वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਆਓ ਅੱਜ ਇਸ ਸ਼ੋਅ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ ਅਸੀਂ ਅੱਜ ਦਾ ਜਿਹੜਾ ਹੈਗਾ ਆ 12 ਮਾਰਚ 2024 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। 30 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕਰੀਏ। ਅੱਜ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਕੈਲੀਫੋਰਨੀਆ ਤੋਂ ਇੱਕ ਪਰਿਵਾਰ ਵੱਲੋਂ। ਉਹਨਾਂ ਨੇ ਆਪਣਾ ਜਿਹੜਾ ਨਾਂ ਗੁਪਤ ਰੱਖਣ ਦੀ ਗੱਲ ਕਹੀ ਹੈ ਕਿ ਭਾਈ ਸਾਡਾ ਤੁਸੀਂ ਨਾਂ ਨਾ ਨਸ਼ਰ ਕਰਿਓ, ਪਰ ਉਹਨਾਂ ਨੇ ਇੱਕ ਸੁਨੇਹਾ ਜ਼ਰੂਰ ਭੇਜਿਆ ਸੀਗਾ ਜਦੋਂ ਉਹਨਾਂ ਨੇ ਡੋਨੇਟ ਕੀਤਾ ਹੈ TV84 ਦੇ ਲਈ। ਸੋ ਮੈਂ ਉਹ ਸੁਨੇਹਾ ਜ਼ਰੂਰ ਪੜ੍ਹਦੇ ਹਾਂ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ। ਉਹ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਫਤਿਹ ਪ੍ਰਵਾਨ ਕਰਨੀ। ਆਪ ਜੀ ਬਹੁਤ ਚੰਗੇ ਤਰੀਕੇ ਨਾਲ ਕੌਮ ਦੀ ਸੇਵਾ ਕਰ ਰਹੇ ਹੋ। ਪਰਮਾਤਮਾ ਆਪ ਦੀ ਚੜ੍ਹਦੀ ਕਲਾ ਰੱਖੇ ਅਤੇ ਹਰ ਮੈਦਾਨ ਫਤਿਹ ਕਰੇ। ਇਸ ਸਮੇਂ ਆਪ ਜੀ ਵਰਗੇ ਸੂਝਵਾਨ ਵਿਦਵਾਨ ਦੀ ਕੌਮ ਨੂੰ ਬਹੁਤ ਲੋੜ ਹੈ। ਅਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਤਿਲ ਫੁੱਲ ਸੇਵਾ ਕਰਨੀ ਚਾਹੁੰਦੇ ਹਾਂ। ਪ੍ਰਵਾਨ ਕਰਨੀ ਜੀ। ਤੁਹਾਡੇ ਨਾਲ ਫਤਿਹ ਦੀ ਸਾਂਝ ਪਾਈ ਸੀ ਸਾਡੇ ਪਰਿਵਾਰ ਦੀ, ਤੁਹਾਡੇ ਨਾਲ ਮਿਲਣੀ ਹੋਈ ਸੀ ਸੈਨ ਫਰਾਂਸਿਸਕੋ 28 ਜਨਵਰੀ ਨੂੰ। ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ। ਦੇਖੋ ਅੱਜ ਹੀ ਮੇਰੀ ਭਾਈ ਗੁਰਦੇਵ ਸਿੰਘ ਹੋਰਾਂ ਨਾਲ ਕਲਾਮਾਜ਼ੂ ਗੱਲਬਾਤ ਹੋ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜੇ ਵੱਡੇ ਵੱਡੇ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ 'ਚ ਬੈਠੇ ਹੋਏ ਲੋਕ ਨੇ, ਲੱਖਾਂ ਡਾਲਰ ਖਰਚ ਕਰਨ ਲੱਗਿਆ ਜਿਹਦੇ 'ਚੋਂ ਕੋਈ ਬਹੁਤਾ ਕੁਛ ਸਿੱਖੀ ਦਾ ਜਾਂ ਪੰਥ ਦਾ ਨਹੀਂ ਨਿਕਲ ਰਿਹਾ ਹੁੰਦਾ। ਉਹਨਾਂ ਦੀ ਆਪਣੀ ਸ਼ੋਹਰਤ ਜਾਂ ਸ਼ੋਭਾ ਹੁੰਦੀ ਹੈ ਜੀ, ਉਸ ਦੇ ਵਿੱਚ ਤਾਂ ਉਹ ਸੈਕੰਡ ਥਾਟ ਨਹੀਂ ਹੁੰਦਾ। ਪਰ ਜਦੋਂ ਮੀਡੀਆ ਦੇ ਹਵਾਲੇ ਨਾਲ ਜਾਂ ਕੋਈ ਚੀਜ਼ ਜਿਹੜੀ ਕੌਮੀ ਸੁਨੇਹਾ ਦੇਣ ਦੇ ਹਵਾਲੇ ਨਾਲ ਉਹਨਾਂ ਨੂੰ ਕੋਈ ਛੋਟਾ ਬਜਟ ਵੀ ਦਿੱਤਾ ਜਾਏ ਤੇ ਉਹ ਸਿਰ ਖੁਰਕਣ ਲੱਗ ਜਾਂਦੇ ਨੇ ਤੇ ਫਿਰ ਇਹ ਕਹਿੰਦੇ ਨੇ ਜੀ ਸਲਾਹ ਕਰਕੇ ਦੱਸਾਂਗੇ। ਤੇ ਦੂਸਰੇ ਐਂਡ ਦੇ ਉੱਤੇ ਜਿਹੜੇ ਪੰਥਕ ਐਕਟਿਵਿਸਟ ਨੇ ਉਹ ਡੀਕਦੇ ਹੁੰਦੇ ਨੇ ਵੀ ਇਹਨਾਂ ਦੀ ਸਲਾਹ ਦਾ ਨਤੀਜਾ ਕਦੋਂ ਆਏਗਾ ਤੇ ਫਰਸਟ੍ਰੇਸ਼ਨ ਤੋਂ ਬਿਨਾਂ ਕੁਛ ਨਹੀਂ ਨਿਕਲਦਾ। ਔਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਅਸੀਂ ਆਪਣੀ ਤਾਕਤ ਜਾਂ ਸਟਰੈਂਥ ਦੇਖਦੇ ਹਾਂ ਤੇ ਫਿਰ ਉਹ ਗੁਰਸਿੱਖ ਵੀਰ ਭੈਣਾਂ ਨੇ ਉਹ ਜਿਨ੍ਹਾਂ ਨੂੰ ਕਾਮਨਰ ਲਫ਼ਜ਼ ਦੇ ਨਾਲ ਬਹੁਤ ਵਾਰ ਕਿਹਾ ਜਾਂਦਾ ਹੈ, ਪਰ ਮੈਂ ਸਮਝਦਾ ਵੀ ਉਹ ਕਾਮਨਰ ਨਹੀਂ, ਉਹ ਸਪੈਸ਼ਲ ਨੇ, ਕਿਉਂਕਿ ਉਹਨਾਂ ਦੇ ਦਿਲਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਪੰਥ ਦਾ ਦਰਦ ਹੈ, ਕੌਮ ਦੀ ਪੀੜ ਨੂੰ ਮਹਿਸੂਸ ਕਰਦੇ ਨੇ। ਔਰ ਅਸੀਂ ਵੀ ਜੇ ਕਿਸੇ ਨੂੰ ਆਪਣੀ ਅਣਮੁੱਲੀ ਦੌਲਤ ਸਮਝਦੇ ਹਾਂ ਤੇ ਇਹਨਾਂ ਵੀਰਾਂ ਭੈਣਾਂ ਨੂੰ ਹੀ ਸਮਝਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਇੱਕ ਵੱਡੇ ਚੈਲੰਜ ਨੂੰ ਸਾਹਮਣੇ ਰੱਖ ਕੇ ਤੁਰੇ। ਜਦੋਂ ਦਸੰਬਰ 2012 'ਚ TV84 ਦੀ ਸ਼ੁਰੂਆਤ ਹੋਈ ਉਦੋਂ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਇਹ ਕਿਸ ਲੈਵਲ ਦਾ ਜਿਹੜਾ ਥੋੜ੍ਹਾ ਬਹੁਤ ਅੰਦਾਜ਼ਾ ਖਰਚੇ ਦੇ ਹਵਾਲੇ ਨਾਲ ਤਾਂ ਹੁੰਦਾ ਹੈ ਕਿ ਵੀ ਕਿੰਨਾ ਵੱਡਾ ਚੈਲੰਜ ਹੈ। ਹੁਣ ਬੇਸ਼ੱਕ 12 ਸਾਲ ਅਸੀਂ ਇਸ ਨੂੰ ਖਿੱਚ ਧੂ ਕੇ ਲਿਆਏ ਹਾਂ, ਪਰ ਇਸ ਨੇ ਸਾਡੀ ਬਹੁਤ ਸਾਰੀ ਐਨਰਜੀ ਕੁਛ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੰਪਰੋਮਾਈਜ਼ ਕਰਨ ਦੀ ਲਾਈਨ ਵੀ ਇਹ ਬਿਰਤੀਆਂ ਵੀ ਲਿਆਂਦੀਆਂ ਨੇ। ਪਰ ਇਹਨਾਂ 12 ਸਾਲਾਂ ਨੇ ਜਿਹੜਾ ਮੇਰਾ ਆਲਰੇਡੀ ਫੇਥ ਰਿਹਾ ਬਚਪਨ ਤੋਂ ਹੀ ਸਮਹਾਉ ਕਾਮਨ ਜਿਹੜੇ ਸਿੱਖ ਕਿਰਤੀ ਵੀਰ ਭੈਣਾਂ ਜਾਂ ਜਿਹੜੇ ਗੁਰਬਤ ਨਾਲ ਜੂਝਣ ਵਾਲੇ ਰਹੇ, ਲੇਕਿਨ ਉਹਨਾਂ ਦੇ ਨਾਲ ਮੇਰੀ ਮੁਹੱਬਤ ਰਹੀ ਹਮੇਸ਼ਾ। ਮੈਂ ਉਹਨਾਂ ਦੇ ਸਾਥ 'ਚ ਸਕੂਨ ਮਹਿਸੂਸ ਕੀਤਾ। ਅਮੀਰ ਘਰਾਨਿਆਂ ਜਾਂ ਵੱਡੇ ਵਪਾਰੀਆਂ ਦੇ ਨਾਲ ਮੇਰੀ ਕਦੇ ਵੀ ਜਿਹੜੀ ਹੈ ਮੈਨੂੰ ਆਪਣੇ ਆਪ ਦੇ ਵਿੱਚ ਉਹ ਕੰਫਰਟ ਨਹੀਂ ਸੀ ਮਹਿਸੂਸ ਹੁੰਦਾ। ਔਰ ਹਮੇਸ਼ਾ ਮੇਰਾ ਇਹ ਅਕਸਰ ਕਹਿਣਾ ਵੀ ਰਿਹਾ ਵੀ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ, ਯਾਨੀ ਕਿਰਤੀ ਦੇ ਉੱਤੇ ਜਾਂ ਕਿਰਤ ਦੇ ਉੱਤੇ ਇਹ ਇਮਾਰਤ ਹੈ। ਔਰ ਇਹਨੇ ਮੇਰੇ ਵਿਸ਼ਵਾਸ ਨੂੰ ਪਹਿਲਾਂ ਵੀ ਜਿਹੜਾ ਉਹ ਦੁਬਾਲਾ ਕੀਤਾ, ਪਰ ਇਹਨਾਂ 12 ਸਾਲਾਂ 'ਚ ਮੈਂ ਦੇਖਿਆ
ਕਿ ਜੇ ਅਸੀਂ ਇਸ ਨੂੰ ਇਸ ਲੈਵਲ ਤੱਕ ਲੈ ਕੇ ਆ ਸਕੇ ਤਾਂ ਉਹਦੇ 'ਚ ਇਹ ਜਿਹੜਾ ਪਰਿਵਾਰ ਹੈ, ਜਿਵੇਂ ਇਹ ਵੀ ਆ ਕੇ ਜਿਸ ਚਾਅ ਦੇ ਨਾਲ ਮਿਲੇ ਜਦੋਂ ਅਸੀਂ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਸਾਹਮਣੇ ਸੀ, ਕਿ ਜਿਵੇਂ ਤੁਸੀਂ ਚਾਰ ਚਫੇਰੇ ਦੇਖਦੇ ਹੋ ਕਿ ਇੱਕ ਚਾਅ, ਮਲ੍ਹਾਰ, ਉਤਸ਼ਾਹ, ਐਂਥੂਜ਼ੀਆਜ਼ਮ 에ਅਰ ਦੇ ਵਿੱਚ ਭਰ ਜਾਂਦਾ ਹੈ। ਔਰ ਇਹਨਾਂ ਦਾ ਜਿਹੜਾ ਇੱਕ ਇੱਕ ਪੈਨੀ ਵੀ ਸਾਡੇ ਲਈ ਇਹ ਕੋਹਿਨੂਰ ਹੀਰੇ ਤੋਂ ਵੱਧ ਕੀਮਤੀ ਹੈ, ਕਿਉਂਕਿ ਇਹ ਗੁਰਸਿੱਖ ਪਰਿਵਾਰ ਜਾਂ ਗੁਰਸਿੱਖ ਵੀਰਾਂ ਭੈਣਾਂ ਦੀ ਇਸ ਕਿਸਮ ਦੀ ਡੈਡੀਕੇਸ਼ਨ ਹੈ ਜਿਸ ਨੇ ਸਾਨੂੰ ਹਮੇਸ਼ਾ ਹੌਸਲਾ ਦਿੱਤਾ ਹੈ। ਔਰ ਅਸੀਂ ਇਸ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਵੇਂ ਹੀ ਇਸ ਤੋਂ 2 ਦਿਨ ਪਹਿਲਾਂ ਸਾਡੇ ਇੱਕ UK ਤੋਂ ਭੈਣ ਜੀ ਦੀ ਉਹਨਾਂ ਦੀ ਇੱਕ ਸਮਾਲ ਚਿੱਠੀ ਵੀ, ਔਰ ਉਹਦੇ 'ਚ ਉਹਨਾਂ ਨੇ 300 ਪਾਉਂਡ ਦਾ ਉਹਨਾਂ ਦਾ ਡਰਾਫਟ ਸੀ ਜਾਂ ਚੈੱਕ ਸੀ, ਔਰ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਵੀ ਸਾਡਾ ਨਾਂ ਨਾ ਤੁਸੀਂ ਮੈਂਸ਼ਨ ਕਰੋ, ਅਸੀਂ ਭਾਵੇਂ ਆਪ ਹਾਰਡਸ਼ਿਪ 'ਚ ਹੈ ਪਰ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ, ਅਸੀਂ ਜਿਹੜਾ ਹੈ ਉਹ ਤੁਹਾਡਾ ਕੁਛ ਨਾ ਕੁਛ ਆਪਣਾ ਸਿੰਬੋਲਿਕ ਹੈਲਪ ਕਰਨਾ ਚਾਹੁੰਦੇ ਹਾਂ। ਸੋ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਜਦੋਂ ਤੱਕ ਸਾਡੇ ਇਸ ਕਿਸਮ ਦੇ ਵੀਰ ਭੈਣਾਂ ਸਾਡੇ ਨਾਲ ਖਲੋਤੇ ਨੇ, ਸਾਨੂੰ ਬਲ ਮਿਲਦਾ ਹੈ, ਤਾਕਤ ਮਿਲਦੀ ਹੈ, ਔਰ ਅਸੀਂ ਇਸ ਸਫ਼ਰ ਨੂੰ ਗੁਰੂ ਦੀ ਰਹਿਮਤ ਨਾਲ ਜਾਰੀ ਰੱਖ ਸਕੇ ਔਰ ਅੱਗੋਂ ਵੀ ਰੱਖ ਸਕਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਤੇ ਨਾਲ ਹੀ ਨਾਲ ਅਰਦਾਸ ਵੀ ਗੁਰੂ ਦੇ ਚਰਨਾਂ ਦੇ ਵਿੱਚ ਵੀ ਜਿਹੜੀਆਂ ਇਹ ਆਸਾਂ ਨੇ ਆਰਗੇਨਾਈਜੇਸ਼ਨ ਦੇ ਨਾਲ, TV 84 ਅਦਾਰੇ ਦੇ ਨਾਲ ਲੋਕਾਂ ਦੀਆਂ, ਸੰਗਤ ਦੀਆਂ ਜੁੜੀਆਂ ਹੋਈਆਂ, ਅਸੀਂ ਉਹਨਾਂ ਨੂੰ ਅੱਗੇ ਤੋਰ ਸਕੀਏ ਤੇ ਇਮਾਨਦਾਰੀ ਦੇ ਨਾਲ ਨਿਭਾ ਸਕੀਏ। ਸੋ ਗੱਲਬਾਤ ਕਰਦੇ ਹਾਂ ਅੱਜ ਦੇ ਪਹਿਲੇ ਟੌਪਿਕ ਦੀ। ਪੰਜਾਬ ਦੇ ਵਿੱਚ ਜਾਂ ਖਾਸ ਤੌਰ ਤੇ ਜਦੋਂ ਅਸੀਂ ਹੁਣ ਭਾਰਤ ਦੇ ਵਿੱਚ ਦੇਖਦੇ ਹਾਂ ਤੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦਾ ਮੁੱਢ ਆਲਰੇਡੀ ਉਸ ਪਾਸੇ ਨੂੰ ਗੱਲ ਜਾ ਰਹੀ ਹੈ, ਤੇ ਉਹਦੀ ਜਿਹੜੀ ਜੋੜ ਤੋੜ ਦੀ ਸਿਆਸਤ ਹੈ, ਓਵਰਆਲ ਜਿਹੜੀ ਸਾਰੀ ਪੋਲਿਟਿਕਸ ਹੈ, ਉਹਦੇ 'ਚ ਹੁਣ ਉਹਦੇ ਲੱਛਣ ਜਿਹੜੇ ਨੇ ਉਹ ਦਿਖ ਰਹੇ ਨੇ। ਸੋ ਅੱਜ ਦੀ ਜਿਹੜੀ ਇੱਕ ਮੇਜਰ ਖਬਰ ਹੈ ਹਰਿਆਣੇ ਦੇ ਵਿੱਚੋਂ, ਪੰਜਾਬ ਦੇ ਨਾਲ ਲੱਗਦਾ ਸੂਬਾ ਆ, ਉੱਥੋਂ ਆਈ ਹੈ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟੜ, ਉਹਨਾਂ ਨੂੰ ਚੱਲਦਾ ਕਰ ਦਿੱਤਾ ਗਿਆ ਆ ਤੇ ਉਹਨਾਂ ਦੀ ਥਾਂ ਦੇ ਉੱਤੇ ਨਿਆਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਆ। ਸੋ ਜਿਹੜੀ ਮਤਲਬ ਚੋਣਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਚੇਂਜ ਆਫ ਪਾਵਰ ਹਰਿਆਣੇ ਦੇ ਵਿੱਚ ਹੋਈ ਹੈ। ਇਸ ਗੱਲ ਦੀਆਂ ਮਤਲਬ ਪਹਿਲਾਂ ਕੋਈ ਉਸ ਕਿਸਮ ਦੀ ਗੱਲ ਪੋਲਿਟਿਕਸ ਦੇ ਵਿੱਚ ਖਬਰਾਂ ਦੇ ਵਿੱਚ ਨਹੀਂ ਸੀ ਆ ਰਹੀ। ਜੇ ਅਸੀਂ ਹਫ਼ਤਾ ਪਹਿਲਾਂ, 2 ਹਫ਼ਤੇ ਪਹਿਲਾਂ ਜਾ ਕੇ ਦੇਖੀਏ ਵੀ ਇਹੋ ਜਿਹਾ ਕੁਛ ਹੋ ਸਕਦਾ ਜਾਂ ਕੁਛ ਚੱਲ ਰਿਹਾ, ਮਤਲਬ ਸਡਨ ਚੇਂਜ ਆਫ ਕਮਾਂਡ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਹੋਈ ਹੈ, ਜਿਹੜਾ ਕਿ ਕਿਤੇ ਨਾ ਕਿਤੇ BJP ਤੇ RSS ਦਾ ਇੱਕ ਪੈਟਰਨ ਵੀ ਰਿਹਾ ਵੀ ਜਦੋਂ ਉਹਨਾਂ ਨੂੰ ਮਹਿਸੂਸ ਹੋਵੇ ਵੀ ਆਹ ਗੱਲ ਹੁਣ ਇੱਥੇ ਤੱਕ ਬੰਦਾ ਲੈ ਆਇਆ, ਹੁਣ ਇਹਨੂੰ ਪਾਸੇ ਕਰੋ, ਤੇ ਚੁੱਪ ਚਪੀਤੇ ਜਿਹੜੀ ਹੈ ਉਹ ਗੱਲ ਉਸ ਹਿਸਾਬ ਨਾਲ ਹੋ ਜਾਂਦੀ ਹੈ। ਉਹਦਾ ਜਿਹੜਾ ਇੰਪੈਕਟ ਹੈ ਹੁਣ ਉੱਥੇ ਦੀ ਜਿਹੜੀ ਚੌਟਾਲਾ ਫੈਮਿਲੀ ਹੈਗੀ ਹੈ ਉਹਨਾਂ ਦਾ ਆਪਸ ਦੇ ਵਿੱਚ ਕਿਸ ਕਿਸਮ ਦਾ ਰਿਲੇਸ਼ਨਸ਼ਿਪ ਹੈ, ਭਰਾਵਾਂ ਦਾ ਜਾਂ ਕਜ਼ਨਸ ਦਾ, ਤੇ ਉਹ ਤੋਂ ਬਾਅਦ JJP ਦੇ ਨਾਲ ਕਿਸ ਕਿਸਮ ਦਾ ਅਲਾਇੰਸ BJP ਦਾ ਹੁਣ ਟੁੱਟ ਕੇ ਉਹਨਾਂ ਨੇ ਵੱਖਰੀਆਂ ਉਹ ਬਣਾਉਣੀਆਂ ਨੇ। ਸੋ ਹਰਿਆਣਾ ਦੀ ਪੋਲਿਟਿਕਸ ਦੇ ਵਿੱਚ ਕਾਫੀ ਉੱਪਰੋਂ ਥੱਲੀ ਉਹ ਹੋ ਰਹੀ ਹੈ। ਬ੍ਰੌਡਰ ਕੰਟੈਕਸਟ ਵੀ ਗੱਲ ਕਰਾਂਗੇ, ਪਰ ਪਹਿਲਾਂ ਹਰਿਆਣੇ ਤੇ ਫੋਕਸ ਰੱਖੀਏ ਵੀ ਜਿਹੜਾ ਇਹ ਖਬਰ ਆਈ ਹੈ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਤੇ ਕੀ ਸਮਝਦੇ ਹੋ ਕਿ ਇਹ ਜਿਹੜਾ ਚੇਂਜ ਆਫ ਕਮਾਂਡ ਹੋਈ ਹੈ ਇਹਦੇ ਪਿੱਛੇ ਰੀਜ਼ਨ ਕੀ ਆ? ਦੇਖੋ, ਸਭ ਤੋਂ ਪਹਿਲਾਂ ਹਾਲਾਂਕਿ ਸਾਡੇ ਬਹੁਤ ਸੂਝਵਾਨ ਦਰਸ਼ਕ ਨੇ ਔਰ 10-12 ਸਾਲ ਤੋਂ ਅਸੀਂ ਜਿੰਨੀ ਕੁ ਇਨਪੁਟ ਸਾਨੂੰ ਮਿਲਦੀ ਹੈ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਗਲੋਬਲ ਸੀਨ ਨੂੰ ਵੀ ਔਰ ਭਾਰਤ ਦੇ ਇਸ ਅਖੌਤੀ ਲੋਕਤੰਤਰ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਪਹਿਲਾਂ ਤਾਂ ਇਹ ਸਮਝਣ ਵਾਲੀ ਗੱਲ ਹੈ ਕਿ ਜਿਸ ਨੂੰ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਲੋਕਤੰਤਰ ਕਿਹਾ ਜਾਂਦਾ ਹੈ, ਇਸ ਦਾ ਮਤਲਬ ਸਿਰਫ ਵੋਟਾਂ ਪਾਉਣਾ ਨਹੀਂ ਹੁੰਦਾ। ਔਰ ਅੱਜ ਹਾਲਾਤ ਇਹ ਨੇ ਕਿ ਭਾਰਤ ਜਿਸ ਦਾ ਓਵਰਆਲ ਸਿਸਟਮ ਬੇਸ਼ੱਕ ਇੱਕ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਦੇ ਤੌਰ ਤੇ 26 ਜਨਵਰੀ 1950 ਨੂੰ ਇਹਦਾ ਸਫ਼ਰ ਸ਼ੁਰੂ ਹੋਇਆ, ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿਵੇਂ ਇੱਕ ਯੂਰਪੀਅਨ ਜਿਹੜੀ ਨਾਨ ਪਾਰਟੀਸਨ ਜਮਾਤ ਹੈ ਉਹਨੇ ਇੰਡੀਆ ਨੂੰ ਐਨ ਇਲੈਕਟ੍ਰੋਕ੍ਰੇਸੀ ਕਿਹਾ, ਜਾਂ ਜਿਸ ਨੂੰ ਜੇ ਆਮ ਸ਼ਬਦਾਂ 'ਚ ਕਹਿਣਾ ਹੋਏ ਕਿ ਵੋਟੋਕ੍ਰੇਸੀ। ਹੁਣ ਇਹ ਡੈਮੋਕ੍ਰੇਸੀ ਤੋਂ ਹਟ ਕੇ ਇਹ ਲਫ਼ਜ਼ ਕਹਿਣਾ, ਹਾਲਾਂ ਸਾਡੇ ਵੀਰ ਭੈਣਾਂ ਜਦੋਂ ਪ੍ਰੋਟੈਸਟ ਕਰਦੇ ਨੇ UN ਦੇ ਸਾਹਮਣੇ ਜਾਂ ਇੰਡੀਅਨ ਕੌਂਸੂਲੇਟਸ ਦੇ ਬਾਹਰ, ਤੇ 2-3 ਨਾਅਰੇ ਜਿਹੜੇ ਬੜੇ ਫੇਵਰਿਟ ਨੇ ਔਰ ਉਹਨਾਂ ਦੇ ਵਿੱਚ ਉਹ ਇੰਡੀਅਨ ਨਾਜ਼ੀਕ੍ਰੇਸੀ, ਕਾਸਟੋਕ੍ਰੇਸੀ ਤੇ ਇਹ ਲਫ਼ਜ਼ ਠੱਗੋਕ੍ਰੇਸੀ, ਇਹ 3 ਲਫ਼ਜ਼
ਸ਼ੇਮ ਅਗੋਂ ਜਿਹੜਾ ਇੰਡੀਅਨ ਨਾਜ਼ੀਕ੍ਰੇਸੀ ਸ਼ੇਮ ਠੱਗੋਕ੍ਰੇਸੀ ਸ਼ੇਮ ਕਾਸਟੋਕ੍ਰੇਸੀ ਸ਼ੇਮ ਹੁਣ ਇਹ ਤਿੰਨੋਂ ਹੀ ਨਾਰੇ ਬੜੇ ਭਾਵਪੂਰਤ ਨੇ ਔਰ ਮੀਨਿੰਗਫੁਲ ਨੇ। ਉਹਦਾ ਰੀਜ਼ਨ ਕਿ ਜੇ ਅਸੀਂ ਦੇਖਿਆ ਜਾਏ ਜਦੋਂ ਨਾਜ਼ੀਕ੍ਰੇਸੀ ਕਿਹਾ ਜਾਂਦਾ ਹੈ ਤੇ ਜਰਮਨੀ ਦੇ ਵਿੱਚ ਵੀ ਜਿਹੜਾ ਉਹ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਵੋਟਿੰਗ ਸਿਸਟਮ ਸੀ। ਹਿਟਲਰ ਕੋਈ ਫੌਜੀ ਜਨਰਲ ਕਰਨਲ ਨਹੀਂ ਸੀ ਕਿ ਜਿਹਨੇ ਕੂ ਕਰਕੇ ਪਾਵਰ ਲਈ ਸੀ। ਜਿਹੜੀ ਨਾਜ਼ੀ ਪਾਰਟੀ ਹੈ ਉਹਨਾਂ ਦੀ ਉਹ ਵੋਟਾਂ ਲੈ ਕੇ ਹੀ ਪਾਵਰ ਦੇ ਵਿੱਚ ਆਈ ਸੀ ਔਰ ਹੌਲੀ ਉਹਨਾਂ ਨੇ ਫਿਰ ਉਸ ਕਿਸਮ ਦੇ ਲਾਅ ਰਿਮੂਵ ਕੀਤੇ। ਪਹਿਲਾਂ ਉਹਨਾਂ ਨੇ ਕਿਵੇਂ ਪਾਰਲੀਮੈਂਟ ਦੇ ਵਿੱਚ ਆਪਣਾ ਸਿੱਕਾ ਬਿਠਾਇਆ ਔਰ ਕਿਵੇਂ ਫਿਰ ਨਫ਼ਰਤ ਦੇ ਸਾਰੇ ਪਾਰਟ ਨੂੰ ਪਰੋਸਿਆ। ਇਵੇਂ ਹੀ ਜਦੋਂ ਭਾਰਤ ਨੂੰ ਕਾਸਟੋਕ੍ਰੇਸੀ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਇਹ ਗੱਲ ਜੇ ਤੁਸੀਂ 100 ਮਿਲੀਅਨ ਤੋਂ ਜ਼ਿਆਦਾ ਟਰਾਈਬਲਸ ਨੂੰ 200 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਬਾਕੀ ਮਾਈਨੋਰਿਟੀਜ਼ ਨੂੰ ਪੁੱਛੋ ਔਰ ਅੱਜ ਵੀ ਜੇ ਕੋਈ ਇੰਡੀਪੈਂਡੈਂਟ ਭਾਰਤ ਦੇ ਵਿੱਚ ਟੌਪ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਿਸ ਟੌਪ ਪੋਜੀਸ਼ਨਸ ਔਰ ਸਾਰੇ ਨੂੰ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਵੀ 80% ਤੋਂ ਜ਼ਿਆਦਾ ਅਹੁਦਿਆਂ ਦੇ ਉੱਤੇ ਬ੍ਰਾਹਮਣ ਜ਼ਾਤ ਜਿਹੜੀ ਕਿ 4000 ਸਾਲ ਤੋਂ ਐਜ਼ ਏ ਸੁਪੀਰੀਅਰ ਰੇਸ ਦੇ ਤੌਰ ਤੇ ਐਜੂਕੇਸ਼ਨ ਤੇ ਜਿਨ੍ਹਾਂ ਦਾ ਕੰਟਰੋਲ ਹੈ 80% ਉਹ ਬੈਠੇ ਹੋਏ ਨੇ ਜਿਨ੍ਹਾਂ ਦੀ ਆਬਾਦੀ ਅਦਰਵਾਈਜ਼ 4 ਤੋਂ 6% ਤੋਂ ਜ਼ਿਆਦਾ ਨਹੀਂ ਹੈ ਭਾਰਤ ਤੇ ਬਾਕੀ ਲੈਸ ਦੈਨ 20% ਬਾਕੀਆਂ ਲਈ ਹੈ। ਸੋ ਜ਼ਾਹਰ ਹੈ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਸਿਸਟਮ ਉਹੀ ਹੈ ਜਿਹੜਾ ਕਾਸਟੋਕ੍ਰੇਸੀ ਦੇ ਥੱਲੇ ਅਸੀਂ ਦੇਖਦੇ ਹਾਂ। ਤੇ ਤੀਸਰਾ ਠੱਗੋਕ੍ਰੇਸੀ। ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਸ ਨੂੰ ਅੰਗਰੇਜ਼ੀ ਵਾਲੇ ਠੱਗ ਕਹਿੰਦੇ ਨੇ THUG ਦੇ ਨਾਲ ਸਪੈਲ ਹੁੰਦਾ ਹੈ ਇਹ ਲਫ਼ਜ਼ ਅੰਗਰੇਜ਼ੀ ਲੈਂਗੁਏਜ ਨੂੰ ਦਿੱਤਾ ਹੀ ਉਸ ਖਿੱਤੇ ਵਾਲਿਆਂ ਨੇ ਠੱਗ ਕਿਉਂਕਿ ਠੱਗ ਆਮ ਅਸੀਂ ਪੰਜਾਬੀ ਦੇ ਵਿੱਚ ਜਿਹੜਾ ਕੋਈ ਬੇਈਮਾਨ ਹੋਏ ਜਾਂ ਠੱਗੀ ਕਰਨਾ ਕਹਿੰਦੇ ਆ ਪਰ ਇਹ ਇੱਕ ਇੰਸਟੀਟਿਊਸ਼ਨ ਸੀ ਗੰਗਾ ਜਮਨੀ ਤਹਿਜ਼ੀਬ ਦੀ। ਜਦੋਂ ਤੁਸੀਂ ਬ੍ਰਿਟਿਸ਼ ਪੀਰੀਅਡ 'ਚ ਇਸ ਏਰੀਆ ਦੀ ਆਕੂਪੇਸ਼ਨ ਦੇਖੋਗੇ ਤੇ ਅੰਗਰੇਜ਼ਾਂ ਨੂੰ ਬਹੁਤ ਵੱਡੇ ਆਪਰੇਸ਼ਨ ਕਰਨੇ ਪਏ ਸੀ ਇਹਨਾਂ ਠੱਗਾਂ ਨੂੰ ਖਤਮ ਕਰਨ ਦੇ ਲਈ। ਸੋ ਇਹ ਉਸ ਜੇ ਪਿਲਗ੍ਰਿਮ ਸੈਂਟਰ ਨੇ ਹਰਿਦੁਆਰ ਹੈ ਜਾਂ ਬਨਾਰਸ ਹੈ ਜਾਂ ਪ੍ਰਯਾਗਰਾਜ ਹੈ ਜਾਂ ਮਥੁਰਾ ਹੈ ਉਹਨਾਂ ਨੂੰ ਜਿਹੜੇ ਲੋਕ ਜਾਂਦੇ ਸੀ ਜਾਂ ਜਿਹੜੇ ਵਪਾਰੀ ਜਾਂਦੇ ਸੀ ਸੋ ਇਹ ਲੋਕ ਬੜੇ ਮਜ਼ਹਬੀ ਲਿਬਾਸ ਦੇ ਵਿੱਚ ਔਰ ਪੂਰਾ ਆਪਣੇ ਆਪ ਨੂੰ ਧਰਮੀ ਇਨਸਾਨ ਦੇ ਤੌਰ ਦੇ ਉੱਤੇ ਉਹਨਾਂ ਕਾਫਲਿਆਂ ਦਾ ਹਿੱਸਾ ਬਣ ਜਾਂਦੇ ਸੀ ਔਰ ਫਿਰ ਉਹਨਾਂ ਦੇ ਨਾਲ ਹੀ ਟਰੈਵਲ ਕਰਦੇ ਸੀ। ਠੀਕ ਮੌਕਾ ਦੇਖ ਕੇ ਉਹਨਾਂ ਦਾ ਮਰਡਰ ਕਰਕੇ ਜਾਂ ਉਹਨਾਂ ਨੂੰ ਜ਼ਹਿਰ ਦੇ ਕੇ ਕਰਕੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਔਰ ਇਹ ਬਹੁਤ ਪਾਵਰਫੁਲ ਜਿਹੜਾ ਇਹ ਸਾਰਾ ਖਿੱਤਾ ਹੀ ਇਹਨਾਂ ਦੇ ਨਾਲ ਭਰਿਆ ਹੋਇਆ ਸੀ ਔਰ ਉਹਨਾਂ ਨੇ ਤੁਸੀਂ ਦੇਖੋਗੇ ਕਿ ਲੰਬੀ ਸਟਰਗਲ ਤੋਂ ਬਾਅਦ ਔਰ ਕਿੰਨੀਆਂ ਹਜ਼ਾਰਾਂ ਦੀ ਗਿਣਤੀ 'ਚ ਡੈਥਸ ਜਿਹੜੀਆਂ ਨੇ ਇਹਨਾਂ ਦੇ ਹੱਥਾਂ 'ਚ ਹੁੰਦੀਆਂ ਸੀ। ਸੋ ਇਹ ਜਿਹੜਾ ਜਦੋਂ ਅਸੀਂ ਠੱਗ ਲਫ਼ਜ਼ ਵੀ ਕਹਿੰਦੇ ਹਾਂ ਔਰ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਅਸੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ ਤੇ ਫਿਰ ਕਬੀਰ ਸਾਹਿਬ ਜਿਹੜੇ ਰਹਿੰਦੇ ਹੀ ਬਨਾਰਸ ਸੀ ਉਹਨਾਂ ਦਾ ਇਸ ਦੇ ਉੱਤੇ ਇੱਕ ਪੂਰਾ ਸ਼ਬਦ ਹੈ ਕਿ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਕਿਉਂਕਿ ਇਹ ਇੱਕ ਇੰਸਟੀਟਿਊਸ਼ਨ ਸੀ। ਹੁਣ ਉਹ ਜਿਹੜਾ ਅੱਜ ਤੋਂ ਸੈਂਕੜਿਆਂ ਸਾਲ ਪਹਿਲਾਂ ਇੰਸਟੀਟਿਊਸ਼ਨ ਜਿਸ ਨੂੰ ਅੰਗਰੇਜ਼ਾਂ ਨੇ ਡਿਸਟਰੋਏ ਕੀਤਾ ਜੇ ਅੱਜ ਭਾਰਤ ਦੇ ਸਿਸਟਮ ਨੂੰ ਬਿਆਨਣਾ ਹੋਏ ਉਹ ਪੋਲੀਟੀਕਲ ਸਿਸਟਮ ਹੋਏ ਮੀਡੀਆ 'ਚ ਬੈਠੇ ਲੋਕ ਹੋਣ ਜੁਡੀਸ਼ਰੀ 'ਚ ਬੈਠੇ ਲੋਕ ਹੋਣ ਤੇ ਤੁਹਾਨੂੰ ਉਹ ਠੱਗ ਨਜ਼ਰ ਆਉਣਗੇ ਕਿ ਜਿਨ੍ਹਾਂ ਦੇ ਚੋਲਾ ਜੱਜ ਦਾ ਪਾਇਆ ਹੋਇਆ ਕਾਲਾ ਉਸਨੇ ਜਿਹੜਾ ਉਹ ਉਸ ਦੇ ਯੋਰ ਆਨਰ ਬਣਿਆ ਹੋਇਆ ਜਾਂ ਭਾਰਤੀ ਪਾਰਲੀਮੈਂਟ ਦੇ ਵਿੱਚ ਤੁਸੀਂ ਇੱਕ ਤਾਂ ਹਿਪੋਕ੍ਰੇਸੀ ਦੇ ਥੱਲੇ ਚੋਲਾ ਪਹਿਨਣਾ ਇੱਕ ਜੇ ਤੁਸੀਂ ਰੀਅਲ ਫਿਗਰਸ ਦੇਖੋ ਇੱਕ ਇੰਸਟੀਟਿਊਸ਼ਨ ਦਿੱਲੀ ਦੇ ਵਿੱਚ ਹੀ ਹੈ ਜਿਨ੍ਹਾਂ ਨੇ ਈਵਨ ਇਲੈਕਟਰਲ ਬੌਂਡਸ ਦੇ ਉੱਤੇ ਵੀ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ CPIM ਦੇ ਨਾਲ ਮਿਲ ਕੇ ਉਹਨਾਂ ਦਾ ਡਾਟਾ ਜਦੋਂ ਤੁਸੀਂ ਦੇਖੋਗੇ ਤੇ 1/3 ਮੈਂਬਰਸ ਆਫ ਪਾਰਲੀਮੈਂਟ ਔਰ ਆਲਮੋਸਟ ਇੰਨਾ ਹੀ ਨੰਬਰ ਸਟੇਟ ਅਸੈਂਬਲੀਜ਼ ਦਾ ਉਹਨਾਂ ਦੇ ਵਿੱਚ ਕ੍ਰਿਮੀਨਲ ਨੇ ਜਿਹੜੇ ਕ੍ਰਿਮੀਨਲ ਵਿਦ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਨ੍ਹਾਂ ਦੇ ਉੱਤੇ ਕੇਸ ਨੇ ਕੇਸਿਸ ਦੇ ਵਿੱਚ ਮਰਡਰ ਵੀ ਨੇ ਰੇਪ ਦੇ ਕੇਸ ਵੀ ਨੇ ਔਰ ਹੋਰ ਕਿਸਮ ਦੇ ਵੀ ਜਿਹੜੇ ਨੇ ਬੜੇ ਖਤਰਨਾਕ ਹੁਣ ਉਹ ਲਾਅ ਮੇਕਰ ਬਣ ਕੇ ਬੈਠੇ ਹੋਏ ਨੇ ਪਾਰਲੀਮੈਂਟ 'ਚ ਬੈਠੇ ਹੋਣ ਦੂਸਰਾ। ਸੋ ਜਦੋਂ ਤੱਕ ਇਨ ਟੋਟੋ ਤੁਸੀਂ ਇਸ ਗੱਲ ਦੀ ਨੂੰ ਨਹੀਂ ਦੇਖੋਗੇ ਕਿ ਭਾਈ ਇਹ ਜਿਹੜਾ 1950 ਨੂੰ ਅਸੀਂ ਕੱਟ ਆਫ ਡੇਟ ਰੱਖੀ ਹੈ ਜਦੋਂ 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਇੰਪਲੀਮੈਂਟ ਹੁੰਦਾ ਔਰ ਪਹਿਲੀਆਂ ਪਾਰਲੀਮੈਂਟਰੀ ਚੋਣਾਂ 1952 'ਚ ਹੁੰਦੀਆਂ ਨੇ। ਸੋ ਇੰਡੀਆ ਦਾ ਜਿਹੜਾ ਸੋ ਕਾਲਡ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ
ਜਿਹੜਾ ਸਫ਼ਰ ਹੈ ਉਹ 1952 ਤੋਂ ਸ਼ੁਰੂ ਹੁੰਦਾ ਹੈ। 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਇੰਪਲੀਮੈਂਟ ਹੁੰਦਾ ਹੈ ਤੇ ਜੇ ਅਸੀਂ 1950 ਤੋਂ ਦੇਖਦੇ ਹਾਂ ਤੇ ਆਲਮੋਸਟ ਅਸੀਂ 74 ਸਾਲ ਦੀ ਗੱਲ ਕਰ ਰਹੇ ਹਾਂ। ਹੁਣ ਇਹਨਾਂ 74 ਸਾਲਾਂ 'ਚ ਨਹਿਰੂ ਤੋਂ ਲੈ ਕੇ ਤੁਸੀਂ ਨਰਿੰਦਰ ਮੋਦੀ ਤੱਕ ਔਰ ਪਾਰਟੀਆਂ, ਇੱਕ ਸੀ ਕਿ ਜੀ ਕਾਂਗਰਸ ਉਹਨੇ ਇਨੀਸ਼ੀਅਲੀ ਕ੍ਰੈਡਿਟ ਲਿਆ ਕਿਉਂਕਿ ਗਾਂਧੀ ਦੇ ਥੱਲੇ ਜਾਂ ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਥੱਲੇ ਉਹਨਾਂ ਨੇ ਤਹਿਰੀਕ ਚਲਾਈ ਸੀ ਆਜ਼ਾਦੀ ਦੀ। ਸੋ ਉਹਨਾਂ ਦਾ ਇੱਕ ਆਪਣਾ ਦੇਸ਼ ਭਗਤ ਔਰ ਦੂਸਰੇ ਤੀਸਰੇ ਦੇ ਲੇਬਲ ਉਹਨਾਂ ਦੇ ਉੱਤੇ ਲੱਗੇ ਹੋਏ ਸੀ। ਲੇਕਿਨ ਅਸੀਂ ਈਵਨ ਇਹਨਾਂ ਇੰਸਟੀਟਿਊਸ਼ਨਸ ਦਾ ਡਿਕਲਾਈਨ ਕਿ ਕਿਵੇਂ, ਹਾਲਾਂ ਕਨਸਟੀਟਿਊਸ਼ਨ ਲਿਖਣ ਲੱਗੇ ਇਸ ਦੇ ਉੱਤੇ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ BR ਅੰਬੇਦਕਰ ਜਾਂ ਉਸ ਵੇਲੇ ਦੇ ਹੋਰ ਸਿਆਣੇ ਜਿਹੜੇ ਸੀ ਉਹਨਾਂ ਨੇ ਕਾਫੀ ਜਿਹੜੀ ਹੈ ਉਹ ਮੱਥਾ ਪੱਚੀ ਕੀਤੀ, ਦੁਨੀਆ ਭਰ ਦੇ ਕਨਸਟੀਟਿਊਸ਼ਨਸ ਦੀ ਨਕਲ ਵੀ ਚੰਗੀ ਤਰ੍ਹਾਂ ਮਾਰੀ। ਫਿਰ ਇਵੇਂ ਹੁੰਦਾ ਕਿ ਜੀ ਤੁਸੀਂ ਬੈਸਟ ਲਿਆ ਕੇ ਇਕੱਠਾ ਕਰ ਦਿਓ, ਲੇਕਿਨ ਗੱਲ ਅਲਟੀਮੇਟਲੀ ਇੰਪਲੀਮੈਂਟੇਸ਼ਨ ਦੀ ਹੈ। ਜਿਵੇਂ ਹੁਣ ਮਜ਼ਹਬਾਂ ਦੀ ਦੁਨੀਆ 'ਚ ਜੇ ਕਹਿਣਾ ਹੋਏ ਤੇ ਅਕਬਰ, ਜੇ ਇਸ ਨੇ ਇੱਕ ਆਪਣਾ ਮਜ਼ਹਬ, ਉਹਨੂੰ ਲੱਗਾ ਕਿ ਜਿਹੜਾ ਮਜ਼ਹਬ ਹੈ ਉਹ ਸਟ੍ਰਾਈਫ ਦਾ ਕਾਰਨ ਹੈ, ਉਹ ਡਿਵਾਈਡ ਦਾ ਕਾਰਨ ਹੈ, ਤੇ ਕਿਉਂ ਨਾ ਭਾਰਤ ਦੇ ਅੱਡ-ਅੱਡ ਮਜ਼ਹਬਾਂ ਦੀਆਂ ਚੰਗੀਆਂ ਚੀਜ਼ਾਂ ਲੈ ਕੇ ਇੱਕ ਮਜ਼ਹਬ ਬਣਾ ਲਿਆ ਜਾਏ। ਉਹਨੇ ਬਣਾਇਆ ਦੀਨੇ ਇਲਾਹੀ। ਉਹਦੇ ਜਿਹੜੇ 9 ਰਤਨ ਸੀ ਉਹਨਾਂ 'ਚੋਂ ਵੀ ਬਹੁਤੇ ਰਤਨ ਦੀਨੇ ਇਲਾਹੀ ਦਾ ਹਿੱਸਾ ਬਣ ਗਏ ਕਿ ਜੀ ਉਹਦੇ 'ਚ ਸਾਰੇ ਹੀ ਜਿਹੜੇ ਧਰਮ ਨੇ ਅਲਟੀਮੇਟਲੀ ਰੱਬ ਦੀ ਗੱਲ ਕਰਦੇ ਨੇ। ਸੋ ਉਸ ਲੇਕਿਨ ਉਹਦਾ ਐਂਡ ਜਿਹੜਾ ਅਕਬਰ ਦੇ ਨਾਲ ਹੀ ਹੋ ਗਿਆ ਕਿਉਂਕਿ ਇਹ ਧਰਮ ਜਾਂ ਦੂਸਰੇ ਜਿਹੜੇ ਨੇ ਮਹਿਜ਼ ਜਮਾ ਜਾਂ ਨਫੀ ਕੁਛ ਗੱਲਾਂ ਦਾ ਨਾਂ ਨਹੀਂ ਹੈ, ਇਹ ਡਿਵਿਨਿਟੀ ਨਾਲ ਜੁੜੇ ਹੁੰਦੇ ਨੇ। ਇਹਨਾਂ ਦੇ ਨਾਲ ਜੁੜਿਆ ਹੋਈ ਕਮਾਈ ਜਿਹਨੂੰ ਅਸੀਂ ਰੂਹਾਨੀ ਦੁਨੀਆ 'ਚ ਕਹਿੰਦੇ। ਇਸੇ ਤਰ੍ਹਾਂ ਬੇਸ਼ੱਕ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਬੈਸਟ ਕਨਸਟੀਟਿਊਸ਼ਨਸ 'ਚੋਂ ਕੱਢ ਕੇ ਬਣਾ ਤੇ ਲਿਆ ਗਿਆ, ਪਰ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਸੀ? ਤੁਸੀਂ ਉਸ ਦੀ ਜਿਹੜੀ ਮਿਸਯੂਜ਼ ਦੇਖੋਗੇ, ਜੇ ਉਹਦੇ 'ਚ ਕਨਸਟੀਟਿਊਸ਼ਨ 'ਚ ਆਰਟੀਕਲ 356 ਰੱਖਿਆ ਗਿਆ ਤੇ ਇਹ ਨਹਿਰੂ ਨੇ ਸਭ ਤੋਂ ਪਹਿਲਾਂ 2 ਥਾਵਾਂ ਦੇ ਉੱਤੇ ਆਰਟੀਕਲ 356 ਸੀ ਕਿ ਸੈਂਟਰ ਦੇ ਕੋਲ ਪਾਵਰ ਸੀ ਕਿ ਉਹ ਉਸ ਸਟੇਟ ਦੇ ਗਵਰਨਰ ਨੂੰ ਕਹਿ ਕੇ ਉਸ ਅਸੈਂਬਲੀ ਨੂੰ ਭੰਗ ਕਰ ਸਕਦਾ ਸੀ। ਉਹਨਾਂ ਨੇ ਕੇਰਲਾ ਦੇ ਵਿੱਚ ਕੀਤਾ ਕਿਉਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਉਹਨੂੰ ਤੋੜਿਆ ਨਹਿਰੂ ਨੇ। ਔਰ ਇਸੇ ਤਰ੍ਹਾਂ ਪੈਪਸੂ ਸਟੇਟ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਜਿਹੜੇ ਬਹੁਤ ਸਾਰੇ ਮਾਲਵੇ ਦੇ ਜ਼ਿਲ੍ਹੇ ਨੇ ਇਹ ਸਾਰੇ ਹੀ ਪੈਪਸੂ, ਜਿਹਨੂੰ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ ਕਰਕੇ ਕਿਹਾ ਜਾਂਦਾ ਸੀ, ਜੇ ਇੱਕ ਪੂਰੀ ਇੰਡੀਪੈਂਡੈਂਟ ਰਿਆਸਤ ਸੀ। ਔਰ ਪਹਿਲਾ ਚੀਫ ਮਿਨਿਸਟਰ ਅਕਾਲੀ ਦਲ ਦਾ ਪੈਪਸੂ ਦੇ ਵਿੱਚ 1950 ਵਿੱਚ ਗਿਆਨ ਸਿੰਘ ਰਾੜੇਵਾਲਾ ਬਣਿਆ ਸੀ। ਲੇਕਿਨ ਇਹਨਾਂ ਨੇ, ਨਹਿਰੂ ਨੂੰ ਲੱਗਾ ਵੀ ਅੱਛਾ ਅਜੇ ਵੀ ਇਹ ਹੈ, ਔਰ ਇਹਦੇ 'ਚ ਜਿਹੜੀਆਂ ਰਿਆਸਤਾਂ ਨੇ ਪੈਪਸੂ ਦੀਆਂ, ਪਟਿਆਲਾ, ਕਪੂਰਥਲਾ, ਨਾਭਾ, ਜੀਂਦ, ਫਰੀਦਕੋਟ, ਇਹ ਜਿਹੜੀਆਂ ਸਾਰੀਆਂ ਐਕਸ ਸਟੇਟਾਂ ਸੀ, ਉਹਨਾਂ ਦੇ 1 ਨਵੰਬਰ 1956 ਪਹਿਲਾਂ ਉਹਨਾਂ ਨੇ ਉਹੀ ਆਰਟੀਕਲ 356 ਯੂਜ਼ ਕਰਕੇ ਪੈਪਸੂ ਦੀ ਗਵਰਨਮੈਂਟ ਵੀ ਤੋੜਤੀ, ਲੈਫਟਿਸਟ ਕਮਿਊਨਿਸਟਾਂ ਦੀ ਗਵਰਨਮੈਂਟ ਵੀ ਤੋੜੀ ਕੇਰਲਾ ਦੇ ਵਿੱਚ। ਔਰ ਬਾਅਦ 'ਚ 1 ਨਵੰਬਰ 1956 ਨੂੰ ਪੈਪਸੂ ਦਾ ਵਜੂਦ ਖਤਮ ਕਰਕੇ ਉਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਗਿਆ। ਮੈਂ ਬੈਕਗਰਾਉਂਡ ਇਸ ਲਈ ਦੇ ਰਿਹਾ ਕਿ ਜੋ ਕੁਝ ਹਰਿਆਣੇ ਦੇ ਵਿੱਚ ਵਾਪਰਿਆ ਹੁਣ ਜੀ, ਜਾਂ ਕੁਝ ਮਹੀਨੇ ਪਹਿਲਾਂ ਬਿਹਾਰ ਦੇ ਵਿੱਚ ਵਾਪਰਿਆ, ਜਿੱਥੇ ਨਤੀਸ਼ ਕੁਮਾਰ ਮਹਾਗਠਬੰਧਨ ਦਾ ਉਹਨਾਂ ਦਾ ਹਿੱਸਾ ਸੀ, ਔਰ ਕਿਵੇਂ ਓਵਰਨਾਈਟ ਇਹਨਾਂ ਨੇ ਉਸ ਨੂੰ ਜਿਹੜਾ ਦੁਬਾਰਾ ਪਲਟੀ ਮਾਰਨ ਤੇ ਮਜਬੂਰ ਕੀਤਾ, ਔਰ ਕਿਸ ਅੰਦਾਜ਼ ਦੇ ਵਿੱਚ ਉਹਨੇ ਰਿਜ਼ਾਈਨ ਕੀਤਾ, ਫਿਰ ਜਾ ਕੇ ਅਗਲੇ ਦਿਨ ਸਹੁੰ ਚੁੱਕੀ। ਉਹੀ ਡਰਾਮੇ ਦਾ ਰਿਪੀਟ ਬਟ ਵਿਦ ਅ ਲਿਟਲ ਬਿਟ ਡਿਫਰੈਂਸ। ਔਰ ਇਹ ਉਹੀ ਹਰਿਆਣਾ ਸਟੇਟ ਹੈ। ਇੱਕ ਲਫ਼ਜ਼ ਜਿਹੜਾ ਪੋਲੀਟੀਕਲ ਜ਼ਾਰਗਨ ਦੇ ਵਿੱਚ ਇਸਤੇਮਾਲ ਹੋਣਾ ਸ਼ੁਰੂ ਹੋਇਆ ਸੀ ਇੱਕ ਜ਼ਮਾਨੇ 'ਚ, ਆਇਆ ਰਾਮ ਗਿਆ ਰਾਮ, ਉਹ ਹਰਿਆਣੇ ਤੋਂ ਹੀ ਹੋਇਆ ਸੀ ਕਿ ਭਾਈ ਜਿਸ ਤੇਜ਼ੀ ਨਾਲ ਅੱਜ ਸ਼ਾਮ ਨੂੰ ਇਸ ਪਾਰਟੀ 'ਚ ਹੈ, ਅਗਲੀ ਸਵੇਰ ਇੱਧਰ ਹੈ, ਫਿਰ ਉਸ ਤੋਂ ਅਗਲੀ ਸਵੇਰ ਇੱਧਰ ਹੈ। ਹੁਣ ਇਸ ਸਾਰੇ ਨੂੰ ਚੈੱਕ ਕਰਨ ਲਈ ਹੀ ਇੱਕ ਲਾਅ ਬਾਅਦ ਦੇ ਵਿੱਚ ਬਣਿਆ ਕਿ ਭਾਈ ਬੰਦਾ ਚੁਣ ਕੇ ਕਿਸੇ ਪਾਰਟੀ 'ਚੋਂ ਆਉਂਦਾ ਹੈ, ਮੁੜ ਕੇ ਉਹਨੂੰ ਲਾਲਚ ਦੇ ਕੇ, ਪੈਸੇ ਦੇ ਕੇ, ਡਰ ਦੇ ਕੇ ਜਾਂ ਕੋਈ ਹੋਰ ਮਿਨਿਸਟਰੀ ਦਾ ਲੋਭ ਦੇ ਕੇ ਉਹਨੂੰ ਦੂਜੇ ਲੈ ਜਾਂਦੇ ਨੇ। ਸੋ ਇਹ ਜਿਹੜਾ ਲਾਅ ਬਣਿਆ, ਜਿਹੜਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਅਸੈਂਬਲੀਆਂ ਔਰ ਪਾਰਲੀਮੈਂਟ ਦੇ ਉੱਤੇ ਵੀ ਇੰਪਲੀਮੈਂਟ ਹੁੰਦਾ ਹੈ ਕਿ ਦਲ ਬਦਲ ਨਹੀਂ ਹੋ ਸਕਦਾ। ਅੱਧਿਓਂ ਜ਼ਿਆਦਾ ਮੈਂਬਰ ਜਦੋਂ ਤੱਕ ਜਿਹੜੇ ਨੇ ਉਹ ਆਪਣਾ ਅੱਡ ਗਰੁੱਪ ਬਣਾ ਸਕਦੇ ਨੇ। ਲੇਕਿਨ ਹੁਣ ਤੁਸੀਂ ਦੇਖੋਗੇ ਕਿ ਉਸੇ ਦਾ ਹੀ ਮਿਸਯੂਜ਼ ਹੋ ਰਿਹਾ। ਹੁਣ ਹਰਿਆਣੇ ਦੇ ਸਿਨੈਰੀਓ ਤੇ ਅਸੀਂ ਆਉਂਦੇ ਹਾਂ ਵੀ ਪਹਿਲੀ ਗੱਲ ਤਾਂ ਇਸ ਵੇਲੇ ਜਿਹੜਾ ਹੁਣ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦਾ ਹਾਲ ਦੇਖ ਲਓ, ਦੋਨੋਂ ਰਿਜ਼ਾਈਨ ਕਰ ਚੁੱਕੇ ਨੇ, ਇੱਕੋ ਹੀ ਰਹਿ ਗਿਆ।
ਜੀ ਔਰ ਕਿਸੇ ਵੇਲੇ ਵੀ ਮਾਰਚ ਦਾ ਮਹੀਨਾ ਚੱਲ ਰਿਹਾ, ਅੱਜ ਅਸੀਂ 12 ਤਰੀਕ ਨੂੰ ਗੱਲ ਕਰ ਰਹੇ ਹਾਂ, ਅਗਲੇ 4-5 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਇਲੈਕਟਰਲ ਕੋਡ, ਜਿਹਨੂੰ ਕੋਡ ਆਫ ਕੰਡਕਟ ਚੋਣਾਂ ਤੇ ਲਾਗੂ ਹੋਣ ਵਾਲਾ ਹੈ, ਜਿਸ ਤੋਂ ਬਾਅਦ ਕੋਈ ਫੇਵਰ ਨਹੀਂ ਦਿੱਤੀ ਜਾ ਸਕਦੀ, ਕੋਈ ਉਦਘਾਟਨ ਨਹੀਂ ਹੁੰਦੇ, ਕੋਈ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਸਕਦੀਆਂ, ਕੋਈ ਮੇਜਰ ਫੈਸਲੇ ਨਹੀਂ ਲਏ ਜਾ ਸਕਦੇ ਜੀ। ਔਰ ਇਸ ਪੀਰੀਅਡ 'ਚ ਬੀਜੇਪੀ ਨੇ ਹਾਲਾਂ ਦਮਗਜ਼ੇ, ਭਾਵੇਂ ਉਹ 370 ਸੀਟਾਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਆਰਟੀਕਲ 370 ਹਟਾਇਆ ਤੇ ਦੂਜਾ ਤੀਜਾ ਕੀਤਾ, ਪਰ ਹੋਇਆ ਇਹ ਹੈ ਵੀ ਜਿਹੜੇ ਇਹਨਾਂ ਦੇ ਆਪਣੇ ਚੋਣ ਸਰਵੇਖਣ ਨੇ, ਜਿਹੜੇ ਆਪਣੇ ਐਕਸਪਰਟਸ ਰਾਹੀਂ ਜਿਹਦੇ 'ਚ ਬਾਹਰਲੀਆਂ ਦਾ ਵੀ ਮਦਦ ਲੈਂਦੇ ਨੇ, ਉਹ ਇਹਨਾਂ ਨੇ ਕਰਵਾ ਕੇ ਦੇਖਿਆ ਕਿ ਵੀ ਹਾਲ ਬੀਜੇਪੀ ਦਾ ਮਾੜਾ ਹੈ ਵਿਦਨ। ਕਿਉਂਕਿ ਜੇ ਅਸੀਂ 2019 ਦੇ ਵਿੱਚ ਬੀਜੇਪੀ ਦੀ ਪਰਫਾਰਮੈਂਸ ਦੇਖੀਏ ਤੇ 300 ਪਲੱਸ ਸੀਟਾਂ ਜਿਹੜੀਆਂ ਬੀਜੇਪੀ ਨੂੰ ਮਿਲੀਆਂ, ਉਹਦੇ 'ਚ ਜਿਹਨੂੰ ਹਿੰਦੂ ਬੈਲਟ ਜਾਂ ਹਿੰਦੀ ਬੈਲਟ ਕਿਹਾ ਜਾਂਦਾ ਹੈ, ਇਹਦੇ 'ਚ N ਬਲਾਕ ਜਿਹੜੀਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਗਈਆਂ, ਜਿੱਥੇ ਈਵਨ ਵਿਰੋਧੀ ਹਕੂਮਤਾਂ ਵੀ ਸੀ, ਕਾਂਗਰਸ ਦੀ ਹਕੂਮਤ ਵੀ ਕਿਤੇ, ਉੱਥੇ ਵੀ ਜਿਹੜੀ ਐਮਪੀ ਦੀਆਂ ਸੀਟਾਂ ਇਹਨਾਂ ਨੇ ਲਈਆਂ। ਈਵਨ ਹਰਿਆਣੇ ਦੇ ਹਵਾਲੇ ਨਾਲ ਵੀ ਜੇ ਅਸੀਂ ਦੇਖੀਏ, ਬੇਸ਼ੱਕ ਮਨੋਹਰ ਲਾਲ ਖੱਟੜ ਦੀ ਹਕੂਮਤ ਜਿਹੜੀ ਹੈ ਉਹ ਸੈਕੰਡ ਟਾਈਮ ਬਣੀ, ਮਾਈਨੋਰਟੀ ਦੀ ਪਾਰਟੀ ਨੂੰ ਮੈਜੋਰਟੀ ਨਹੀਂ ਸੀ ਮਿਲੀ, ਔਰ 10 ਸੀਟਾਂ ਦੇ ਨਾਲ ਜਿਹੜੀ ਓਮ ਪ੍ਰਕਾਸ਼ ਚੌਟਾਲਾ ਜਾਂ ਚੌਧਰੀ ਦੇਵੀ ਲਾਲ ਦੀ ਲੈਗੇਸੀ, ਉਹਦਾ ਲੋਕ ਦਲ ਇਨਸਾਫ ਹੈ ਕਿ ਲੋਕ ਦਲ ਕੋਈ ਹੋਰ ਹੈ, ਪਰ ਉਹਨਾਂ ਦੇ ਕੋਲ 10 ਸੀਟਾਂ ਸੀ ਟੋਟਲ। ਜੇ ਮੈਂ ਗਲਤ ਨਾ ਹੋਵਾਂ ਤਾਂ ਹਰਿਆਣਾ ਵਿਧਾਨ ਸਭਾ ਦੀਆਂ ਸ਼ਾਇਦ 80 ਜਾਂ ਦੇ ਕਰੀਬ ਸੀਟਾਂ ਨੇ। ਸੋ ਬੀਜੇਪੀ ਸ਼ਾਰਟ ਸੀ 4-5 ਸੀਟਾਂ ਤੋਂ। ਸੋ ਉਹ ਹਰਿਆਣਾ ਦਾ ਉਹਦਾ ਓਮ ਪ੍ਰਕਾਸ਼ ਚੌਟਾਲੇ ਦਾ ਹੀ ਮੁੰਡਾ, ਭਰਾ ਕਜ਼ਨ, ਇੱਕ ਦੂਜੇ ਨਾਲ, ਇੱਕ ਇਨਸਾਫ ਦਲ ਲੋਕ ਦਲ ਹੈ ਤੇ ਇੱਕ ਦੂਜਾ ਹੈ ਜੀ, ਉਹਨੇ ਇਸ ਸ਼ਰਤ ਤੇ ਜੁਆਇਨ ਕੀਤਾ ਕਿ ਡਿਪਟੀ ਚੀਫ ਮਿਨਿਸਟਰੀ ਮੇਰੀ ਹੋਏਗੀ, ਔਰ ਵਜ਼ੀਰ ਵੀ 2-3 ਉਹਨੇ ਲਏ, ਔਰ ਇਵੇਂ ਉਹਦੇ ਜਿਹੜੇ 10 MLA ਚੁਣੇ ਜਿੱਤੇ ਸੀ, ਉਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ ਹਕੂਮਤ ਬਣਾਈ। 3-4 ਇੰਡੀਪੈਂਡੈਂਟਸ ਨੇ ਵੀ ਜੁਆਇਨ ਕੀਤਾ। ਹੁਣ ਜਿਹੜੇ ਇਹਨਾਂ ਨੇ ਇਲੈਕਸ਼ਨ ਸਰਵੇ ਥਾਂ ਹੀ ਕਰਵਾਏ ਨੇ, ਔਰ ਪਿਛਲੀਆਂ 2019 ਦੀਆਂ ਪਾਰਲੀਮੈਂਟ ਚੋਣਾਂ 'ਚ 10 ਪਾਰਲੀਮੈਂਟ ਦੀਆਂ ਸੀਟਾਂ ਹਰਿਆਣੇ 'ਚੋਂ ਆਉਂਦੀਆਂ ਨੇ, 9 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ, ਸਿਰਫ ਇੱਕ ਸੀਟ ਜਿਹੜੀ ਹੈ ਉਹ ਸ਼ਾਇਦ ਕਾਂਗਰਸ ਨੂੰ ਮਿਲੀ ਸੀ। ਹੁਣ ਇਸ ਸਭ ਦੇ ਚੱਲਦਿਆਂ ਉਹਨਾਂ ਨੇ ਦੇਖਿਆ ਕਿ ਵੀ ਜਿਹੜਾ ਅੱਜ ਦਾ ਇਹਦੀ ਪਰਫਾਰਮੈਂਸ ਹੈ ਮਨੋਹਰ ਲਾਲ ਖੱਟੜ ਗੌਰਮੈਂਟ ਦੀ, ਜਾਂ ਹਰਿਆਣੇ ਦੀ ਉਹ ਬੈਲਟ, ਉਹ ਹਿਸਾਰ ਹੋਏ, ਉਹ ਕੁਰੂਕਸ਼ੇਤਰ ਹੋਏ, ਉਹ ਅੰਬਾਲਾ ਹੋਏ, ਕਿਉਂਕਿ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਚੱਲੀ, ਉਹਨੇ ਵੀ ਇਹਦੀ ਪਪੂਲੈਰਿਟੀ ਨੂੰ ਖੋਰਾ ਲਾਇਆ ਸੀ ਮਨੋਹਰ ਲਾਲ ਖੱਟੜ ਦੀ ਸਰਕਾਰ ਦੀ। ਉਸ ਤੋਂ ਪਹਿਲਾਂ ਇੱਕ ਇੰਡੀਪੈਂਡੈਂਟ ਜਿਹੜਾ ਐਜੀਟੇਸ਼ਨ ਜਾਟ ਰਿਜ਼ਰਵੇਸ਼ਨ ਦੇ ਥੱਲੇ ਚੱਲਿਆ ਸੀ, ਜਿਹਦੇ 'ਚ ਕਾਫੀ ਕ੍ਰਿਮੀਨਲ ਐਕਟੀਵਿਟੀ ਵੀ ਹੋਈ ਸੀ, ਉਸ ਤੋਂ ਵੀ ਜਾਟ ਬੈਲਟ ਦੇ ਵਿੱਚ ਜਿਹੜਾ ਇਹ ਬਿਲਕੁਲ ਅਨਪੋਪੂਲਰ ਸੀ। ਔਰ ਇਹਨਾਂ ਨੇ ਦੇਖਿਆ ਵੀ ਜਿਹੜੀ ਜਾਟ ਫਰੈਕਸ਼ਨ ਦੇ ਨਾਲ ਅਸੀਂ ਅਲਾਈਅੰਸ ਕਰਕੇ ਤੁਰੇ ਵੀ ਹੋਏ ਆ, ਇਹ ਸਾਨੂੰ ਆਉਣ ਵਾਲੀਆਂ ਇਹਨਾਂ ਦੇ ਵਿੱਚ ਨਜ਼ਰ ਉਹਨਾਂ ਨੂੰ ਆ ਰਿਹਾ ਸੀ, ਇਹ ਜਿਹੜੀ ਇਨਸਾਈਡ ਹੈ ਕਿ 10 ਚੋਂ ਸਿਰਫ 2 ਜਾਂ 3 ਸੀਟਾਂ ਬੀਜੇਪੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਸੀ। ਔਰ ਜਿਹੜੀਆਂ ਚੋਣਾਂ ਹੋਣੀਆਂ ਨੇ, ਹਰਿਆਣੇ ਦੀ ਅਸੈਂਬਲੀ ਟਰਮ ਮੁੱਕ ਚੁੱਕੀ ਹੈ, ਉਹ ਸਾਈਮਲਟੇਨੀਅਸਲੀ ਹੋਣੀਆਂ ਨੇ, ਵਿਧਾਨ ਸਭਾ ਦੀਆਂ ਵੀ ਪਾਰਲੀਮੈਂਟ ਦੀਆਂ ਵੀ ਜੀ। ਸੋ ਇਹ ਜਿਹੜਾ ਜੋ ਕੁਝ ਹਰਿਆਣੇ ਦੇ ਵਿੱਚ ਕੀਤਾ ਇਹਨਾਂ ਨੇ, ਇਹਦਾ ਵਿਧਾਨ ਸਭਾ ਉਹ ਲੈਣ ਜਾਂ ਨਾ ਲੈਣ, ਉਹਨਾਂ ਨੂੰ ਇਹ ਹੈ ਵੀ ਵਿਧਾਨ ਸਭਾ ਕੋਈ ਵੀ ਆ ਜਾਏ, ਅਸੀਂ ਉਹੀ ਚੋਰ ਬਾਜ਼ਾਰੀ ਨਾਲ, ਜਿਵੇਂ ਹਿਮਾਚਲ ਦੇ ਵਿੱਚ 6 MLA ਖਰੀਦ ਕੇ ਰਾਜ ਸਭਾ ਦਾ ਮੈਂਬਰ ਆਪਣਾ ਬਣਾ ਲਿਆ, ਯੂਪੀ ਦੇ ਵਿੱਚ ਜੇ 6 ਉਹਨਾਂ ਦੇ ਜਾਂ ਮੈਂਬਰ ਆ ਸਕਦੇ ਸੀ, ਉਹ 7 ਲੈ ਲਏ, ਕਿ ਵੀ ਅਸੀਂ ਉਹ ਖੇਡ ਤਾਂ ਖੇਡ ਸਕਦੇ ਹਾਂ। ਪਰ ਇਸ ਵੇਲੇ ਜਦੋਂ ਉਹਨਾਂ ਨੂੰ ਪਾਰਲੀਮੈਂਟ 'ਚੋਂ ਦੇਖਦੇ ਨੇ ਕਿ ਭਾਈ, ਔਰ ਇਹ ਤੁਹਾਨੂੰ ਬੀਜੇਪੀ ਦੀ ਇਹਦੇ 'ਚ ਕਾਹਲੀ ਵੀ ਨਜ਼ਰ ਆਏਗੀ ਕਿ ਕਿੱਥੇ ਤਾਂ ਇਹ ਬਿਲਕੁਲ ਇਹਨਾਂ ਨੇ ਖੇਤਰੀ ਦਲਾਂ ਨੂੰ, ਰੀਜਨਲ ਪਾਰਟੀਜ਼ ਨੂੰ ਬਿਲਕੁਲ ਇਗਨੋਰ ਕਰਤਾ ਸੀ। ਹੁਣ ਆਲ ਆਫ ਅ ਸਡਨ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਅਸੀਂ ਤਾਂ ਜਿਹੜਾ ਉਹ 200 ਸੀਟਾਂ ਦੇ ਨੇੜੇ ਵੀ ਨਹੀਂ ਪਹੁੰਚ ਰਹੇ ਜੋ ਉਹਨਾਂ ਦੇ ਸਰਵੇ ਨੇ। ਇਸ ਲਈ ਤੁਸੀਂ ਦੇਖੋਗੇ ਚੰਦਰਬਾਬੂ ਨਾਇਡੂ ਦੀ ਪਾਰਟੀ ਨਾਲ ਅਲਾਈਅੰਸ ਹੋ ਗਿਆ, ਉੱਥੇ 38 ਸੀਟਾਂ ਚੋਂ 10 ਸੀਟਾਂ ਲੈ ਕੇ ਬੜੇ ਸੈਟੀਸਫਾਈਡ ਨੇ। ਬੀਜੂ ਦਲ ਨਾਲ ਆਲਰੇਡੀ ਗੱਲਬਾਤ ਚੱਲ ਰਹੀ ਹੈ ਉੜੀਸਾ 'ਚ, ਨਤੀਸ਼ ਕੁਮਾਰ ਦੇ ਨਾਲ ਆਲਰੇਡੀ ਇਹਨਾਂ ਨੇ ਅਲਾਈਅੰਸ ਕਰ ਲਿਆ ਹੈ। ਅਕਾਲੀ ਦਲ ਵਾਲੇ ਡੀਕਦੇ ਨੇ ਇੱਥੇ 6-7 ਦੇ ਥੱਲੇ ਕਿਸੇ ਵੇਲੇ ਵੀ। ਅੱਜ ਸੁਖਬੀਰ ਬਾਦਲ ਨੇ ਮਿਲਣਾ ਸੀ ਜਗੀਰ ਕੌਰ ਨੂੰ, ਢੀਂਡਸਾ ਆਲਰੇਡੀ ਆ ਗਿਆ। ਸੋ ਇਹ ਟੁਗੈਦਰਨੈਸ ਦੇ ਨਾਲ ਅਕਾਲੀ ਦਲ ਦੇ ਨਾਲ ਅਲਾਈਅੰਸ ਵੀ ਬੀਜੇਪੀ ਦਾ ਹੋਏਗਾ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਇਹ ਜਿਹੜੀ ਚੇਂਜ ਆਈ, ਉਹਨਾਂ ਨੇ ਦੇਖਿਆ ਕਿ ਭਾਈ
मनोहर लाल खट्टर ਜਿਹੜਾ ਇਹਦੀ ਕੋਈ ਪਪੂਲੈਰਿਟੀ ਵੀ ਨਹੀਂ ਹੈ ਔਰ ਵੈਸੇ ਵੀ ਇੱਕ ਅਰਬਨ ਸੈਕਟਰ ਚੋਂ ਲਿਆਂਦਾ ਮੋਦੀ ਦਾ ਯਾਰ ਔਰ ਮੋਦੀ ਨੇ ਅਜੇ 2 ਦਿਨ ਪਹਿਲਾਂ ਜੇ ਅਸੀਂ ਦਰੀ ਤੇ ਵੀ ਇਕੱਠੇ ਸੌਂਦੇ ਰਹੇ ਹਾਂ ਖੱਟੜ ਦੇ ਕੋਲ ਇੱਕ ਮੋਟਰਸਾਈਕਲ ਸੀ ਉਹਦੇ ਤੇ ਮੈਨੂੰ ਘੁਮਾਉਂਦਾ ਰਿਹਾ ਔਰ ਫਲਾਣਾ ਢਿਮਕਾ ਲੇਕਿਨ ਇਹਨਾਂ ਨੇ ਇਹ ਇਸ ਕਿਸਮ ਦੇ ਡਰਾਮੈਟਿਕ ਫੈਸਲਿਆਂ ਲਈ ਇਹ ਜਾਣੇ ਜਾਂਦੇ ਨੇ ਔਰ ਇਸ 'ਚ 2 ਉਹਨਾਂ ਨੇ ਹਾਸਲ ਕਰਨੇ ਚਾਹੇ ਇੱਕ ਤਾਂ ਜਿਹੜੇ ਵੀ ਪਿਛਲੀ ਸਰਕਾਰ ਦੇ ਮਾੜੇ ਕੰਮ ਨੇ ਉਹ ਖੱਟੜ ਦੇ ਖਾਤੇ 'ਚ ਪੈ ਜਾਣਗੇ ਨਵਾਂ ਚਿਹਰਾ ਅਸੀਂ ਲਿਆਂਦਾ ਸੈਕੰਡਲੀ ਜਦੋਂ ਦਾ ਇਹ ਜਿਹਨੂੰ ਇਹ ਤਾਂ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਸੀ ਬੀਜੇਪੀ ਵਾਲੇ ਲੇਕਿਨ ਇਹ ਜਿਹੜਾ ਇੱਕ ਮੰਗ ਯੂਪੀ ਬਿਹਾਰ ਦੇ ਵਿੱਚ ਖੜੀ ਹੋਈ ਔਰ ਜਿਹਦੇ 'ਚ BC OBC SC ST ਜਿਹੜੀ ਮੈਂ 80% ਤੋਂ ਜ਼ਿਆਦਾ ਕਿਹਾ ਜਿਹੜੇ ਲੋਕ ਨੇ ਜੀ ਇਹਨਾਂ ਦੀਆਂ ਵੋਟਾਂ ਗੇਮ ਚੇਂਜਰ ਨੇ ਸੋ ਇਸ ਲਈ ਬੀਜੇਪੀ ਨੇ ਇਹ ਦੇਖਿਆ ਕਿ ਵੀ ਦੂਜੇ ਪਾਸੇ ਮਹਾਗਠਬੰਧਨ ਵਾਲੇ ਜ਼ਾਤ ਆਧਾਰਿਤ ਜਨਗਣਨਾ ਦੀ ਮੰਗ ਵੀ ਕਰ ਰਹੇ ਨੇ ਔਰ ਉਹਨਾਂ ਨੇ ਇਹ ਪਹਿਲਾਂ ਤਾਂ ਵਿਰੋਧ ਕਰਦੇ ਰਹੇ ਜਦੋਂ ਈਵਨ ਕਰਪੂਰੀ ਠਾਕਰ ਦੇ ਵੇਲੇ ਇਸ ਦੀ ਮੰਗ ਉੱਠੀ ਸੀ ਬਿਹਾਰ ਦੇ ਵਿੱਚ ਪਰ ਹੁਣ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਚਿਹਰੇ ਉਹ ਲਿਆਈਏ ਜਿਹੜੇ ਇਹ ਦੱਸਿਆ ਇਹ ਹੋਏ ਕਿ ਜੀ ਦੇਖੋ ਅਸੀਂ ਤਾਂ ਉਹਨਾਂ ਜ਼ਾਤਾਂ ਨੂੰ ਹੀ ਤਰਜੀਹ ਦੇ ਰਹੇ ਹਾਂ ਜਿਹੜੀਆਂ ਬੈਕਵਰਡ ਕਲਾਸ ਨੇ ਜਾਂ OBC ਨੇ ਇਹਨਾਂ ਕਾਰਨਾਂ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਨੇ ਐਨ ਚੋਣਾਂ ਤੋਂ ਬਾਅਦ ਜਿਹੜਾ ਉਹ ਸ਼ਿਵਰਾਜ ਸਿੰਘ ਚੌਹਾਨ ਨੂੰ ਹਟਾ ਕੇ OBC ਨੂੰ ਲਿਆਂਦਾ ਚੀਫ ਮਿਨਿਸਟਰ ਦੇ ਤੌਰ ਤੇ ਔਰ ਹੁਣ ਜਿਹਨੂੰ ਐਜ਼ ਏ ਚੀਫ ਮਿਨਿਸਟਰ ਲਿਆਂਦਾ ਉਹ OBC ਸੈਣੀ ਕਾਸਟ ਦੇ ਨਾਲ ਜੋ ਉਹਦੇ ਨਾਂ ਦੇ ਨਾਲ ਲੱਗਾ ਹੋਇਆ ਉਸ ਦੇ ਨਾਲ ਕਿ ਜੀ ਇਹ ਦੱਸਣ ਦੇ ਲਈ ਕਿ ਜੀ ਅਸੀਂ ਵੀ OBC ਔਰ BC ਔਰ ਦੂਸਰਿਆਂ ਨੂੰ ਜਿਹੜਾ ਉਹ ਤਰਜੀਹ ਦੇ ਰਹੇ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਦੇ ਥੱਲੇ ਖੱਟੜ ਸਰਕਾਰ ਦੀ ਅਨਪੋਪੂਲੈਰਿਟੀ ਔਰ ਖਾਸ ਤੌਰ ਤੇ ਉਹਨਾਂ ਨੇ ਦੇਖਿਆ ਵੀ ਜਿਸ ਕਿਸਮ ਦਾ ਰੋਹ ਕਿਸਾਨ ਭਾਈਚਾਰੇ 'ਚ ਹੈ ਜਾਟ ਵੱਡੀ ਗਿਣਤੀ 'ਚ ਵੀ ਇਹਨਾਂ ਦੀਆਂ ਵੋਟਾਂ ਜਿਹੜਾ ਦੁਸ਼ਯੰਤ ਚੌਟਾਲਾ ਨਾਲ ਲਾਇਆ ਹੋਇਆ ਸੀ ਵੀ ਇਸ ਰਾਹੀਂ ਮਿਲਣੀਆਂ ਨਹੀਂ ਨੇ ਔਰ ਬੀਜੇਪੀ ਸੋਲੋ ਜਾ ਕੇ ਉਹੀ ਜੋ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਬਿਲਕੁਲ ਉਹਨੂੰ ਪਾਸੇ ਕਰਕੇ ਔਰ ਆਪਣੇ ਸਿਰ ਤੇ ਨਵੇਂ ਚਿਹਰੇ ਅੱਗੇ ਲਿਆ ਕੇ ਜਿਹੜਾ ਰੇਸ ਸ਼ੁਰੂ ਕੀਤੀ ਹੈ ਸੋ ਇਹ ਇਸ ਕਿਸਮ ਦਾ ਯਤਨ ਹੈ ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਹੈ ਪਰ ਅਗੇਨ ਇਹਨੂੰ ਮੈਂ ਉਸੇ ਹੀ ਠੱਗੋਕਰੇਸੀ ਦੇ ਨਾਲ ਜੋੜ ਕੇ ਹੀ ਦੇਖਦਾ ਜਿਹੜੀ ਕਿ ਇਸ ਇਲੈਕਟੋਰਲ ਪੋਲਿਟਿਕਸ ਦਾ ਹੁਣ ਇਨਹੈਰੈਂਟ ਪਾਰਟ ਬਣ ਚੁੱਕੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਵੀ ਵੋਟਾਂ ਦੀ ਵੰਡ ਹੈਗੀ ਹੈ ਕਿਸ ਹਿਸਾਬ ਨਾਲ ਹੁੰਦੀ ਹੈ ਤੇ ਜਿਹੜੀ ਜਾਟਾਂ ਦੀ ਵੋਟ ਉਹ ਸਮਝਦੇ ਆ ਵੀ ਸਾਨੂੰ ਨਹੀਂ ਮਿਲਣੀ ਤੇ ਫਿਰ ਦੂਜੀ ਲਾਈਨ ਹੋ ਜਾਂਦੀ ਹੈ ਵੀ ਜੇ ਸਾਨੂੰ ਨਹੀਂ ਮਿਲਣੀ ਤੇ ਫਿਰ ਦੂਜਿਆਂ ਨੂੰ ਵੀ ਨਾ ਮਿਲੇ ਉਹ ਵੀ ਕਾਂਗਰਸ ਦੇ ਵਿੱਚ ਦੋਵੇਂ ਚੌਟਾਲਿਆਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਸਾਰਿਆਂ 'ਚ ਵੰਡੀ ਜਾਵੇ ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306 ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਇਸੇ ਟੌਪਿਕ ਦੇ ਨਾਲ ਹੀ ਮਤਲਬ ਅਸੀਂ ਥੋੜਾ ਜਿਹਾ ਇਹਨੂੰ ਬ੍ਰੌਡਰ ਕੰਟੈਕਸਟ ਦੇ ਵਿੱਚ ਸਮਝਣ ਦਾ ਯਤਨ ਕਰੀਏ, ਸਾਡੇ ਦਰਸ਼ਕਾਂ ਦੇ ਲਈ ਵੀ ਤੇ ਸਾਡੇ ਲਈ। ਤੇ ਜਦੋਂ ਅਸੀਂ ਬੀਜੇਪੀ ਦੀ ਚੋਣ ਨੀਤੀ ਦੀ ਗੱਲ ਕਰਦੇ ਹਾਂ, ਮਤਲਬ ਇਹਦੇ ਵਿੱਚ ਇੱਕ ਫੈਕਟਰ ਨਹੀਂ ਹੈਗਾ ਜਾਂ ਇੱਕ ਲੇਅਰ ਨਹੀਂ ਹੈਗੀ ਜਿਹਦੇ ਤੇ ਕੰਮ ਕੀਤਾ ਜਾ ਰਿਹਾ, ਮਲਟੀਪਲ ਚੀਜ਼ਾਂ ਦੇ ਉੱਤੇ ਸਾਈਮਲਟੇਨੀਅਸਲੀ ਜਿਹੜਾ ਕੰਮ ਹੈ ਉਹ ਚੱਲ ਰਿਹਾ ਆ। ਤੁਸੀਂ ਅਲਾਈਅੰਸਿਸ ਦੀ ਗੱਲ ਕੀਤੀ ਹੈ ਵੀ ਵੱਖਰਿਆਂ ਸੂਬਿਆਂ ਦੇ ਵਿੱਚ ਜਿਹੜਾ ਇਹਨਾਂ ਦਾ NDA ਅਲਾਈਅੰਸ ਪਹਿਲਾਂ ਸੀ, ਉਸੇ ਦੇ ਥੱਲੇ ਮਤਲਬ ਹੁਣ ਸਾਰਿਆਂ ਦੇ ਨਾਲ ਕੋਈ ਰੁੱਸਿਆ ਉਹਨੂੰ ਮਨਾਉਣ ਦੀ ਲਾਈਨ ਹੈ। ਅਕਾਲੀਆਂ ਤੋਂ ਲੈ ਕੇ ਅਸੀਂ ਪੰਜਾਬ ਤੋਂ ਲੈ ਕੇ ਕਰਨਾਟਕਾ, ਕੇਰਲਾ ਤੱਕ ਦਾ ਜਦੋਂ ਦੇਖਦੇ ਹਾਂ, ਥਾਂ ਥਾਂ ਤੇ ਇਹ ਲਾਈਨ ਜਿਹੜੀ ਹੈ ਨਜ਼ਰ ਆ ਰਹੀ ਹੈ। ਸੋ ਬੀਜੇਪੀ ਦੇ ਜਿਹੜੇ ਆਪਣੇ ਏਜੰਡੇ ਦੀ ਨੀਤੀ ਹੁੰਦੀ ਹੈ, ਪੋਲਰਾਈਜੇਸ਼ਨ, ਧਰੁਵੀਕਰਨ, ਜਿਹੜੀ ਵੋਟ ਪੋਲਿਟਿਕਸ, ਜਾਟਾਂ ਤੋਂ ਲੈ ਕੇ ਜਿਹੜੀ ਕਾਸਟ ਸਿਸਟਮ ਦੀ ਪੋਲਿਟਿਕਸ ਹੈਗੀ ਹੈ, ਖਾਸ ਤੌਰ ਤੇ ਕਾਓ ਬੈਲਟ ਦੇ ਵਿੱਚ, ਉਹਨੂੰ ਵੀ ਫੁੱਲੀ ਐਕਸਪਲੋਇਟ ਕਰਨ ਦੀ ਲਾਈਨ ਹੈ। ਫਿਰ ਜਿਹੜਾ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦਾ ਜਿਹੜਾ ਐਲਾਨ ਕੀਤਾ ਆ, ਉਹਦੇ ਤੇ ਇੱਕ ਵੱਖਰੀ ਡਿਬੇਟ ਹੈਗੀ ਹੈ। ਧਾਰਾ 370 ਹਟਾਉਣ ਦਾ ਮੋਦੀ ਦੇ ਕਸ਼ਮੀਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਮਤਲਬ ਉਹ ਕੀਤਾ, ਉਹਨੂੰ ਪ੍ਰੈਜ਼ੈਂਟ ਕਰਨ ਦੀ ਨੀਤੀ ਹੈ। ਫਿਰ ਅਯੁੱਧਿਆ, ਰਾਮ ਮੰਦਿਰ ਜਾਂ ਜਿਹੜੀ ਹਿੰਦੂਤਵਾਦੀ ਲਾਈਨ ਹੈ ਉਹ ਤੇ ਆਲਰੇਡੀ ਚੱਲ ਰਹੀ ਹੈ। ਉਹ ਉਨੀ ਵੱਡੀ ਨਹੀਂ ਬਣੀ ਜਿੰਨਾ ਮੈਂ ਸਮਝਦਾ ਵੀ ਉਹ ਦੇਖਦੇ ਸੀ ਵੀ ਸ਼ਾਇਦ ਇਸੇ ਦੇ ਥੱਲੇ ਅਸੀਂ ਸਾਰਾ ਕੁਝ ਲੈ ਜਾਵਾਂਗੇ। ਸੋ ਹੁਣ ਮਲਟੀਪਲ ਜਿਹੜੇ ਐਵਨਿਊਜ਼ ਨੇ ਉਹ ਖੋਲੇ ਹੋਏ ਨੇ। ਥੋੜਾ ਜਿਹਾ ਉਹ ਦੱਸੋ ਜਾਂ ਉਹ ਸਮਝਾਓ ਕਿ ਕਿਹੜੀਆਂ ਕਿਹੜੀਆਂ ਨੀਤੀਆਂ ਇਸ ਵਕਤ ਇਨ ਪਲੇ ਹੈਗੀਆਂ ਨੇ ਬੀਜੇਪੀ ਦੀ ਜਿਹੜੀ ਇਹ ਲੋਕ ਸਭਾ ਇਲੈਕਸ਼ਨ ਦੇ ਲਈ। ਦੇਖੋ, ਇਸ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਟਰੂ ਜਮਹੂਰੀਅਤਾਂ ਜਾਂ ਡੈਮੋਕ੍ਰੇਸੀਜ਼ ਵੀ ਨੇ, ਜਿਨ੍ਹਾਂ 'ਚ ਅਸੀਂ ਵੈਸਟਰਨ ਡੈਮੋਕ੍ਰੇਸੀ ਜਾਂ ਈਵਨ ਅਮਰੀਕਨ ਸਿਸਟਮ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਵੀ ਇੱਕ ਇਹ ਜਿਹੜੀ ਸ਼ੋਮੈਨਸ਼ਿਪ ਹੈ ਜਾਂ ਕਿਹੜਾ ਇਸ਼ੂ ਇਲੈਕਸ਼ਨ ਤੋਂ ਠੀਕ ਪਹਿਲਾਂ ਵੋਟਾਂ ਤੋਂ ਹਾਈਲਾਈਟ ਹੋ ਜਾਂਦਾ ਹੈ, ਉਹ ਪ੍ਰਭਾਵਿਤ ਕਰਦਾ ਹੈ ਡਿਸੀਜਨ ਮੇਕਿੰਗ ਨੂੰ ਕਿ ਵੋਟਰ ਨੇ ਕਿਸ ਪਾਸੇ ਜਾਣਾ। ਇਹੀ ਕਾਰਨ ਹੈ ਕਿ ਬ੍ਰਿਟਨ ਦੇ ਇੱਕ ਲਾਰਡ ਨੇ ਇੱਕ ਵਾਰ ਕਿਹਾ ਸੀ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ, ਕਿਉਂਕਿ ਅਖੀਰਲੇ ਦਿਨਾਂ ਦੇ ਵਿੱਚ ਵੀ ਕਈ ਵਾਰ ਪਹਿਲੀ ਸਟੇਜ ਦੇ ਉੱਤੇ ਹਵਾ ਕਿਸੇ ਹੋਰ ਦੀ ਬਣੀ ਹੁੰਦੀ ਹੈ, ਲੇਕਿਨ ਅਚਾਨਕ ਕੋਈ ਐਸਾ ਵਾਕਿਆ ਆ ਜਾਂਦਾ ਹੈ ਜਿਹਦੇ ਥੱਲੇ ਐਗਜ਼ਿਸਟਿੰਗ ਸਟਰਕਚਰ ਨੂੰ ਕ੍ਰੈਡਿਟ ਜਾਂ ਡਿਸਕ੍ਰੈਡਿਟ ਈਦਰ ਵੇ ਕਿਤੇ ਵੀ ਉਹਨਾਂ ਦੇ ਖਾਤੇ 'ਚ ਪੈ ਜਾਏ ਔਰ ਟ੍ਰੈਂਡ ਉਸ ਕਿਸਮ ਦਾ ਬਣ ਜਾਂਦਾ ਹੈ। ਹਾਲਾਂ ਅਸੀਂ ਜਦੋਂ ਅਮਰੀਕਨ ਸਿਸਟਮ ਜਾਂ ਯੂਰਪੀਅਨ ਸਿਸਟਮ ਦੀਆਂ ਜਿਹੜੀਆਂ ਡੈਮੋਕ੍ਰੇਸੀਜ਼ ਨੇ ਉਹਨਾਂ 'ਚ ਦੇਖਦੇ ਹਾਂ ਤੇ ਜਿਹੜੀ ਇੰਟਰਨਲ ਇਕੋਨਮੀ ਹੈ ਉਹ ਮੇਨ ਫੈਕਟਰ ਹੁੰਦਾ ਹੈ। ਅਮਰੀਕਾ 'ਚ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ, ਸੋ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਜੇ ਫੂਡ ਔਨ ਦਾ ਟੇਬਲ ਹੈ, ਮਹਿੰਗਾਈ ਨਹੀਂ ਹੈ, ਜੌਬ ਮਾਰਕੀਟ ਚੰਗੀ ਆ, ਅਨਇੰਪਲੋਇਮੈਂਟ ਘੱਟ ਹੈ, ਤੇ ਇਹ ਇੱਕ ਵੱਡਾ ਫੈਕਟਰ ਹੁੰਦਾ ਹੈ ਜਿਹਨੂੰ ਫਿਰ ਜਿਹੜੇ ਸਟ੍ਰੈਟੇਜੀਸ਼ੀਅਨ ਹੁੰਦੇ ਨੇ ਪਾਰਟੀ ਦੇ, ਜਿਹੜੀ ਇਲੈਕਸ਼ਨ ਲੜ ਰਹੀ ਹੁੰਦੀ ਹੈ, ਉਹਨੂੰ ਹਾਈਲਾਈਟ ਕਰਦੇ ਨੇ। ਸੈਕੰਡਲੀ, ਅਮਰੀਕਾ ਜਾਂ ਵੈਸਟ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜੇ ਬੇਲੋੜੀਆਂ ਜੰਗਾਂ ਸ਼ੁਰੂ ਕੀਤੀਆਂ ਹੋਣ ਔਰ ਉਹਦੇ 'ਚ ਵੀ ਜਿਵੇਂ ਵੀਅਤਨਾਮ ਜੰਗ ਸੀ, ਡਰਾਫਟਿੰਗ ਹੋਏ ਕਿ ਫੋਰਸਫੁਲੀ ਹਰ 18 ਸਾਲ ਤੋਂ ਉੱਪਰ ਵਾਲੇ ਨੂੰ ਸਰਵ ਕਰਨਾ ਪਏਗਾ, ਉਹ ਉਦੋਂ ਫੋਰਨ ਪਾਲਿਸੀ ਜਿਹੜੀ ਹੈ ਉਹ ਡਿਸਟ੍ਰੈਸਫੁਲ ਹੁੰਦੀ ਹੈ, ਉਹ ਡਿਸਟ੍ਰੈਸਿੰਗ ਹੁੰਦੀ ਹੈ ਔਰ ਉਹ ਵੀ ਪ੍ਰਭਾਵਿਤ ਕਰਦੀ ਹੈ। ਔਰ ਉਦੋਂ ਜਿਵੇਂ ਇੱਕ ਮੂਵਮੈਂਟ ਖੜੀ ਹੋਈ ਅਮਰੀਕਾ 'ਚ ਕਿ ਜੀ ਵਾਪਸ ਲਿਆਓ, ਐਂਡ ਕਰੋ ਵੀਅਤਨਾਮ ਵਾਰ ਨੂੰ, ਔਰ ਜਿਹੜੇ ਨੇ ਉਹਨੂੰ ਡਰਾਫਟ ਨੂੰ ਡੌਜ ਕਰਕੇ ਖੱਬੇ ਸੱਜੇ ਨਿਕਲ ਰਹੇ ਸੀ, ਇਹ ਵੀ ਪ੍ਰਭਾਵਿਤ ਕਰਦੇ। ਹੁਣ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹਨੂੰ ਬੇਸ਼ੱਕ ਅੰਗਰੇਜ਼ਾਂ ਨੇ ਇਸ ਐਡਮਿਨਿਸਟ੍ਰੇਟਿਵ ਯੂਨਿਟ ਨੂੰ ਇੱਕ ਮੁਲਕ ਦਾ ਨਾਂ ਦੇ ਕੇ ਜਾਣ ਲੱਗੇ, 2 ਹਿੱਸਿਆਂ 'ਚ ਵੰਡ ਕੇ ਉਹ ਚਲੇ ਗਏ, ਲੇਕਿਨ ਤੁਸੀਂ ਦੇਖੋਗੇ ਕਿ ਜਿੱਥੇ 29 ਸੂਬੇ, 9 ਯੂਨੀਅਨ ਟੈਰੀਟਰੀਜ਼ ਔਰ ਜਿਨ੍ਹਾਂ ਦਾ ਇੱਕ ਦੂਜੇ ਨਾਲ ਨਾ ਕੋਈ ਜ਼ਬਾਨ ਦਾ ਤਾਲੁਕ ਹੈ, ਨਾ ਕੋਈ ਕਲਚਰ ਦਾ ਤਾਲੁਕ ਹੈ, ਨਾ ਕੋਈ ਪਹਿਰਾਵੇ ਦਾ ਤਾਲੁਕ ਹੈ, ਨਾ ਕੋਈ ਤਹਿਜ਼ੀਬ ਦੀ ਕਾਮਨਨੈਸ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹਿੰਦੂ ਤਵੀਆਂ ਨੇ, ਕਿਉਂਕਿ ਜੇ ਅਸੀਂ 2024 ਦੀਆਂ ਇਲੈਕਸ਼ਨਾਂ ਜਿਹਦੇ ਲਈ ਇਹ ਸਾਰੀ ਸਟ੍ਰੈਟਜੀ ਪੋਲਰਾਈਜੇਸ਼ਨ ਔਰ ਇਹ ਸਾਰੇ ਦਾ ਹੋ ਰਿਹਾ ਜ਼ਿਕਰ, ਉਹ ਤਾਂ ਪਾਰਲੀਮੈਂਟ ਦੇ ਨੂੰ ਦੀਆਂ ਚੋਣਾਂ ਨੂੰ ਜਿੱਤਣਾ ਜੀ। ਔਰ ਉਹਦੇ ਲਈ ਸਾਡੇ ਲਈ ਜਿਹੜੇ ਕੰਪੈਰੀਟਿਵ ਮਾਡਲ ਹੈ ਤੇ ਅਸੀਂ 2014 ਔਰ 2019 ਦੋਨਾਂ ਦਾ ਜ਼ਿਕਰ ਕਰਾਂਗੇ, ਕਿਉਂਕਿ ਉਹੀ ਹਕੂਮਤ ਹੈ ਜਿਹੜੀ ਆਪਣੀ 3rd ਟਰਮ ਜਿਹੜੀ ਹੈ ਉਹ ਹੁਣ ਲੈਣਾ ਚਾਹੁੰਦੀ ਜੀ। ਹੁਣ 2014 ਤੱਕ, ਹਾਲਾਂ 2004 ਤੋਂ 2014 ਤੱਕ 10 ਸਾਲ ਮਨਮੋਹਨ ਸਿੰਘ ਦੀ ਹਕੂਮਤ ਰਹੀ ਔਰ ਇਹਦੇ 'ਚ ਉਹਨਾਂ ਦੇ ਜਿਹੜੇ
ਸਵਰਨ ਐਨੇਮੀ ਵੀ ਹੋਣਗੇ ਕਾਂਗਰਸ ਦੇ, ਉਹ ਵੀ ਇਸ ਗੱਲ ਨੂੰ ਐਡਮਿਟ ਕਰਦੇ ਨੇ ਕਿ ਭਾਈ ਉਹ ਇੱਕ ਇਮਾਨਦਾਰ ਚਿਹਰਾ ਹੀ ਨਹੀਂ ਸੀ। ਉਸ ਨੇ ਮੁਲਕ ਦੀ ਇਕਨੋਮੀ ਨੂੰ, ਕਿਉਂਕਿ ਮਨਮੋਹਨ ਸਿੰਘ ਦਾ ਸਫ਼ਰ ਕੋਈ 2004 ਤੋਂ ਸ਼ੁਰੂ ਨਹੀਂ ਸੀ ਹੋਇਆ, ਉਸ ਦਾ ਸਫ਼ਰ 1991-92 ਦੇ ਵਿੱਚ ਜਦੋਂ ਐਜ਼ ਏ ਫਾਈਨੈਂਸ ਮਿਨਿਸਟਰ ਨਰਸਿਮਹਾ ਰਾਓ ਦੀ ਕੈਬਨਿਟ ਦੇ ਵਿੱਚ ਜਿਹੜਾ, ਔਰ ਇਹ ਉਹ ਪੀਰੀਅਡ ਸੀ ਕਿ ਭਾਰਤ ਇੰਨਾ ਕਰਜ਼ਾਈ ਹੋ ਚੁੱਕਾ ਸੀ, ਦੁਨੀਆ ਦੇ ਵਿੱਚ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ ਤੀਸਰਾ ਵਰਸਟ ਡੈਟਰ ਸੀ, ਉਹਦੇ ਤੇ ਕਰਜ਼ ਸੀ। ਔਰ ਚੰਦਰ ਸ਼ੇਖਰ ਦੀ ਹਕੂਮਤ ਵੇਲੇ ਜਿਹੜਾ ਉਹ ਕਿੰਨੇ ਟਨ ਸੋਨਾ ਜਿਹੜਾ ਉਹਨਾਂ ਨੂੰ ਫਲਾਈ ਕਰਕੇ ਲੰਡਨ ਲਿਆਣਾ ਪਿਆ ਸੀ ਟੂ ਪੇ ਬੈਕ ਦਾ ਥਿੰਗ, ਔਰ ਉਹਨਾਂ ਦੀ ਇਵਨ ਫੋਰਨ ਐਕਸਚੇਂਜ ਰਿਜ਼ਰਵ ਜਿਹੜੀ ਹੈ ਉਹ 5-6 ਬਿਲੀਅਨ ਡਾਲਰ ਤੋਂ ਜ਼ਿਆਦਾ ਨਹੀਂ ਸੀ। ਹੁਣ ਇਹ ਮਨਮੋਹਨ ਸਿੰਘ ਮਾਸਟਰਮਾਈਂਡ ਸੀ ਜਿਹਨੇ ਮਨਟੇਕ ਸਿੰਘ ਆਹਲੂਵਾਲੀਆ ਤਾਂ ਬਾਅਦ ਚ ਉਹਦੀ ਕੈਬਨਿਟ ਚ ਆਇਆ, ਪਰ ਉਸ ਪੀਰੀਅਡ ਦੇ ਵਿੱਚ ਨਰਸਿਮਹਾ ਰਾਓ ਦੀ ਪੂਰੀ ਬੈਕਿੰਗ ਸੀ ਕਿ ਭਾਈ ਜੋ ਵੀ, ਔਰ ਇਹ ਜਿਹੜੀ ਸੋਸ਼ਲਿਸਟ ਸਟਾਈਲ ਸੈਂਟਰ ਹੈਜਮੈਨਿਕ ਕੰਟਰੋਲ ਵਾਲੀ ਇਕਨੋਮੀ ਸੀ, ਇੰਸਪੈਕਟਰ ਰਾਜ ਜਿਹਨੂੰ ਕਿਹਾ ਜਾਂਦਾ ਸੀ, ਉਹਨੂੰ ਪਾਸੇ ਕਰਕੇ ਮਨਮੋਹਨ ਸਿੰਘ ਨੇ ਲਿਬਰਲ ਇਕਨੋਮੀ ਨੂੰ ਐਨਕਰੇਜ ਕੀਤਾ। ਇਸ ਕਿਸਮ ਦੇ ਲਾਅ ਬਣਾਏ, ਡਾਇਰੈਕਟ ਫੋਰਨ ਇਨਵੈਸਟਮੈਂਟ ਜਿਹੜੀ DFI ਦੇ ਥੱਲੇ ਕਿ ਲੈਸ ਦੈਨ 50% ਜਿਹੜਾ ਉਹ ਇਨਵੈਸਟ ਕਰ ਸਕਦੇ ਨੇ। ਫਿਰ ਇਹ ਹੋਇਆ ਕਿ 51% ਸ਼ੇਅਰ ਇੰਡੀਅਨ ਕੈਪੀਟਲਿਸਟ ਦੇ ਨੇ, 49% ਬਾਹਰਲੀ ਇਨਵੈਸਟਮੈਂਟ ਦੇ ਨੇ। ਸੋ ਉਹ ਇੱਕ ਹੌਲੀ ਗੇਮ ਚੇਂਜਰ ਹੁੰਦੇ ਆ। ਜਦੋਂ ਤੱਕ ਅਸੀਂ 2004 ਚ ਦੇਖਦੇ ਆ ਮਨਮੋਹਨ ਸਿੰਘ ਦਾ ਪੀਰੀਅਡ, ਤੇ 10 ਸਾਲ ਦਾ ਪੀਰੀਅਡ ਉਹ ਪੀਰੀਅਡ ਹੈ ਕਿ ਜਿੱਥੇ ਭਾਰਤ ਦੀ ਜਿਹੜੀ ਐਨੂਅਲ ਗਰੋਥ ਰੇਟ ਹੈ, ਉਹਨਾਂ ਦੀ GDP ਹੈ, ਉਹਨਾਂ ਦਾ ਇਕਨੋਮਿਕਲ ਰਾਈਜ਼ ਹੈ, ਉਹ ਦੁਨੀਆ ਦੇ ਵਿੱਚ ਜਿਹੜੀਆਂ ਫਾਸਟੈਸਟ ਗਰੋਇੰਗ ਇਕਨੋਮੀ ਸੀ ਉਸ ਦੇ ਵਿੱਚ ਭਾਰਤ ਦਾ ਸ਼ੁਮਾਰ ਹੋਇਆ। ਉਹਨਾਂ ਦਾ ਫੋਰਨ ਐਕਸਚੇਂਜ ਦਾ ਖਜ਼ਾਨਾ ਵੀ ਭਰਿਆ ਗਿਆ। ਉਹੀ ਪੀਰੀਅਡ ਸੀ ਕਿ ਮਲਟੀਨੈਸ਼ਨਲ ਕੰਪਨੀਆਂ ਵੀ ਗਈਆਂ, ਕਿਉਂਕਿ ਆਲਰੇਡੀ ਜਿਹਨੂੰ ਰਿਫਾਰਮ ਕਿਹਾ ਜਾਂਦਾ ਹੈ ਫਾਈਨੈਂਸ਼ੀਅਲ ਵਰਲਡ ਦਾ, ਉਹ ਹੋ ਚੁੱਕਾ ਸੀ। ਹੁਣ ਹੁੰਦਾ ਇਹ ਹੈ ਵੀ ਜਦੋਂ ਮਲਟੀਨੈਸ਼ਨਲ ਆਂਦੀਆਂ ਨੇ ਔਰ ਉਹੀ ਜਿਹੜੀ ਡੀਲ ਕਦੇ ਕਰੋੜਾਂ ਚ ਹੁੰਦੀ ਸੀ ਅਰਬਾਂ ਚ ਚਲੀ ਗਈ। IT ਸੈਕਟਰ ਵੀ ਆ ਗਿਆ, ਉਹ ਟੈਲੀਗ੍ਰਾਫਿਕ ਕਮਿਊਨੀਕੇਸ਼ਨ ਸੈਟੇਲਾਈਟ ਇਹ ਉਹ ਸਾਰੇ ਆ ਗਏ, ਤੇ ਜ਼ਾਹਰ ਹੈ ਉਹਦੇ ਨਾਲ ਕਰਪਸ਼ਨ ਵੀ ਆਣੀ ਸੀ, ਮਲਟੀਨੈਸ਼ਨਲਸ ਨੇ ਜਾਂ ਦੂਜਾ ਕੀਤਾ। ਹੁਣ ਉਦੋਂ ਤੱਕ BJP ਜਿਹੜਾ ਸਾਹ ਸਤ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਆਲਰੇਡੀ ਇੱਕ ਫੁੱਲ ਟਰਮ BJP ਨੂੰ 1998-99 ਤੋਂ ਲੈ ਕੇ 2004 ਤੱਕ ਮਿਲ ਚੁੱਕੀ ਸੀ। ਭਾਵੇਂ ਉਹ ਵੀ ਕੋਲੀਸ਼ਨ ਗਵਰਨਮੈਂਟ ਸੀ, ਪਰ ਵਾਜਪਾਈ ਸੀ ਔਰ ਉਹ ਜੋ ਵੀ ਇਹਨਾਂ ਦੀਆਂ ਨੀਤੀ। ਹੁਣ ਇੱਕ ਟਰਮ ਤੋਂ ਬਾਅਦ ਜਿਹੜਾ ਹਾਰੇ, ਔਰ ਉਦੋਂ ਵੀ ਬੜਾ ਪ੍ਰੋਪੇਗੈਂਡਾ ਸੀ, ਸ਼ਾਈਨਿੰਗ ਇੰਡੀਆ, ਫਲਾਣਾ ਇੰਡੀਆ, ਗਲੋਬਲ ਪਾਵਰ, ਔਰ ਸਲੋਗਨ ਇਹ ਸੀ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਾਂਗੇ, ਔਰ ਫੋਰਨ ਕੰਪਨੀਆਂ ਹਾਇਰ ਕਰਕੇ ਉਹਨਾਂ ਨੇ ਆਪਣਾ ਇਲੈਕਸ਼ਨ ਪ੍ਰੋਪੇਗੈਂਡਾ ਕੀਤਾ, ਪਰ ਉਹ ਗੱਲ ਚੱਲੀ ਨਹੀਂ। ਔਰ ਇਹ 10 ਸਾਲ ਦੇ ਪੀਰੀਅਡ ਜਦੋਂ ਉਹਦੀ ਟਰਮ ਮਨਮੋਹਨ ਸਿੰਘ ਦੇ ਅਖੀਰਲੇ ਮਹੀਨੇ ਸੀ, ਫਿਰ ਕਿਵੇਂ ਸਟ੍ਰੈਟਜੀ ਬਣਾਈ ਗਈ ਇਹਨਾਂ ਵੱਲੋਂ। ਉਸ ਤੋਂ ਪਹਿਲਾਂ ਹੀ 1992-93 ਦੇ ਪੀਰੀਅਡ ਜਦੋਂ ਮਨਮੋਹਨ ਸਿੰਘ ਦੀ ਹਕੂਮਤ, ਨਰਸਿਮਹਾ ਰਾਓ ਦੀ ਹਕੂਮਤ ਸੀ, ਇਹ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਵਾਲਾ ਮਤਾ, ਇਹ ਕਦੇ ਵੀ RSS ਦੇ ਅਜਾ, ਤੁਸੀਂ ਸਾਰੀ RSS ਦੀ ਹਿਸਟਰੀ 1925 ਤੋਂ 1992 ਤੱਕ ਦੇਖ ਲਓ, ਇਹ ਨਾ ਕਿਤੇ ਪਾਰਟੀ ਸੀਗੇ, ਨਾ ਕੋਈ ਲੀਗਲ ਕੇਸ ਸੀ, ਨਾ ਇਹਨਾਂ ਦਾ ਕੋਈ ਮਤਾ ਸੀ, ਨਾ ਇਹਨਾਂ ਦਾ ਕੋਈ ਰਿਜ਼ੋਲਵ ਸੀ ਮੰਦਿਰ ਬਣਾਉਣ ਦਾ। ਪਰ ਇਹ ਇਹਨਾਂ ਨੂੰ ਉਦੋਂ ਹੀ ਰਿਅਲਾਈਜ਼ ਹੋ ਗਿਆ 1984 ਤੋਂ ਬਾਅਦ, ਪੋਲਰਾਈਜੇਸ਼ਨ ਦੀ ਲਾਈਨ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਹੈ, ਕਿ ਜੇ ਰਾਜੀਵ ਗਾਂਧੀ ਨੇ 400 ਤੋਂ ਜ਼ਿਆਦਾ ਸੀਟਾਂ 1984 ਐਂਡ ਦੀਆਂ ਚੋਣਾਂ 'ਚ ਹਾਸਲ ਕੀਤੀਆਂ, ਕਿ ਸਾਰੇ ਭਾਰਤ ਦੇ ਵਿੱਚ ਖੌਫ ਖੜਾ ਕਰਕੇ ਸਿੱਖਾਂ ਦੇ ਖਿਲਾਫ, ਟੋਟਲ ਇੰਦਰਾ ਗਾਂਧੀ ਨੂੰ ਦੁਰਗਾ ਬਣਾ ਕੇ, ਔਰ ਉਸ ਨੂੰ ਜਿਹੜਾ ਭਾਰਤ ਨੂੰ ਇਕੱਠਾ ਰੱਖਣ ਦਾ ਕ੍ਰੈਡਿਟ ਦਿੰਦੇ ਆ, ਜੋ ਉਹਨਾਂ ਨੂੰ ਲੱਗਾ ਕਿ ਵੀ ਇਹੀ ਇੱਕ ਤਰੀਕਾ ਹੈ ਵੀ ਅਸੀਂ ਇਕਨੋਮਿਕਲ ਫਰੰਟ ਤੇ ਤਾਂ ਇਹਨਾਂ ਦੇ ਨਾਲ ਨਹੀਂ ਲੜ ਸਕਦੇ। ਉਹਦੇ 'ਚ ਤਾਂ ਉਹਨਾਂ ਨੇ ਪ੍ਰੋਗਰੈਸ ਕਰ ਲਈ। ਇਹ ਪੀਰੀਅਡ ਸੀ ਕਿ ਫਿਰ ਅਡਵਾਨੀ ਦੀ ਰੱਥ ਯਾਤਰਾ, ਫਿਰ ਰਾਮ ਮੰਦਿਰ ਦਾ ਪਾਲਮਪੁਰ ਦੀ ਆਪਣੀ ਕਨਵੈਨਸ਼ਨ ਦੇ ਵਿੱਚ BJP ਨੇ ਮਤਾ ਕੀਤਾ ਰਾਮ ਮੰਦਿਰ ਬਣਾਉਣਾ, ਫਿਰ ਉਹਦੇ ਉੱਤੇ ਕੰਮ ਸ਼ੁਰੂ ਕੀਤਾ, ਰੱਥ ਯਾਤਰਾ ਸ਼ੁਰੂ ਹੋਈ। ਹੁਣ ਉਸ ਦਾ ਨਤੀਜਾ ਸੀ ਕਿ ਵੀ BJP ਦਾ ਫੁੱਟ ਹੋਲਡ ਵਧਣਾ ਸ਼ੁਰੂ ਹੋਇਆ। ਮੋਦੀ ਜਦੋਂ 2002 ਦੇ ਵਿੱਚ ਚੀਫ ਮਿਨਿਸਟਰ ਬਣਦਾ, ਫਿਰ ਅਸੀਂ ਦੇਖਦੇ ਹਾਂ ਵੀ ਉਹ ਆਪਣਾ ਐਂਬੀਸ਼ਨ ਲੈ ਕੇ ਤੁਰਿਆ ਹੋਇਆ ਸੀ, ਔਰ ਗੋਦਰਾ ਕਾਂਡ ਕਰਵਾਇਆ ਗਿਆ, ਜਿਸ ਦੇ ਥੱਲੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ
ਹਿੰਦੂ ਹਿਰਦੇ ਸਮਰਾਟ। ਸੋ ਇਹ ਜੇ ਤੁਸੀਂ ਸਟੈਪ ਵਾਈਜ਼ ਦੇਖੋਗੇ ਮੋਦੀ ਦੀ ਪ੍ਰੋਗਰੈਸ ਵੀ ਹਿੰਦੂ ਹਿਰਦੇ ਸਮਰਾਟ ਬਣਨ ਤੋਂ ਪਹਿਲਾਂ ਜਦੋਂ ਚੀਫ ਮਿਨਿਸਟਰ ਸੀ ਉਹਨੂੰ ਗੁਜਰਾਤ ਦੇ ਵਿਕਾਸ ਪੁਰਸ਼ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਗਿਆ ਕਿ ਦੇਖੋ ਗੁਜਰਾਤ ਮਾਡਲ। ਹੁਣ ਉਹੀ ਗੁਜਰਾਤ ਮਾਡਲ ਇੰਡੀਅਨ ਇਕਨੋਮੀ 'ਚ ਲਿਆਉਣ ਦਾ ਔਰ ਉਹਦੇ ਨਾਲ ਜਿਹੜਾ ਹਿੰਦੂ ਹਿਰਦੇ ਸਮਰਾਟ ਦਾ ਕੰਬੀਨੇਸ਼ਨ ਔਰ ਮਨਮੋਹਨ ਸਿੰਘ ਸਰਕਾਰ ਨੂੰ ਫਿਰ ਬਦਨਾਮ ਕਰਨ ਦੇ ਲਈ, ਕਿਉਂਕਿ ਆਲਰੇਡੀ ਕਰਪਸ਼ਨ ਤਾਂ ਹੋ ਰਹੀ ਸੀ ਕਿਸੇ ਨਾ ਕਿਸੇ ਲੈਵਲ ਤੇ, ਅੰਨਾ ਹਜ਼ਾਰੇ, ਰਾਮਦੇਵ, ਦਿੱਲੀ ਦੇ ਵਿੱਚ ਵਰਤ 24/7 ਕੈਮਰੇ ਇਹ ਉਹ। ਸੋ 2014 ਤੱਕ ਚੱਲਦੇ ਬਲੈਕ ਮਨੀ ਕਿ ਜੀ ਸਵਿਸ ਬੈਂਕਾਂ 'ਚ ਇਹ ਉਹ। ਤੁਸੀਂ ਜੇ 2014 ਦਾ ਇਹਨਾਂ ਦਾ ਮੈਨੀਫੈਸਟੋ ਦੇਖੋ ਸੋ ਉਹਦੇ 'ਚ ਵੀ ਇਹ ਆਰਟੀਕਲ 370 ਜਾਂ ਯੂਨੀਫਾਰਮ ਸਿਵਲ ਕੋਡ ਕਿ ਜੀ ਮੁਸਲਮਾਨਾਂ ਦਾ ਕਿਉਂ ਅੱਡ ਪਰਸਨਲ ਲਾਅ ਹੈ ਇਹ ਵੀ ਸੀ, ਲੇਕਿਨ ਉਭਾਰਿਆ ਗਿਆ ਮਨਮੋਹਨ ਸਿੰਘ ਸਰਕਾਰ ਦੀ ਕਰਪਸ਼ਨ ਨੂੰ ਔਰ ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ। ਜੇ ਤੁਸੀਂ ਇਹਦੇ ਉਹ ਜੁਮਲਾਬਾਜ਼ੀ ਸਾਰੀ ਦੇਖੋ ਉਹਦੇ 'ਚ ਉਹਨਾਂ ਨੇ 2014 ਦੀਆਂ ਚੋਣਾਂ ਦੇ ਵਿੱਚ ਐਬਸੋਲੂਟ ਮੈਜੋਰਿਟੀ ਆਪਣੇ ਸਿਰ ਦੇ ਉੱਤੇ ਲੈ ਲਈ। ਹੁਣ 2019 ਤੋਂ ਪਹੁੰਚਦੇ ਆ, ਜਿਵੇਂ ਹੁਣ ਦੇ ਅਸੀਂ ਸਰਵੇਆਂ ਦੀ ਗੱਲ ਕੀਤੀ ਹੈ, ਉਦੋਂ ਵੀ ਸਰਵੇ ਹੋਏ ਔਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਜਾ ਰਿਹਾ, ਇਹ ਸਰਕਾਰ ਜਿਹੜੀ ਹੈ ਇਹ ਹੁਣ ਅਸੀਂ ਸਤਪਾਲ ਮਲਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਸੀ ਉਹਦੇ ਤੁਸੀਂ ਇੰਟਰਵਿਊ ਦੇਖਦੇ ਹੋ। ਸੋ 2019 ਚ ਪੁਲਵਾਮਾ ਦਾ ਇਸ਼ੂ ਕਰਵਾਇਆ ਗਿਆ, ਫਿਰ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਫਿਰ ਉਹਨਾਂ ਦੇ ਨਾਂ ਨੂੰ ਵੇਚਿਆ ਗਿਆ। ਹੁਣ ਜਦੋਂ ਕਿ ਅਗੇਨ ਬੇਸ਼ੱਕ ਇਹਨਾਂ ਨੇ ਪ੍ਰਾਣ ਪ੍ਰਤਿਸ਼ਠਾ ਰਾਮ ਮੰਦਰ ਦੇ ਨਾਂ ਥੱਲੇ ਆਰਟੀਕਲ 370 4 ਸਾਲ ਪਹਿਲਾਂ ਖਤਮ ਕੀਤਾ, ਉਹਦੇ ਨਾਂ ਥੱਲੇ CAA ਜਿਹੜਾ ਉਹਨਾਂ ਨੇ ਬੇਸ਼ੱਕ ਪਹਿਲਾਂ ਜਿਹੜਾ ਉਹ 4 ਸਾਲ ਤੋਂ ਪਾਸ ਹੋਇਆ ਸੀ ਉਹਦੇ ਨਿਯਮ ਅਜੇ ਲਾਗੂ ਨਹੀਂ ਸੀ ਕੀਤੇ। ਹੁਣ ਕਿਉਂਕਿ ਬੰਗਾਲ ਇੱਕ ਐਸੀ ਸਟੇਟ ਹੈ ਜਿੱਥੋਂ 40 ਸੀਟਾਂ ਪਾਰਲੀਮੈਂਟ ਦੀਆਂ ਨੇ ਔਰ ਜਿਹੜਾ CAA ਨਾਲ ਮਤਲਬ ਹੈ ਜਿਹੜਾ ਤਾਲੁਕ ਹੈ ਉਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਬੰਗਾਲ ਔਰ ਅਸਾਮ 'ਚ ਪੈਣ ਵਾਲਾ ਹੈ, ਕਿਉਂਕਿ ਉਹਦੇ ਥੱਲੇ ਜਿਹੜੇ ਬੰਗਾਲੀ ਹਿੰਦੂ ਆਏ ਹੋਏ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਰਾਈਟ ਮਿਲ ਜਾਂਦਾ ਹੈ, ਮੁਸਲਮਾਨਾਂ ਨੂੰ ਨਹੀਂ ਮਿਲਦਾ। ਇਹ ਪੋਲਰਾਈਜੇਸ਼ਨ ਦੀ ਲਾਈਨ ਹੈ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਦੇਖਦੇ ਹਾਂ ਇਹਨਾਂ ਦੀ ਇਲੈਕਸ਼ਨ ਸਟ੍ਰੈਟਜੀ, ਇਹ ਟੁਗੇਦਰਨੈਸ ਦੇ ਨਾਲ ਵੀ ਇਹਨਾਂ ਨੂੰ ਅਜੇ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਨੇ ਜਿਹਨੂੰ ਉਹ ਰਾਮ ਬਾਣ ਕਹਿੰਦੇ ਨੇ ਅਲਟੀਮੇਟਲੀ ਆਪਣਾ ਅਸਲੀ ਅਸਤਰ ਕੱਢਣਾ ਉਹ ਨੇੜੇ ਜੇ ਜਾ ਕੇ ਕੱਢਣਾ, ਜਿਹੜੀ ਵਰਸਟ ਫਾਰਮ ਦੇ ਵਿੱਚ ਰਾਈਟਿੰਗ ਹੋ ਸਕਦੀ ਹੈ, ਐਂਟਾਈ ਮੁਸਲਮ ਜੈਨੋਸਾਈਡ ਦੀ ਲਾਈਨ ਹੋ ਸਕਦੀ ਹੈ, ਸਿੱਖ ਕਿਸਾਨਾਂ ਦੇ ਨਾਂ ਥੱਲੇ ਸਿੱਖਾਂ ਦੇ ਖਿਲਾਫ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਇੱਕ ਪਾਸੇ ਹਰਿਆਣੇ 'ਚ ਇਹ ਨੌਟੰਕੀ ਚੱਲ ਰਹੀ ਹੈ ਪਰ ਉਹਨਾਂ ਦੀਆਂ NSA ਟੀਮਾਂ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ 30 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਛਾਪਾਮਾਰੀ ਕਰਕੇ ਘਰਾਂ 'ਚੋਂ ਨੌਜਵਾਨ ਚੁੱਕੇ ਹੋਏ ਨੇ ਗੈਂਗਸਟਰ ਨੈਕਸਸ ਕਹਿਣ ਦੇ ਨਾਂ ਥੱਲੇ। ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਅਸੀਂ ਵਾਕਿਫ ਹਾਂ ਕਿ ਭਾਈ ਇਹ ਸਾਰਾ ਪਾਰਟ ਕਿਵੇਂ ਕੀਤਾ ਜਾ ਰਿਹਾ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਦੇ ਲਈ ਜਿਹਨੂੰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਬਾਈ ਹੁੱਕ ਔਰ ਬਾਈ ਕਰੁੱਕ ਹੈ, ਇਹਨਾਂ ਨੇ ਪਾਵਰ ਔਰ ਫਿਰ ਜੇ ਤੁਸੀਂ ਉਹਨਾਂ ਦੀਆਂ ਮਸ਼ੀਨਾਂ ਦੀ ਗੱਲ ਕਰੋ EVM ਹੀ ਹੈ ਜੀ ਜ਼ਿੰਦਾਬਾਦ। ਉਹ ਹੁਣ ਇੱਕ ਇਹ ਵੀ ਮੰਗ ਉੱਠ ਰਹੀ ਹੈ ਕਿ ਵੀ ਕਿਸ ਲਿਹਾਜ਼ ਨਾਲ ਜਿਹੜਾ ਈਵਨ EVM ਵਾਲੇ ਤੋਂ ਛੁਟਕਾਰਾ ਪਾਇਆ ਜਾਏ। ਸੁਪਰੀਮ ਕੋਰਟ ਜੁਡੀਸ਼ਰੀ ਇਹਨਾਂ ਨੇ ਆਪਣੇ ਕਾਬੂ 'ਚ ਕੀਤੀ ਹੋਈ ਹੈ ਕਿਉਂਕਿ ਉਸ ਦੇ ਉੱਤੇ, ਪਰ ਨਾਲ ਦੀ ਨਾਲ ਇਲੈਕਟਰਲ ਬੌਂਡਸ ਦਾ ਇਸ਼ੂ ਵੀ ਆ ਗਿਆ ਹੈ। ਉਸ ਦੇ ਨਾਲ ਜਿਹੜਾ ਉਹ CAA ਨੂੰ ਉਹਦੇ ਨਿਯਮ ਲਾਗੂ ਕਰਨ ਦੀ ਗੱਲ ਆ ਗਈ। ਸੋ ਜਿਹੜਾ ਨੈਗੇਟਿਵ ਆ ਰਿਹਾ ਜਿਵੇਂ ਇਲੈਕਟਰਲ ਬੌਂਡਸ ਇਹਨਾਂ ਦੇ ਖਿਲਾਫ ਜਾਂਦਾ ਇਸ਼ੂ, ਉਹਦੇ ਥੱਲੇ ਹੀ ਉਹਨਾਂ ਨੇ ਹਰਿਆਣੇ ਵਾਲੇ ਇਸ਼ੂ ਦੇ ਥੱਲੇ ਤੁਸੀਂ ਦੇਖੋਗੇ ਹੁਣ ਅੱਜ ਸਟੇਟ ਬੈਂਕ ਆਫ ਇੰਡੀਆ ਨੇ ਚੋਣ ਕਮਿਸ਼ਨ ਨੂੰ ਉਹ ਸਾਰੀ ਲਿਸਟ ਦੇ ਦਿੱਤੀ ਹੈ ਜਿਹੜਾ 18,000 ਕਰੋੜ ਕੇ ਕਿਹਨੂੰ ਕਿੰਨਾ ਗਿਆ ਜੀ ਔਰ ਸੋਰਸ ਕੀ ਹੈ। ਜਦੋਂ ਅਸੀਂ ਦੇਖਾਂਗੇ ਕਿ ਸੋਰਸ ਦੇ ਵਿੱਚ ਇਹ 2 ਦਿਨਾਂ ਦੇ ਵਿੱਚ ਉਹਨਾਂ ਦੇ ਵੈਬਸਾਈਟ ਤੇ ਆ ਜਾਏਗੀ ਇਲੈਕਸ਼ਨ ਕਮਿਸ਼ਨ ਦੇ, ਉਦੋਂ ਇਹ ਪਤਾ ਲੱਗੇਗਾ ਕਿ ਭਾਈ ਦੇ ਵਿੱਚ ਕਿਹੜੀ ਅੰਬਾਨੀ ਦੀ ਕਿਹੜੀ ਅਡਾਨੀ ਦੀ ਸ਼ੈਲ ਕੰਪਨੀਆਂ ਨੇ, ਕੋਈ ਮੌਰੀਸ਼ੀਅਸ 'ਚ ਰਜਿਸਟਰ ਕਰਾਈ ਹੋਈ ਹੈ, ਕੋਈ ਵਰਜਨ ਆਈਲੈਂਡ 'ਚ ਕਰਾਈ ਹੋਈ ਹੈ, ਕਿਸੇ ਹੋਰ 'ਚ ਕਰਾਈ ਹੋਈ ਹੈ ਔਰ ਕਿਵੇਂ ਉਹਦੇ ਰਾਹੀਂ ਇਹਨਾਂ ਨੂੰ ਫੰਡਿੰਗ ਕੀਤੀ ਗਈ ਹੈ। ਸੋ ਇਹ ਕਿਸੇ ਹੱਦ ਤੱਕ ਵੀ ਜਾਣਗੇ। ਇਹ ਤਾਂ CAA ਜਾਂ ਦੂਜਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਇਸ ਤੋਂ ਵੀ ਖਤਰਨਾਕ ਸੀ ਜਦੋਂ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖਦੇ ਹੋ ਨੈਸ਼ਨਲ ਰਜਿਸਟਰ ਵਾਲਾ ਪਾਰਟ ਕਿ ਭਾਈ ਉਹਨੇ ਇਫੈਕਟ ਕਰਨਾ ਸੀ ਔਰ ਇਸੇ ਲਈ ਇਹ ਵੀ ਕਿ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨਾ ਹੋਏ। ਉਹਨਾਂ ਦੀ ਹੋਮ ਮਿਨਿਸਟਰੀ ਦੇ ਵੈਬਸਾਈਟ ਤੇ ਇਹ ਵੀ ਹੈ ਕਿ ਇਟ ਵੋਂਟ ਇਫੈਕਟ ਦਾ ਸਿਟੀਜ਼ਨਸ਼ਿਪ ਆਫ ਮੁਸਲਿਮਸ ਲਿਵਿੰਗ ਇਨ ਇੰਡੀਆ ਐਂਡ ਆਲ, ਇਟਸ ਓਨਲੀ ਫॉर द अदर्स। ਹਾਲਾਂ ਇਹ ਬੇਸਿਕਲੀ
200 ਤੋਂ ਜ਼ਿਆਦਾ ਪਟੀਸ਼ਨਾਂ ਸੁਪਰੀਮ ਕੋਰਟ ਦੇ ਸਾਹਮਣੇ ਪਈਆਂ ਹੋਈਆਂ ਨੇ ਸੀਏ ਦੇ ਖਿਲਾਫ, ਉਹਦੇ ਤੇ ਬੈਠਾ ਹੈ ਸੁਪਰੀਮ ਕੋਰਟ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਆਉਣ ਵਾਲੀਆਂ 2024 ਦੀਆਂ ਇਲੈਕਸ਼ਨਾਂ ਹੋਣਗੀਆਂ, ਇਹ ਇਹਨਾਂ ਦੇ ਵਿੱਚ ਵੱਡੇ ਪੈਮਾਨੇ ਤੇ ਹੇਰਾਫੇਰੀ ਵੀ ਹੋਏਗੀ। ਹੁਣ ਜੇ ਚੀਫ ਇਲੈਕਸ਼ਨ ਕਮਿਸ਼ਨਰ ਦੇ 2 ਕਮਿਸ਼ਨਰ, ਇੱਕ ਪਹਿਲਾਂ ਹੀ ਨਹੀਂ ਸੀ, ਇੱਕ ਅਰੋੜਾ ਜਿਹਨੂੰ ਇਹਨਾਂ ਨੇ ਵਿਦਨ 72 ਆਵਰਸ ਮੋਦੀ ਦਾ ਹੀ ਬੰਦਾ ਸੀ ਬਣਾਇਆ, ਉਹ ਜੇ ਰਿਜ਼ਾਈਨ ਕਰ ਗਿਆ, ਹਾਲਾਂ ਉਹਨੇ ਪ੍ਰਮੋਟ ਹੋਣਾ ਸੀ, ਚੀਫ ਇਲੈਕਸ਼ਨ ਕਮਿਸ਼ਨਰ ਬਣਨਾ ਸੀ, ਟਰਮ ਉਹਦੀ 2027 ਤੱਕ ਸੀ। ਸੋ ਅੰਦਰ ਕੀ ਕੁੱਖ ਹੋ ਰਿਹਾ ਹੈ, ਕਿਸ ਕਿਸਮ ਦੇ ਪ੍ਰੈਸ਼ਰ ਬਿਲਟ ਹੋ ਰਹੇ ਨੇ, ਕੀ ਹੋਏਗਾ ਇਹਨਾਂ ਪੀਰੀਅਡ ਦੇ ਵਿੱਚ, ਇਸ ਨੂੰ ਦੇਖ ਕੇ ਕਈ ਵਾਰ ਖੌਫ ਵੀ ਹੁੰਦਾ ਹੈ ਕਿ ਵੀ ਇਹ ਜਿਹੜਾ ਉਹਨਾਂ ਦੇ ਲਈ ਜੇ ਉਹਨਾਂ ਦਾ ਹੋਰ ਕੋਈ ਨਾ ਚੱਲਿਆ ਤੇ ਫਿਰ ਸਿੱਖ ਮੁਸਲਮਾਨ ਇਹ ਤਾਂ ਸਟੈਟਿਕ ਡਕਸ ਵਾਂਗ ਨੇ, ਇਹਨਾਂ ਨੂੰ ਜਿਹੜਾ ਆਧਾਰ ਬਣਾ ਕੇ ਇਹ ਅਲਟੀਮੇਟਲੀ ਟੋਟਲੀ ਜਿਹੜੀ ਹੈ ਉਹ ਇਸ ਇਲੈਕਸ਼ਨ ਨੂੰ ਜਿਹੜਾ ਉਹ ਜਿੱਤਣ ਦੇ ਲਈ ਕੋਈ ਵੀ ਜਿਹੜਾ ਉਹ ਹੀਲਾ ਕਰਨਗੇ। ਇਹ ਗੱਲ ਬਿਲਕੁਲ ਸਪਸ਼ਟ ਹੈ। ਜੀ ਡਾਕਟਰ ਸਾਹਿਬ, ਤੇ ਜਿਹੜਾ ਵਿਰੋਧੀ ਧਿਰਾਂ ਦਾ ਪਾਰਟ ਹੈਗਾ, ਹੁਣ ਇੰਡੀਆ ਬਲਾਕ ਦੀ ਗੱਲ ਹੁੰਦੀ ਹੈ, ਨਿਤੀਸ਼ ਕੁਮਾਰ ਕਿਵੇਂ ਉਹ ਹੋਇਆ, ਜਾਂ ਉਹਨਾਂ ਦੇ ਪਿੱਛੇ ਕਿਸੇ ਦੇ ਪਿੱਛੇ NSA ਤੋਂ ਲੈ ਕੇ ਜਿਹੜੇ ਸਾਰੇ ਟੈਕਟਿਕਸ ਹੈਗੇ ਨੇ, ਏਜੰਸੀਆਂ ਨੇ, ਉਹ ਪਾਈਆਂ ਗਈਆਂ ਨੇ, ਤੇ ED ਤੋਂ ਲੈ ਕੇ। ਸੋ ਇਹਦੇ ਥੱਲੇ ਇੰਡੀਆ ਬਲਾਕ ਜਾਂ ਕਾਂਗਰਸ ਪਾਰਟੀ ਦਾ ਜੇ ਦੇਖਣਾ ਹੋਵੇ, ਤੁਹਾਨੂੰ ਲੱਗਦਾ ਵੀ ਉਹ ਮੋਦੀ ਦੇ ਸਾਹਮਣੇ ਇਸ ਵਕਤ ਕੋਈ ਉਹਨਾਂ ਦਾ ਸਟੇਟਸ ਹੈਗਾ, ਜਾਂ ਇੱਕ ਬਦਲ ਦੇ ਤੌਰ ਤੇ ਉਹ ਪੇਸ਼ ਹੋ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਇਹਨਾਂ ਦੀ ਤੇ ਗੱਲ ਅਸੀਂ ਕਰ ਲਈ ਹੈ, ਜਿਸ ਕਿਸਮ ਦੀ ਨੀਤੀ ਵੀ ਚੱਲ ਰਹੀ ਹੈ ਤੇ ਜੋ ਇਹ ਕਰ ਸਕਦੇ ਆ ਤੇ ਜਿਸ ਕਿਸਮ ਦਾ ਗਲਬਾ ਹੈਗਾ ਆਲਰੇਡੀ। ਸੋ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਵੈਸੇ ਤਾਂ ਮੈਂ ਹਮੇਸ਼ਾ ਐਸੇ ਮੌਕੇ ਮਿਸਟਰ ਨਿਰਾਦ ਚੌਧਰੀ ਜਿਹੜੇ ਬੰਗਾਲੀ ਰਾਈਟਰ, UK 'ਚ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਆਲਮੋਸਟ 99 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋਈ। ਉਹਨਾਂ ਦੀ ਇੱਕ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਸੋ ਉਹਨਾਂ ਦਾ ਜਿਹੜਾ DNA ਹੈ ਉਸ ਦੇ ਵਿੱਚ ਹੀ ਭ੍ਰਿਸ਼ਟਾਚਾਰ ਪਿਆ ਹੋਇਆ, ਉਸ ਦੇ ਵਿੱਚ ਹੀ ਕਰਪਸ਼ਨ ਪਈ ਹੋਈ ਹੈ। ਉਹ ਲੇਬਲ BJP ਦਾ ਹੋਏ, ਕਾਂਗਰਸ ਦਾ ਹੋਏ, ਕਿਸੇ ਖੇਤਰੀ ਪਾਰਟੀ ਦਾ ਹੋਏ, ਜਾਂ ਕੋਈ ਆਜ਼ਾਦ ਬਣ ਕੇ ਆ ਜਾਏ, ਇਹ ਹੈ ਸਾਰਾ ਮਹਿਕਮਾ ਉਹੀ ਹੈ। ਇਹ ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਹੈ ਵੀ ਉਸ ਖਿੱਤੇ ਦੇ ਵਿੱਚ ਵੈਰੀ ਫਿਊ ਹੋਣਗੇ ਜਿਹੜੇ ਮੈਨ ਆਫ ਪ੍ਰਿੰਸੀਪਲਸ ਹੋਣਗੇ, ਸਿਧਾਂਤਾਂ ਦੇ ਲੋਕ ਹੋਣਗੇ। ਅਦਰਵਾਈਜ਼ ਹਰ ਇੱਕ ਦਾ ਮੁੱਲ ਹੈ, ਹਰ ਕੋਈ ਵਿਕਣ ਨੂੰ ਤਿਆਰ ਹੈ, ਔਰ ਜਿਹੜਾ ਵਿਕਣ ਨੂੰ ਤਿਆਰ ਨਹੀਂ ਹੈ ਉਹਦੇ ਸਿਰ ਦਾ ਮੁੱਲ ਰੱਖਿਆ ਜਾਂਦਾ। ਇਹ ਬੜੀ ਕਲੀਅਰ ਲਾਈਨ ਹੈ। ਹੁਣ ਜੇ ਗੱਲ ਅਸੀਂ ਦੇਖੀਏ ਵੀ ਜਿਹੜਾ BJP ਨੇ ਇਹ ਦੇਖਿਆ ਕਿ ਵੀ ਮਨਮੋਹਨ ਸਿੰਘ ਸਰਕਾਰ ਦੇ 2014 'ਚ ਖਾਤਮੇ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਸੀ ਵੀ ਚੈਲੰਜ ਕਾਂਗਰਸ ਇੰਨਾ ਵੱਡਾ ਨਹੀਂ ਰਹੀ, ਔਰ ਉਹਨੂੰ ਕਾਂਗਰਸ ਨੂੰ ਉਹਨਾਂ ਨੇ ਫਿਨਿਸ਼ ਵੀ ਕੀਤਾ ਓਵਰ ਅ ਪੀਰੀਅਡ ਆਫ ਟਾਈਮ। ਸਭ ਤੋਂ ਵੱਡਾ ਚੈਲੰਜ ਉਹਨਾਂ ਦੇ ਲਈ ਸੀ ਕਿ ਵੀ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਜਾਂ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ ਹੈ, ਉਦੋਂ ਤੱਕ ਇੰਪਲੀਮੈਂਟ ਨਹੀਂ ਹੁੰਦਾ ਜਦੋਂ ਤੱਕ ਖੇਤਰੀ ਪਾਰਟੀਆਂ ਦਾ ਭੋਗ ਨਾ ਪਾਇਆ ਜਾਏ। ਸੋ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਪਾਸੇ ਤਾਂ ਬਘਿਆੜ ਕਾਟ ਮਾਰੀ, ਜਿਨ੍ਹਾਂ ਦੇ ਉੱਤੇ ਸਿੱਧੇ ਜਾ ਕੇ ਉਹਨਾਂ ਨੂੰ ਡਾਊਨ ਕੀਤਾ, ਦੂਸਰਿਆਂ ਨੂੰ ਉਹਨਾਂ ਨੇ ਡੈਥ ਕਿਸ ਦੇ ਨਾਲ ਮਾਰਿਆ। ਔਰ ਅਸੀਂ ਇਹ ਦੇਖਦੇ ਹਾਂ ਵੀ ਸ਼ਿਵ ਸੈਨਾ ਦਾ ਮਹਾਰਾਸ਼ਟਰ 'ਚ ਕੀ ਹਾਲ ਕੀਤਾ। ਅੱਜ ਇੱਕ ਫੈਕਸ਼ਨ ਜਿਹੜੀ ਇਹਨਾਂ ਦੇ ਨਾਲ ਲੱਗੇ, ਦੂਜਾ ਰੀਅਲ ਜਿਹੜਾ ਬਾਲ ਠਾਕਰੇ ਔਰ ਉਹਦਾ ਮੁੰਡਾ ਉਹ ਬਾਹਰ ਬੈਠੇ ਹੋਏ ਨੇ। ਨਿਤੀਸ਼ ਕੁਮਾਰ ਆਲਮੋਸਟ ਜ਼ੀਰੋ ਹੈ, ਵੀ ਉਹਦੀ ਲਾਸਟ ਇਲੈਕਸ਼ਨ ਹੈ, ਉਹਦੀ ਪਾਰਟੀ ਦਾ ਭੋਗ। ਹਰਿਆਣੇ ਦੀ ਗੱਲ ਅਸੀਂ ਕਰਕੇ ਹਟੇ, ਇਹ ਰੀਜਨਲ ਪਾਰਟੀ ਬਣਾਈ ਸੀ, ਕਿਵੇਂ ਐਨ ਤੋੜ ਕੇ ਰੱਖ ਦਿੱਤਾ ਕੰਮ ਸਾਰਾ। ਔਰ ਇਹੀ ਕੁਛ ਇਹਨਾਂ ਨੇ ਅਕਾਲੀਆਂ ਦਾ ਤੁਸੀਂ ਹਾਲ ਦੇਖ ਲਓ ਕਿ ਅਕਾਲੀ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਕਰਦੇ ਸੀ, ਹਾਲ ਹੈ ਵੀ 3 ਸੀਟਾਂ ਅਸੈਂਬਲੀ 'ਚ ਨੇ, ਔਰ ਹੁਣ ਉਹ ਕਿੱਥੇ ਪੰਜਾਬ ਦੇ ਵਿੱਚ ਅਕਾਲੀ ਸ਼ਾਰਟ ਕਾਲ ਕਰਦੇ ਸੀ, ਹੁਣ ਉਹ ਬੈਠੇ ਡੀਕਦੇ ਨੇ ਕਿ ਅਮਿਤ ਸ਼ਾਹ ਦੀ ਕਦੋਂ ਕਾਲ ਆਇਆ ਕਿ ਅਸੀਂ ਜੁਆਇਨ ਕਰਨਾ। ਸੋ ਇਹਨਾਂ ਹਾਲਾਤਾਂ 'ਚ ਜੇ ਦੇਖੋ ਕਿ ਵੀ ਕਾਂਗਰਸ ਦਾ ਜਿਹਨੂੰ ਸੋ ਕਾਲਡ ਮਹਾਗਠਬੰਧਨ ਦੇ ਥੱਲੇ ਇਹ ਕੋਈ ਬਹੁਤੀ ਗੱਲ ਚੱਲੀ ਨਹੀਂ ਹੈ। ਔਰ ਬੰਗਾਲ 'ਚ ਅਸੀਂ ਦੇਖਦੇ ਹਾਂ ਵੀ 40 ਦੇ ਕਰੀਬ ਸੀਟਾਂ ਨੇ। ਹਾਲਾਂ ਪਹਿਲਾਂ ਸੀ ਕਿ ਜੀ 5 ਕੇ 7 ਉਹ ਮਮਤਾ ਬੈਨਰਜੀ ਛੱਡ ਦੇਗੀ ਕਾਂਗਰਸ ਦੇ ਲਈ, ਉਹਨਾਂ ਨੇ ਸਾਰੀਆਂ ਸੀਟਾਂ ਦੇ ਆਪਣੇ ਉਮੀਦਵਾਰ ਡਿਕਲੇਅਰ ਕਰ ਦਿੱਤੇ ਨੇ ਜੀ। ਆਂਧਰਾ ਪ੍ਰਦੇਸ਼ ਦੇ ਵਿੱਚ ਨਾਇਡੂ ਨਾਲ ਜਾਣ ਤੋਂ ਪਹਿਲਾਂ ਗੱਲਬਾਤ ਚੱਲ ਰਹੀ ਸੀ, ਉਹਨਾਂ ਦੀ BJP ਨੇ ਅਲਾਈਅੰਸ ਕਰ ਲਿਆ, ਉੜੀਸਾ ਦੇ ਵਿੱਚ ਵੀ ਕਰ ਲਿਆ, ਪੰਜਾਬ 'ਚ ਅਕਾਲੀਆਂ ਦੇ ਨਾਲ ਆਲਮੋਸਟ ਹੋਣਾ ਤੈਅ। ਸੋ ਇਹਨਾਂ ਹਾਲਾਤਾਂ 'ਚ ਹਾਂ ਸਿਰਫ ਇੱਕ ਤੁਸੀਂ ਸਕਸੈਸ ਕਹਿ ਸਕਦੇ ਹੋ ਕਿ UP ਦੇ ਵਿੱਚ ਅਖਿਲੇਸ਼ ਯਾਦਵ ਔਰ ਬਿਹਾਰ ਦੇ ਵਿੱਚ ਜਿਹੜਾ ਲਾਲੂ ਔਰ ਦੂਸਰਾ ਅਲਾਇੰਸ ਹੈ, ਔਰ ਇਹ ਵੀ ਕਿਉਂਕਿ 80 ਸੀਟਾਂ UP ਦੀਆਂ ਨੇ, 40 ਦੇ ਕਰੀਬ ਬਿਹਾਰ ਦੀਆਂ ਨੇ, ਇਹਦੇ 'ਚ ਕਾਂਗਰਸ ਨਾਲ ਇਸ ਲਈ ਅਲਾਇੰਸ ਰਹਿ ਗਿਆ ਕਿ ਕਾਂਗਰਸ ਨੇ ਮੰਨ ਲਿਆ ਵੀ ਸਾਨੂੰ 5 ਦੇ ਦਿਓ ਸੀਟਾਂ, 7 ਦੇ ਦਿਓ, 10 ਦੇ ਦਿਓ, BJP ਹਾਰਨੀ ਚਾਹੀਦੀ।
ਸੋ ਔਰ ਥਰਡ ਪਾਰਟ ਜਿਹੜਾ ਹੈ, ਹੁਣ ਜੇ ਮਾਇਆਵਤੀ ਦੇ ਨਾਲ ਵੀ ਗੱਲਬਾਤ ਤੋਰਨ ਦੀ ਲਾਈਨ ਸੀ, ਦੇਖੋ ਇਹਦੇ ਲਈ ਸਾਨੂੰ ਜਿਹੜਾ ਮਾਡਲ ਬਿਲਕੁਲ ਫੇਲ ਹੋਇਆ ਸੀ, ਇਹ ਵੀ ਉਵੇਂ ਹੀ ਹੋਏਗਾ ਜੇ ਈਵਨ ਬੀਜੇਪੀ ਨੂੰ ਹਰਾ ਕੇ ਲੋਕ ਆ ਵੀ ਜਾਂਦੇ ਨੇ ਰੀਜਨਲ ਪਾਰਟੀਆਂ, ਜਾਂ ਇਹ ਚੱਲੇਗਾ ਨਹੀਂ ਕੰਮ। ਕਿਉਂਕਿ ਤੁਸੀਂ ਜੈ ਪ੍ਰਕਾਸ਼ ਨਾਰਾਇਣ ਤੋਂ ਵੱਡੀ ਮੂਵਮੈਂਟ ਤਾਂ ਕਿਸੇ ਨੇ ਨਹੀਂ ਚਲਾਈ। ਇੰਦਰਾ ਗਾਂਧੀ ਆਪਣੀ ਸੀਟ ਤੋਂ ਵੀ ਹਾਰ ਗਈ ਸੀ, ਕਾਂਗਰਸ ਦਾ ਬੁਰਾ ਹਾਲ। ਪਰ ਜਿਹੜੀ ਜਨਤਾ ਪਾਰਟੀ ਜਿਹਨੂੰ ਬਾਅਦ ਚ ਬੀਜੇਪੀ ਇਨਹੈਰਿਟ ਕਰ ਲਿਆ ਜਿਹਨੇ, ਉਸ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਦਾ। ਤੁਸੀਂ ਦੇਖਦੇ ਹੋ ਕਿ ਵਿਦਨ ਜਿਹੜਾ ਉਹ 2 ਸਾਲਾਂ ਦੇ ਉਹ ਸਾਰਾ ਫੇਲ ਹੋ ਜਾਂਦਾ ਹੈ। ਉਹ ਚੌਧਰੀ ਚਰਨ ਸਿੰਘ ਵੀ, ਚੰਦਰ ਸ਼ੇਖਰ ਵੀ, ਇੰਦਰਾ ਗਾਂਧੀ ਬਾਉਂਸ ਬੈਕ ਕਰਦੀ ਹੈ। ਸੋ ਸਾਡੇ ਲਈ, ਕਿਉਂਕਿ ਮੈਂ ਇਹ ਸਾਰੇ ਅਜੇ ਤੱਕ ਅਸੀਂ ਸਿੱਖ ਫੈਕਟਰ ਦੀ ਗੱਲ ਨਹੀਂ ਕੀਤੀ ਹੈ, ਸਾਨੂੰ ਇਹ ਮੈਟਰ ਨਹੀਂ ਕਰਦਾ ਕਿਉਂਕਿ ਜਿਹੜਾ ਰੰਗ ਭਗਵਾ ਚਾੜ ਦਿੱਤਾ ਹੈ ਬੀਜੇਪੀ ਨੇ ਜਾਂ ਆਰਐਸਐਸ ਨੇ ਭਾਰਤ ਦੀ ਸਿਆਸਤ ਦੇ ਉੱਤੇ, ਉਹ ਮੋਦੀ ਲਾਈਨ ਹੋਏ, ਰਾਹੁਲ ਗਾਂਧੀ ਲਾਈਨ ਹੋਏ, ਈਵਨ ਖੇਤਰੀ ਪਾਰਟੀਆਂ ਦੀ ਲਾਈਨ ਵੀ ਹੋਏ, ਉਹਨਾਂ ਨੇ ਉਹੀ ਰਾਗ ਅਲਾਪਣਾ ਜਿਹੜਾ ਹਿੰਦੂਤਵਾ ਦੇ ਦਾਇਰਾਕਾਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਜਿਹੜਾ ਉਹ ਮੁਫੀਦ ਬਹਿੰਦਾ। ਜਿਸ ਲਈ ਘੱਟ ਗਿਣਤੀਆਂ ਨੂੰ ਤਾਂ ਇਹਨਾਂ ਚੋਂ ਸਾਡੇ ਲਈ ਤਾਂ ਉਹ ਬਿਟਵੀਨ ਦਾ ਰੌਕ ਐਂਡ ਦਾ ਸੀ ਹੈ ਕਿ ਭਾਈ ਸਾਨੂੰ ਉਹ ਪਟਾਕ ਕੇ ਕੋਈ ਮਾਰੇਗਾ ਰੌਕ ਦੇ ਉੱਤੇ ਕਿ ਕੋਈ ਡੋਬ ਕੇ ਮਾਰੇਗਾ, ਸੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਾਂ, ਇਸ ਸਾਰੇ ਚੋਂ ਸਿਰਫ ਤੁਸੀਂ ਇਹ ਕਨਕਲੂਡ ਕਰ ਲੈਂਦੇ ਹੋ ਕਿ ਬੀਜੇਪੀ ਦੇ ਕੋਲ ਆਰਗੇਨਾਈਜ਼ਡ ਕਾਡਰ ਹੈ, ਆਰਐਸਐਸ ਦਾ 100 ਸਾਲ ਦਾ ਆਰਗੇਨਾਈਜੇਸ਼ਨਲ ਸਟਰਕਚਰ ਹੈ। ਜੇ ਉਹ ਆਊਟ ਵੀ ਹੁੰਦੇ ਨੇ ਵਕਤੀ ਤੌਰ ਤੇ ਉਹ ਬਾਉਂਸ ਬੈਕ ਕਰਨਗੇ ਔਰ ਉਹਨਾਂ ਦੀਆਂ ਨੀਤੀਆਂ ਹੀ ਅਲਟੀਮੇਟਲੀ, ਹੁਣ ਜੇ ਕੱਲ ਨੂੰ ਰਾਹੁਲ ਗਾਂਧੀ ਦਾ ਅਲਾਈਅੰਸ ਬਣ ਜਾਏ, ਤੁਹਾਨੂੰ ਲੱਗਦਾ ਵੀ ਆਰਟੀਕਲ 370 ਰਿਸਟੋਰ ਕਰ ਦੇਣਗੇ ਜੰਮੂ ਕਸ਼ਮੀਰ ਚ? ਨੈਵਰ। ਉਹ ਵੀ ਉਸੇ ਹੀ ਲਾਈਨ ਦੇ ਉੱਤੇ ਤੁਰੇ ਹੋਏ ਨੇ। ਸੋ ਕੁੱਲ ਮਿਲਾ ਕੇ ਮੈਨੂੰ ਨਹੀਂ, ਹਾਂ ਸਿਰਫ ਇਹਦੇ ਚ ਇਹੀ ਹੈ ਕਿ ਵੀ ਜੇ ਇੱਕ ਸਟੇਜ ਤੇ ਬੀਜੇਪੀ ਦੇ ਪੈਰ ਉਖੜਦੇ ਨੇ, ਜਿਹੜੇ ਉਖੜਨੇ ਸ਼ੁਰੂ ਹੋਏ, ਇਸ ਲਈ ਖੇਤਰੀ ਪਾਰਟੀਆਂ ਦੀ ਵਾਪਸ ਵਕਤੀ ਤੌਰ ਤੇ ਅਹਿਮੀਅਤ ਵੱਧ ਗਈ। ਜਿਨ੍ਹਾਂ ਨੂੰ ਡੈਥ ਕੇਸ ਨਾਲ ਜਾਂ ਉਹਨਾਂ ਨੂੰ ਤੋੜ ਕੇ ਵਿੱਚੋਂ ਬੰਦੇ ਖਰੀਦ ਕੇ, ਹੁਣ ਢੀਂਡਸਾ ਹੋਏ, ਜਗੀਰ ਕੌਰ ਹੋਏ, ਆਲਮੋਸਟ ਬੀਜੇਪੀ ਨੇ ਲੈ ਲਏ ਸੀ ਆਪਣੇ ਬੁੱਕਲ ਦੇ ਵਿੱਚ, ਔਰ ਇਵੇਂ ਇਹਨਾਂ ਦਾ ਭੋਗ ਪੈਣ। ਹੁਣ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਤਾਂ ਸਾਨੂੰ ਇਹਨਾਂ ਨੂੰ ਰੱਖਣਾ ਚਾਹੀਦਾ, ਹੁਣ ਢੀਂਡਸਾ ਵੀ ਵਾਪਸ ਆ ਗਿਆ, ਜਗੀਰ ਕੌਰ ਵੀ ਆ ਜਾਏਗੀ। ਸੋ ਕੁੱਲ ਮਿਲਾ ਕੇ ਇਸ ਵੇਲੇ ਔਰ ਨਾਰਥ ਈਸਟ ਜਿਹਦੀ ਅਸੀਂ ਗੱਲ ਨਹੀਂ ਕੀਤੀ, 7 ਸਟੇਟਾਂ ਜਿੱਥੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਕੋਈ ਹਿੰਦੂਤਵਾ ਦਾ ਏਜੰਡਾ ਜਾ ਸਕਦਾ, ਉੱਥੇ ਜਾਂ ਡਾਇਰੈਕਟਲੀ ਗਵਰਨ ਕਰਦੇ ਨੇ ਜਿਵੇਂ ਅਸਾਮ 'ਚ ਹੈ, ਤੇ ਜਾਂ ਜਿਹੜੀਆਂ ਲੋਕਲ ਧਿਰਾਂ ਵੀ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਜਿਹੜਾ ਜਾਂ ਮਨੀਪੁਰ 'ਚ ਵੀ ਗਵਰਨ ਕਰਦੇ ਨੇ। ਸੋ ਇਹ ਇਸ ਵੇਲੇ ਜਿਹੜੀ ਇਹ ਖਤਰਨਾਕ ਇਹਨਾਂ ਦੀ ਸਟ੍ਰੈਟਜੀ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ, ਵਾਇਲੈਂਸ ਉਹਨਾਂ ਦਾ ਤੌਰ ਤਰੀਕਾ ਹੈ, ਸਿਸਟਮ ਉਹਨਾਂ ਦੇ ਨਾਲ ਹੈ, ਮੀਡੀਆ ਉਹਨਾਂ ਨੇ ਕੰਟਰੋਲ ਕੀਤਾ ਹੋਇਆ ਹੈ, ਜੁਡੀਸ਼ਰੀ ਜਿਹੜੀ ਆ ਉਹਨਾਂ ਦੀ ਮਰਜ਼ੀ ਦੇ ਫੈਸਲੇ ਦਿੰਦੀ ਹੈ। ਸੋ ਇੱਥੇ ਤਾਂ ਸਿਸਟਮ ਉਹੀ ਹੈ ਕਿ ਨਾ ਕੋਈ ਅਪੀਲ, ਵਕੀਲ, ਦਲੀਲ, ਤੇ ਆਮ ਲੋਕਾਂ ਲਈ ਇਨ ਜਨਰਲ ਔਰ ਖਾਸ ਤੌਰ ਤੇ ਮਾਈਨੋਰਿਟੀਜ਼ ਲਈ ਇਨ ਪਾਰਟਿਕੂਲਰ ਕੋਈ ਡੂੰਘਾ ਸਾਹ ਲੈਣ ਤੋਂ ਬਿਨਾਂ ਅਫਸੋਸ ਦਾ ਹੋਏ, ਉਹ ਤੁਹਾਡਾ ਗਮ ਦਾ ਹੋਏ, ਇਸ ਤੋਂ ਬਿਨਾਂ ਸਾਡੇ ਕੋਲ ਕੋਈ ਬਹੁਤੀਆਂ ਚੋਇਸਸ ਨਹੀਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬ ਦੇ ਉੱਤੇ ਸਪੈਸੀਫਿਕਲੀ ਫੋਕਸ ਕਰਾਂਗੇ, ਖਾਸ ਤੌਰ ਤੇ ਜਿਹੜਾ ਬੀਜੇਪੀ ਦਾ ਤੇ ਅਕਾਲੀਆਂ ਦੇ ਅਲਾਈਅੰਸ ਦੀ ਗੱਲ ਹੈ, ਤੇ ਅਦਰਵਾਈਜ਼ ਜਿਹੜੀ ਪੰਜਾਬ ਦੀ ਸਿਆਸਤ ਹੈ। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਸ਼ਹੀਦ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ ਦੇ ਲਈ ਸਟੇਟ ਕੈਪੀਟਲ ਦੇ ਉੱਤੇ 29 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਵੋਟਾਂ ਵਾਲੇ ਦਿਨ 31 ਮਾਰਚ ਨੂੰ ਸਵੇਰੇ 7 ਵਜੇ ਸਟੇਟ ਕੈਪੀਟਲ ਤੇ ਹੀ ਪਾਏ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ 669-222-0946 ਜਾਂ 669-222-0306। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ
ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ। ਖਾਸ ਤੌਰ ਤੇ ਸ਼ੁਰੂਆਤ ਕਰਦੇ ਹਾਂ ਪਹਿਲਾਂ ਜਿਹੜਾ ਇਹ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਅਲਾਈਅੰਸ ਦੀ ਜਿਹੜੀ ਗੱਲਬਾਤ ਹੈ, ਇਹਦੀਆਂ ਮਤਲਬ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਵੀ ਇਹਨਾਂ ਦਾ ਅਲਾਈਅੰਸ ਦੀ ਗੱਲਬਾਤ ਚੱਲ ਰਹੀ ਹੈ, ਹੋ ਰਹੀ ਹੈ, ਟੁੱਟ ਰਹੀ ਹੈ, ਇਸ ਕਿਸਮ ਦਾ। ਤੇ ਹੁਣ ਜਿਹੜਾ ਅਕਾਲੀਆਂ ਦਾ ਵੀ ਆਪਣੇ ਬੰਦੇ ਵਾਪਸ ਇਕੱਠੇ ਕਰਨ ਵਾਲੀ ਲਾਈਨ ਹੈ, ਹੁਣ ਇਹਦੇ 'ਚ ਵੀ ਦੋ ਗੱਲਾਂ ਹੈਗੀਆਂ ਨੇ। ਅਕਾਲੀ ਦਲ ਦੀ ਵਾਪਸ ਰਿਵਾਈਵਲ ਦੀ ਗੱਲ, ਇਹ ਗੱਲ ਮੰਨੀ ਜਾਂਦੀ ਹੈ ਕਿ ਸਿੱਖਾਂ ਦੇ ਲਈ, ਪੰਜਾਬ ਦੇ ਲਈ ਉਹ ਇੰਪੋਰਟੈਂਟ ਹੈ, ਪਰ ਕੀ ਉਹ ਜਿਹੜੇ ਰੀਅਲ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕੀਤਿਆਂ ਸੰਭਵ ਹੈ? ਉਹਦਾ ਗੱਲ ਹੁੰਦੀ ਹੈ ਵੀ ਨਹੀਂ ਜੀ, ਉਹ ਸੰਭਵ ਨਹੀਂ ਹੈਗਾ। ਤੇ ਜਿਹੜੇ ਰੀਅਲ ਇਸ਼ੂਜ਼ ਨੇ ਜਿਹਦੇ ਕਰਕੇ ਅਕਾਲੀ ਦਲ ਦੇ ਵਕਾਰ ਦੇ ਉੱਤੇ ਜਾਂ ਅਕਾਲੀ ਦਲ ਦੀ ਸਾਰੀ ਹੋਂਦ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਾ, ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਉਹ ਬਰਗਾੜੀ ਬੇਅਦਬੀ ਮਾਮਲੇ ਦੀ ਗੱਲ ਹੋਵੇ, ਸੌਦਾ ਸਾਧ ਨੂੰ ਮੁਆਫੀਨਾਮੇ ਦੀ ਗੱਲ ਹੋਵੇ, ਪੰਜਾਬ ਦੇ ਇਸ਼ੂਜ਼ ਦੇ ਉੱਤੋਂ ਪਾਸਾ ਵੱਟਣ ਦੀ ਲਾਈਨ ਹੋਵੇ, ਬੀਜੇਪੀ ਨਾਲ ਕਿਸਾਨ, ਤੁਸੀਂ ਯੂ ਨੇਮ ਇਟ, ਮਤਲਬ ਜਿਹੜੇ ਸਾਰੇ ਇਸ਼ੂਜ਼ ਨੇ ਉਹਨਾਂ ਤੇ ਗੱਲ ਨਹੀਂ ਕੀਤੀ ਜਾ ਰਹੀ, ਨਾ ਹੀ ਸੰਜੀਦਗੀ ਦੇ ਨਾਲ ਵਿਚਾਰ ਕੀਤੀ ਜਾ ਰਹੀ ਹੈ। ਜੋ ਮਹਿਜ਼ ਇਸ ਵਕਤ ਕੀਤਾ ਜਾ ਰਿਹਾ ਹੈ ਉਹ ਕੀਤਾ ਜਾ ਰਿਹਾ ਵੀ ਭਾਈ ਜਿਹੜੇ ਬੰਦੇ ਸਾਰੇ ਹੈਗੇ ਆ, ਜਿਹੜਾ ਈਵਨ ਜਿਹੜੀ ਬੀਜੇਪੀ ਦੀ ਨੀਤੀ ਹੈ ਉਹੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਨੀਤੀ ਸੀ ਕਿਤੇ ਨਾ ਕਿਤੇ। ਪਹਿਲਾਂ ਹੀ ਜਦੋਂ ਅਸੀਂ ਅਕਾਲੀ ਦਲ ਦਾ ਈਵਨ 70s 80s ਤੋਂ ਦੇਖਦੇ ਹਾਂ ਕਿਵੇਂ ਬਾਦਲ ਆਪ ਪ੍ਰਕਾਸ਼ ਸਿੰਘ ਬਾਦਲ ਪਪੂਲਰ ਹੋਏ ਤੇ ਕੱਲਾ ਲੀਡਰ ਜਿਹੜਾ ਹੈਗਾ ਉਹਨਾਂ ਨੇ ਸਾਈਡ ਤੇ ਕੀਤਾ। ਫਿਰ ਸੁਖਬੀਰ ਸਿੰਘ ਬਾਦਲ ਦੇ ਆਉਂਦਿਆਂ ਜਿਹੜੇ ਸਾਰੇ ਲੀਡਰ ਸੀਗੇ ਵੱਡੇ, ਜਿਨ੍ਹਾਂ ਨੂੰ ਟਕਸਾਲੀ ਆਗੂ ਵੀ ਕਿਹਾ ਜਾਂਦਾ ਸੀ, ਉਹ ਵੀ ਮਤਲਬ ਜਿਹੜੇ ਹੈਗੇ ਆ ਉਹ ਆਪਣੇ ਜ਼ਿਲ੍ਹਿਆਂ ਤੱਕ ਸੀਮਤ ਕੀਤੇ ਗਏ। ਤੇ ਜ਼ਿਲ੍ਹਿਆਂ ਤੱਕ ਸੀਮਤ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਉਹ ਥਾਂ ਦੇਣੀ ਵੀ ਮਤਲਬ ਔਖੀ ਲੱਗਦੀ ਸੀ ਤੇ ਇਵੈਂਚੁਅਲੀ ਉਹ ਪਾਸੇ ਹੋ ਗਏ। ਢੀਂਡਸਾ, ਬ੍ਰਹਮਪੁਰਾ, ਸਾਰੇ ਜਿਹੜੇ ਹੈਗੇ ਆ ਉਹਨਾਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਆ। ਤੇ ਹੁਣ ਉਹਨਾਂ ਨੂੰ ਹੀ ਵਾਪਸ ਜਿਹੜੀ ਇਕੱਠੇ ਕਰਨ ਦੀ ਹੈ ਉਹ ਨੀਤੀ ਹੈ। ਸੋ ਪਹਿਲਾਂ ਤੇ ਸਵਾਲ ਇਹ ਹੈ ਵੀ ਅਕਾਲੀ ਦਲ ਦੀ ਆਪਣੀ ਜਿਹੜੀ ਹੋਂਦ ਹੈ, ਆਪਣਾ ਜਿਹੜਾ ਆਧਾਰ ਹੈ, ਉਹ ਹਾਲਾਂਕਿ ਵੋਟਾਂ 'ਚ ਉਨਾ ਫਰਕ ਨਹੀਂ ਪਿਆ, ਸੀਟਾਂ ਬਹੁਤ ਜ਼ਿਆਦਾ ਘਟ ਗਈਆਂ, ਵੋਟ ਪਰਸੈਂਟੇਜ ਹਜੇ ਵੀ ਅਕਾਲੀ ਦਲ ਕਾਫੀ ਹੋਲਡ ਕਰਦਾ, ਉਹਦਾ ਇੰਨਾ ਡਿਕਲਾਈਨ ਨਹੀਂ ਹੋਇਆ ਹੈਗਾ ਜੇ ਅਸੀਂ ਕੰਪੈਰੀਜ਼ਨ ਦੇ ਵਿੱਚ ਪਿਛਲੇ 5 ਸਾਲ ਜਾਂ 10 ਸਾਲ ਦੇ ਵਿੱਚ ਦੇਖੀਏ। ਸੋ ਅਕਾਲੀ ਦਲ ਦੀ ਹੋਂਦ ਨੂੰ ਕਿਵੇਂ ਦੇਖ ਰਹੇ ਹੋ ਇਸ ਵਕਤ, ਤੇ ਉਹ ਹੋਂਦ ਕਿਵੇਂ ਰਹੂਗੀ ਜੇ ਹੁਣ ਬੀਜੇਪੀ ਦੇ ਨਾਲ ਦੁਬਾਰਾ ਅਲਾਈਅੰਸ ਦੇ ਵਿੱਚ ਆਉਂਦੀ ਹੈ ਅਕਾਲੀ ਦਲ, ਉਹਦਾ ਕੀ ਬਣੂਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਲਫ਼ਜ਼ ਅਕਾਲੀ ਦਲ ਕਹਿੰਦੇ ਹਾਂ, ਇਹ ਮਹਿਜ਼ ਇੱਕ ਪਾਰਟੀ ਦਾ ਨਾਂ ਨਹੀਂ ਹੈ। ਇਹ ਖਾਲਸਾ ਪੰਥ ਦੀ ਜਿਹੜੀ ਕੰਟੀਨਿਊਟੀ ਹੈ, ਉਸ ਦੀਆਂ ਨੀਤੀਆਂ ਦੀ, ਸੋਵਰਨਿਟੀ ਦੀ, ਬਾਦਸ਼ਾਹਤ ਦੀ, ਕੁਰਬਾਨੀਆਂ ਦੇ ਇਤਿਹਾਸ ਦੀ, ਇਹ ਜਿਹੜੀ ਹੈ 17ਵੀਂ 18ਵੀਂ ਸਦੀ 1699 ਤੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਲਸਾ ਪੰਥ ਦਾ ਦਾਅਵਾ, ਉਹ ਪਾਤਸ਼ਾਹੀ ਦਾਅਵਾ ਵੀ, ਜ਼ੁਲਮ ਨੂੰ ਵੰਗਾਰਨ ਦੀ ਗੱਲ ਵੀ, ਜਿਹੜੀ 18ਵੀਂ ਸਦੀ 'ਚ ਹਥਿਆਰਬੰਦ ਸੰਘਰਸ਼ ਰਾਹੀਂ ਉਹ 12 ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ 1849 ਤੱਕ, ਉਹਦੀ ਕੰਟੀਨਿਊਟੀ ਸੀ। ਇਹੀ ਕਾਰਨ ਸੀ ਕਿ ਜਦੋਂ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਲਾਈਨ, ਇਹ ਵੀ ਲਫ਼ਜ਼ ਜਦੋਂ ਅਸੀਂ ਆਜ਼ਾਦੀ ਲਫ਼ਜ਼ ਕਹਿੰਦੇ ਹਾਂ, ਕਿਉਂਕਿ 75 ਸਾਲ ਆਲਮੋਸਟ 1849 ਤੋਂ 1920 ਤੱਕ ਉਹਨਾਂ ਮਹੰਤਾਂ ਨੂੰ ਜਿਹੜੇ ਅਨਸਿੱਖ ਪ੍ਰੈਕਟਿਸਿਸ ਕਰਦੇ ਸੀ, ਜ਼ਾਹਰ ਹੈ ਕਿ ਭਾਈ ਉਹ ਹਿੰਦੂ ਪ੍ਰੈਕਟਿਸਿਸ ਸੀ ਜਿਹੜੀਆਂ ਬ੍ਰਿਟਿਸ਼ ਨੂੰ ਵੀ ਸੂਟ ਕਰਦੀਆਂ ਸੀ, ਕਿਉਂਕਿ ਗੁਰਦੁਆਰਿਆਂ 'ਚੋਂ ਤੁਹਾਡੀ ਜਿਹੜੀ ਹੈ, ਔਰ ਮੈਂ ਕੱਲ੍ਹ ਹੀ ਭਾਈ ਕਾਨ ਸਿੰਘ ਨਾਭਾ ਦਾ ਦੇਖ ਰਿਹਾ ਸੀ ਜਦੋਂ ਉਹਨਾਂ ਨੇ ਗੁਰਦੁਆਰਾ ਡਿਫਾਈਨ ਕੀਤਾ ਹੈ, 5 ਐਲੀਮੈਂਟ ਜਿਹੜੇ ਹਰ ਗੁਰਦੁਆਰੇ ਦੇ, ਪਹਿਲਾ ਤਾਂ ਜ਼ਾਹਰ ਹੈ ਧਰਮਸਾਲ, ਇਬਾਦਤ, ਦੂਸਰਾ ਲੰਗਰ ਅਨਪੂਰਨਮ ਕਿ ਭਾਈ ਤੁਹਾਨੂੰ ਅੰਨ, ਜਾਂ ਤੀਸਰਾ ਦਵਾ ਦਾਰੂ ਦੀ ਗੱਲ, ਚੌਥਾ ਆਏ ਗਏ ਦੇ ਲਈ ਜਿਹੜਾ ਰਾਹੀ ਲਈ ਰਹਿਣ ਦਾ ਪ੍ਰਬੰਧ, ਔਰ ਪੰਜਵਾਂ ਜਿਹੜਾ ਸਭ ਤੋਂ ਇੱਕ ਕਿਲਾ
ਉਹਨਾਂ ਨੇ ਕਿਹਾ ਇਹ ਦੁਰਗ ਹੈ, ਫੋਰਟ ਹੈ, ਜਿਹਦੇ 'ਚ ਅਬਲਾ ਦੇ ਲਈ ਸਹਾਰਾ, ਨਿਸ਼ਾਨ ਸਾਹਿਬ ਦੱਸ ਰਿਹਾ, ਜਿਹਦੇ ਲਈ ਕੋਈ ਵੀ ਦੁਸ਼ਮਣ ਚੜ੍ਹ ਕੇ ਕੋਈ ਵੀ ਜਿਹੜਾ ਪੀੜਤ ਹੈ ਉਹ ਆਏਗਾ ਤੇ ਇਹ ਗੁਰਦੁਆਰਾ ਕਿਲ੍ਹਾ ਬਣੇਗਾ ਔਰ ਇਸ ਕਿਲ੍ਹੇ ਦੇ ਵਿੱਚ ਬੈਠਾ ਸਿੱਖ ਜਿਹੜਾ ਹੈ ਉਹਨੂੰ ਡਿਫੈਂਡ ਕਰੇਗਾ ਆਪਣੀ ਜਾਨ ਕੁਰਬਾਨ ਕਰਕੇ ਵੀ। ਹੁਣ ਇਹ ਜਿਹੜਾ ਇਸ ਲੈਵਲ ਦੀ ਸਾਡੀ ਇੰਸਟੀਟਿਊਸ਼ਨ ਸੀ, ਜਿਹਦੇ 'ਚ ਐਜੂਕੇਸ਼ਨ ਵੀ ਸੀ, ਹੈਲਥ ਵੀ ਸੀ, ਪਬਲਿਕ ਵੈਲਫੇਅਰ ਵੀ ਸੀ ਔਰ ਜ਼ਾਹਰ ਹੈ ਕਿ ਸੇਂਟ ਸੋਲਜਰਸ਼ਿਪ ਵੀ ਸੀ, ਇਹਨੂੰ ਕਿਵੇਂ ਬ੍ਰਿਟਿਸ਼ਰਸ ਨੇ ਆਪਣਾ ਮਾਡਲ ਤਾਂ ਉਹਨਾਂ ਨੇ ਪੰਜਾਬ ਤੋਂ ਬਾਅਦ ਹੀ ਜਾ ਕੇ ਇਹ ਜਿਹੜੇ ਚਰਚਿਸ ਦੇ ਨਾਲ ਬਾਈਬਲ ਸਕੂਲਸ ਦਾ ਜਾਂ ਦੂਜਾ ਕਨਸੈਪਟ ਹੈ ਮੱਚ ਲੇਟਰ ਹੈ। ਇਹ ਸਿੱਖ ਰਾਜ ਦੇ ਵੇਲੇ ਵੀ ਇਹੀ ਮਾਡਲ ਈਵਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਮਦਰਸੇ ਨੂੰ ਜਾਂ ਉਸ ਠਾਕਰ ਦੁਆਰੇ ਨੂੰ ਹੀ ਗ੍ਰਾਂਟ ਦਿੱਤੀ ਜਿੱਥੇ ਨਾਲ ਐਜੂਕੇਸ਼ਨ ਦਾ ਪ੍ਰਬੰਧ ਸੀ, ਜਿੱਥੇ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਸੀ। ਇਸ ਮਾਡਲ ਨੂੰ ਉਹਨਾਂ ਨੇ ਆਪਣੇ ਤਾਂ ਉਹਦੇ 'ਚ ਲਿਆਂਦਾ, ਲੇਕਿਨ ਇੱਥੇ ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇਹਦੇ 'ਚੋਂ ਸਿੱਖਾਂ ਦੇ ਕੋਲ ਕੰਪਲੀਟ ਸੈਟਅਪ ਹੈ ਔਰ ਇਹਨੂੰ ਉਹਨਾਂ ਨੇ ਜਿਵੇਂ ਮਹੰਤਾਂ ਨੂੰ ਅੱਗੇ ਕਰਕੇ ਉਹਨੂੰ ਪ੍ਰਾਈਵੇਟ ਪ੍ਰਾਪਰਟੀਜ਼ ਉਹਨਾਂ ਦੀਆਂ ਬਣਾਇਆ। ਔਰ ਦੂਸਰਾ 70 ਸਾਲ ਬਾਅਦ ਅਸੀਂ ਦੇਖਦੇ ਹਾਂ 1920 'ਚ ਜਦੋਂ ਸਾਕਾ ਨਨਕਾਣਾ ਸਾਹਿਬ, ਉਸ ਤੋਂ ਪਹਿਲਾਂ ਜਲਿਆਂਵਾਲੇ ਬਾਗ ਵਾਲੇ ਨੂੰ ਸਿਰੋਪਾਓ ਅਰੂੜ ਸਿੰਘ ਵੱਲੋਂ ਦੇਣਾ, ਇਹ ਸਾਰੇ ਪਾਰਟ ਸੀ ਜਿਨ੍ਹਾਂ ਨੇ ਉਹ ਮੂਵਮੈਂਟ ਖੜੀ ਕੀਤੀ ਜਿਹੜੀ ਮੁਕੰਮਲ ਤੌਰ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਅੰਗਰੇਜ਼ਾਂ ਦੀ ਇਨਡਾਇਰੈਕਟ ਸਪੋਰਟ ਮਹੰਤਾਂ ਦੇ ਹਿੰਦੂਤਵਾ ਤੋਂ। ਔਰ ਅਕਾਲੀ ਦਲ ਨੇ ਬੜੀ ਬਰੇਵਲੀ, ਠੀਕ ਹੈ 47 ਦੇ ਦੌਰ ਦੀ ਬਲੰਡਰ ਦੀ ਗੱਲ ਅਸੀਂ ਕਰਦੇ ਹਾਂ ਜਿਹਦੀ ਸਜ਼ਾ ਅਸੀਂ ਅਜੇ ਵੀ ਭੁਗਤ ਰਹੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਪਾਰਟੀ ਦੇ ਹੋਂਦ ਚਾਣ ਦੇ ਵੇਲੇ ਹੀ ਪਹਿਲੀ ਵਾਰ ਕਨਵਿੰਸਿੰਗਲੀ ਜੇ ਬ੍ਰਿਟਿਸ਼ਰਸ ਨੂੰ ਕਿਸੇ ਨੇ ਉਸ ਪੀਸਫੁਲ ਵੇ ਨਾਲ ਵੀ ਡਿਫੀਟ ਕੀਤਾ। 18th ਸੈਂਚੁਰੀ 'ਚ ਅਸੀਂ ਆਰਮਡ ਸਟਰਗਲ ਨਾਲ ਮੁਗਲਾਂ ਨੂੰ ਔਰ ਦਰਾ ਖੈਬਰ ਪਾਰ ਵਾਲਿਆਂ ਨੂੰ ਡਿਫੀਟ ਕੀਤਾ। 20ਵੀਂ ਸਦੀ ਦੇ ਵਿੱਚ ਸਾਡੀ ਅਕਾਲੀ ਦਲ ਦੇ ਥੱਲੇ ਔਰ ਇਹਦੇ ਥੱਲੇ ਦੂਸਰਾ ਪਾਰਟ ਬੱਬਰ ਅਕਾਲੀ ਮੂਵਮੈਂਟ ਦਾ ਵੀ ਇੱਕ ਪੈਰਲਲ ਰੋਲ ਹੈ। ਹੁਣ ਅੱਜ ਜਦੋਂ ਅਸੀਂ ਉਸ ਅਕਾਲੀ ਦਲ ਨੂੰ ਜਦੋਂ ਤੋਂ ਇਹ ਬਾਦਲ ਟੱਬਰ ਦੀ ਗ੍ਰਿਫਤ ਦੇ ਵਿੱਚ ਆਇਆ, ਜਿਵੇਂ ਬਾਦਲਾਂ ਦੇ ਕੋੜਮੇ ਨੇ ਪਹਿਲਾਂ ਤਾਂ 5 ਵਾਰ ਮੁੱਖ ਮੰਤਰੀ ਰਹਿ ਕੇ ਜੋ ਪ੍ਰਕਾਸ਼ ਸਿੰਘ ਬਾਦਲ ਨੇ ਉਹਦਾ ਹਾਲ ਕੀਤਾ, ਜੋ ਉਹਨਾਂ ਦਾ ਅੱਗੋਂ ਟੱਬਰ ਕਰ ਰਿਹਾ, ਔਰ ਜਿਵੇਂ ਹਿੰਦੂਤਵਾ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਾਈਆਂ। ਇੱਕ ਸਟੇਜ ਸੀ ਕਿ ਜਦੋਂ ਇਨੀਸ਼ੀਅਲ ਡੇਜ਼ 'ਚ ਭਾਰਤੀ ਜਨਸੰਘ ਜਿਹੜੀ ਦੀ ਪੇਰੈਂਟ ਪਾਰਟੀ ਹੈ ਬੀਜੇਪੀ, ਉਹਦੇ ਨਾਲ ਬਾਦਲ ਦਾ ਅਲਾਇੰਸ ਸੀ ਤੇ ਇਹ ਹਿੰਦੂ ਸ਼ਹਿਰਾਂ ਦਾ ਵੋਟ ਵੀ ਭਾਰਤੀ ਜਨਸੰਘ ਨੂੰ ਹੀ ਪਾਉਂਦਾ ਸੀ, ਦੀਵਾ ਉਹਨਾਂ ਦਾ ਨਿਸ਼ਾਨ ਸੀ, ਦੀਵਾ ਮਾਰਕਾ। ਪਿੰਡੂ ਸਿੱਖ ਜਿਹੜਾ ਕਿਰਤੀ ਆ ਉਹ ਅਕਾਲੀਆਂ ਨੂੰ ਪਾਉਂਦਾ ਸੀ। ਔਰ ਇਹਨਾਂ 70-80 ਸਾਲਾਂ 'ਚ ਜਿਹੜੇ ਤੁਸੀਂ 1920 ਤੋਂ ਸ਼ੁਰੂ ਕਰੋ ਔਰ ਇਹਨਾਂ ਦੇ ਡਿਕਲਾਈਨ ਤੋਂ ਪਹਿਲਾਂ ਦੀ ਗੱਲ ਕਰੀਏ, ਅਕਾਲੀ ਦਲ ਤੇ ਪੰਥ ਸਿਨੋਨਿਮਸ ਲਫ਼ਜ਼ ਬਣ ਗਏ ਸਮਰਥਕ। ਜਦੋਂ ਕੋਈ ਕਹਿੰਦਾ ਸੀ ਜੀ ਵੋਟ ਕਿਹਨੂੰ, ਜੀ ਵੋਟ ਤਾਂ ਅਸੀਂ ਪੰਥ ਨੂੰ ਪਾਉਣੀ ਹੈ, ਪੰਥ ਦਾ ਮਤਲਬ ਸੀ ਅਕਾਲੀ ਦਲ, ਕਿਉਂਕਿ ਉਹ ਪੰਥਕ ਵੈਲਿਊਜ਼ ਨੂੰ ਅੱਗੇ ਲਿਜਾਣ ਵਾਲੀ ਧਿਰ ਸੀ। ਜਿਵੇਂ ਬਾਦਲ ਨੇ ਬੇੜਾ ਗਰਕ ਕੀਤਾ ਸਿੱਖ ਸਿਆਸਤ ਦਾ, ਪੰਥਕ ਏਜੰਡੇ ਦਾ, ਇਹ ਕਿਵੇਂ ਇਸ ਨੂੰ ਪਤੀ ਪਤਨੀ ਦੇ ਰਿਸ਼ਤੇ ਦੇ ਰੂਪ ਸਿਰਫ ਮਹਿਜ਼ ਪਾਵਰ ਦੀ ਹਵਸ਼ ਕਰਕੇ ਔਰ ਬਾਅਦ ਚ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾਉਣ ਦੇ ਨਾਂ ਥੱਲੇ ਕਿਵੇਂ ਸਿੱਖ ਇੰਸਟੀਟਿਊਸ਼ਨਸ ਨੂੰ ਇਨਕਲੂਡਿੰਗ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਕਿਵੇਂ ਇਹਨਾਂ ਦੀ ਡੀਗ੍ਰੇਡੇਸ਼ਨ ਹੋਈ, ਇਹ ਇੱਕ ਵੱਖਰਾ ਚੈਪਟਰ ਹੈ। ਪਰ ਹੁਣ ਜੇ ਅਸੀਂ ਅੱਜ ਦੇ ਕੰਟੈਕਸਟ ਦੇਖੀਏ, ਇੱਕ ਪੀਰੀਅਡ ਸੀ ਕਿ ਭਾਰਤੀ ਜਨਸੰਘ ਦੇ ਵਿੱਚ ਕੋਈ ਸਿੱਖ ਚਿਹਰਾ ਨਹੀਂ ਸੀ ਹੁੰਦਾ। ਹੁਣ ਅੱਜ ਤੁਸੀਂ ਦੇਖ ਰਹੇ ਹੋ ਤਰਨਜੀਤ ਸਿੰਘ ਸੰਧੂ, ਉਹ ਬੈਠਾ ਸਭ YouTube ਚੈਨਲਸ ਨਾਲ ਇੱਧਰ ਉੱਧਰ ਇੰਟਰਵਿਊ ਮੇਨ ਤੇ ਵੀ ਆ ਕੇ ਦੇ ਰਿਹਾ, ਮੈਂ ਅੰਮ੍ਰਿਤਸਰ ਨੂੰ ਇਹ ਬਣਾ ਦਿਆਂਗਾ, ਅਮਰੀਕਨ ਕੰਪਨੀਆਂ ਮੈਨੂੰ ਉਹ ਵੀ ਜਾਣਦਾ, ਇਹ ਵੀ ਜਾਣਦਾ, ਅਸੀਂ ਇੱਥੇ ਮੈਰੀਅਟ ਹੋਟਲ ਖੋਲ ਦਿਆਂਗੇ, ਉਹਨਾਂ ਨੂੰ ਟ੍ਰੇਨ ਕਰਾਂਗੇ, ਸਾਡੇ ਬੱਚੇ ਉੱਥੇ ਜਾਣਗੇ, ਉਹ ਡੌਂਕੀ ਨਹੀਂ ਲਾਣਗੇ, ਉਹ ਫਲਾਣ। ਇਸੇ ਤਰ੍ਹਾਂ ਫਤਿਹ ਜੰਗ ਸਿੰਘ ਬਾਜਵਾ ਕੇ ਕੌਣ ਹੈ, ਪ੍ਰਤਾਪ ਬਾਜਵੇ ਦਾ ਮੁੰਡਾ, ਜਿਹੜੇ 4 ਮੈਂਬਰਾਂ ਦੀ ਲਿਸਟ ਉਹਨਾਂ ਦੀ ਪਾਰਟੀ ਨੇ ਭੇਜੀ ਹੈ ਗੁਰਦਾਸਪੁਰ ਤੋਂ, ਉਹਨਾਂ ਦੇ ਵਿੱਚੋਂ। ਯਾਨੀ ਤੁਸੀਂ ਅੱਜ ਇਹ ਦੇਖੋ ਕਿ ਅੱਜ ਤੋਂ ਕੋਈ 20-25-30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਕੋਈ ਇਮੇਜਿਨ ਨਹੀਂ ਕਰ ਸਕੇਗਾ ਕਿ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਮਰ ਜਾਂਦਾ ਹੈ ਕਿ ਭਾਈ ਅਸੀਂ ਇਹ ਗੁਰਦੁਆਰਾ ਐਕਟ ਵੀ ਨਹੀਂ ਮੰਨਣਾ ਕਿਉਂਕਿ ਅੰਗਰੇਜ਼ ਇਹਦੇ ਥੱਲੇ ਅੰਗਰੇਜ਼ ਕੰਟਰੋਲ ਕਰਨਗੇ ਔਰ ਉਹ ਡਿਸਾਈਡ ਕਰਨਗੇ ਵੀ ਕਦੋਂ ਹੋਣਾ ਹੈ। ਬਿਸ਼ਨ ਸਿੰਘ ਸਮੁੰਦਰੀ ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡਰ ਵਾਈਸ, ਉਹਦਾ ਮੁੰਡਾ ਬੜੀ ਬੇਹਾਈ ਦੇ ਨਾਲ ਜਿਹੜਾ ਉਹ ਬੀਜੇਪੀ ਦੀ ਟਿਕਟ ਲੈਣ ਦੇ ਲਈ ਉਹ ਕਹਿੰਦਾ ਮੈਂ ਸੇਵਾ ਕਰਨੀ ਹੈ ਜੀ, ਮੈਨੂੰ ਇਧਰੋਂ ਮਿਲ ਜਾਏ ਉਧਰੋਂ ਮਿਲ ਜਾਏ। ਸੋ ਅਸੀਂ ਇਹਦੇ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੇ ਚਿਹਰੇ, ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ,
ਬੀਜੇਪੀ ਦੇ ਨਾਲ ਤੁਸੀਂ ਹੁਣ ਉਹਨਾਂ ਨੂੰ ਜਿਹੜੀ ਇਹ ਨਹੀਂ ਹੈ ਕਿ ਵੀ ਕੋਈ ਉਹਨਾਂ ਦੀ ਸਿੱਖਾਂ 'ਚ ਐਕਸੈਪਟੈਂਸ ਨਹੀਂ ਹੈ। ਇਹੀ ਕਾਰਨ ਹੈ ਕਿ ਬਾਦਲਾਂ ਨੇ ਤਾਂ ਆਪਣੀ ਉਸ ਪਾਵਰ ਨੂੰ ਕਾਇਮ ਰੱਖਣ ਦੇ ਲਈ ਸਿੱਖੀ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕੀਤਾ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਹੁਣ ਇਹ ਵੀ ਰਿਅਲਾਈਜ਼ ਹੋਇਆ ਵੀ ਸਾਡੇ ਤਾਂ ਪੈਰਾਂ ਥੱਲੋਂ ਦਰੀ ਖਿੱਚ ਲਈ ਹੋਈ ਹੈ, ਅਸੀਂ ਤਾਂ ਕੋਈ ਸਾਡੀ ਹੋਂਦ ਨਹੀਂ। ਔਰ ਜਿਸ ਅੰਦਾਜ਼ ਆ ਕੇ ਢੀਂਡਸਾ ਉਹਨਾਂ ਦੀ ਗੋਦ 'ਚ ਬੈਠਾ ਉਹਨੂੰ ਪਦਮ ਭੂਸ਼ਣ ਦਿੱਤਾ, ਜਗੀਰ ਕੌਰ ਨੇ ਆ ਜਲੰਧਰ ਪਾਰਲੀਮਾਨੀ ਸੀਟ ਵੇਲੇ ਬੀਜੇਪੀ ਦੇ ਉਮੀਦਵਾਰ ਦੀ ਮਦਦ ਕੀਤੀ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਦੇਖੋ ਬਾਕੀ ਜਿਹੜਾ ਵੋਟ ਪਰਸੈਂਟੇਜ ਨੂੰ ਉੱਥੇ ਕੋਰਟ ਪੁੱਛਦਾ, ਇਨ ਦਾ ਐਂਡ ਆਫ ਦਾ ਡੇ ਜਿਹੜਾ ਜਿੱਤਿਆ ਉਹ ਸਿਕੰਦਰ, ਜਿਹੜਾ ਹਾਰਿਆ ਉਹ ਬਾਂਦਰ। ਇਹ ਤਾਂ ਹੈ ਕਿ ਸੀਟਾਂ ਕਿੰਨੀਆਂ ਨੇ ਤੁਹਾਡੇ ਕੋਲ। ਸੋ ਅੱਜ ਉਸ ਲੈਵਲ ਦੇ ਉੱਤੇ ਬੀਜੇਪੀ ਆ ਗਈ ਹੈ ਕਿ ਵੀ ਉਹ ਅਕਾਲੀ ਦਲ ਨੂੰ ਇਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਛੋਟੇ ਭਰਾ। ਅੱਗੇ ਹੁੰਦਾ ਸੀ ਕਿ ਭਾਈ ਜੇ 15 ਵਜ਼ੀਰ ਨੇ ਤੇ 2-3 ਵਜ਼ੀਰੀਆਂ ਇਹਨਾਂ ਨੂੰ ਦੇ ਕੇ 12 ਇਹਨਾਂ ਦੇ ਕੋਲ ਹੁੰਦੀਆਂ ਸੀ, ਸੀਟਾਂ ਵੀ ਇਹਨਾਂ ਕੋਲ ਹੁੰਦੀਆਂ ਸੀ। ਉਹ ਕਹਿੰਦੇ ਨੇ ਤੁਹਾਡੀ ਤਾਂ ਹੋਂਦ ਹੀ ਨਹੀਂ ਹੈ। ਹਾਲਾਂ ਜਲੰਧਰ ਪਾਰਲੀਮਾਨੀ ਸੀਟ 'ਚ ਜ਼ੋਰ ਇਸ ਗੱਲ ਦਾ ਲੱਗਾ ਹੋਇਆ ਸੀ ਕਿ ਜੀ ਜੇ ਅਕਾਲੀ ਦਲ ਦੇ ਉਮੀਦਵਾਰ ਦੀਆਂ ਜ਼ਿਆਦਾ ਵੋਟਾਂ ਆਣ ਤਾਂ ਬੀਜੇਪੀ ਨੂੰ ਕਹਿ ਸਕਦੇ ਨੇ ਜੀ ਅਸੀਂ ਤੁਹਾਡੇ ਵੱਡੇ ਭਰਾ ਹਾਂ। ਹੁਣ ਵੱਡੇ ਤੇ ਛੋਟੇ ਦਾ ਹੁਣ ਤਾਂ ਜੁੜਵੇਂ ਵਾਲੀ ਗੱਲ ਤੇ ਆ ਗਿਆ, ਸਮਝੌਤਾ ਹੋਣਾ ਜੀ ਜੁੜਵੇਂ ਕਿਹੜੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਅੱਜ ਦੇ ਸਿਨੈਰੀਓ ਦੇ ਵਿੱਚ ਜਿਹੜਾ ਕਾਂਗਰਸ ਬਹੁਤ ਕਮਜ਼ੋਰ ਹੋ ਚੁੱਕੀ ਹੈ, ਬਹੁਤ ਬੁਰੀ ਤਰ੍ਹਾਂ ਪੰਜਾਬ 'ਚ ਜਿਹੜੇ ਹੈ ਵੀ ਨੇ ਉਹ ਵੀ ਕਿਸੇ ਦਾ ਮੂੰਹ ਕਿਸੇ ਪਾਸੇ ਹੈ, ਕਿਸੇ ਦਾ ਕਿਸੇ ਪਾਸੇ ਹੈ। ਸੋ ਇਸ ਸਾਰੇ ਚੋਂ ਜੇ ਫਾਇਦਾ ਹੋਏਗਾ ਤੇ ਬੀਜੇਪੀ ਸਰਟਨਲੀ ਫਾਇਦੇ 'ਚ ਰਹੇਗੀ। ਅਕਾਲੀਆਂ ਨੂੰ ਤਾਂ ਇੰਨਾ ਕੁ ਹੋਏਗਾ ਜੀ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਆਹੀ ਦੋ ਇਹਨਾਂ ਦੇ ਐਮਪੀ ਨੇ ਜਿਹੜੇ ਆਪਣੇ ਬੈਠੇ ਹੋਏ ਜੀ ਇਹਨਾਂ ਦੀਆਂ ਸੀਟਾਂ ਸੁਰੱਖਿਆ ਇਹ ਵੀ ਲੂਜ਼ ਕਰ ਸਕਦੇ ਨੇ। ਔਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਬੇਸ਼ੱਕ ਨੈਸ਼ਨਲ ਲੈਵਲ ਤੇ ਉਹ ਆਪਣੀ ਕੋਈ ਪੈਂਠ ਨਹੀਂ ਬਣਾ ਸਕੀ, ਨਾ ਰਾਜਸਥਾਨ, ਨਾ ਮੱਧ ਪ੍ਰਦੇਸ਼, ਨਾ ਗੁਜਰਾਤ, ਕਿਸੇ ਵੀ ਥਾਂ ਤੇ, ਪਰ ਪੰਜਾਬ 'ਚ ਉਹਨਾਂ ਨੇ ਜਲੰਧਰ ਪਾਰਲੀਮਾਨੀ ਸੀਟ ਕਾਂਗਰਸ ਤੋਂ ਖੋਈ ਹੈ। ਸੋ ਇਹਨਾਂ ਦੇ ਚੱਲਦੇ ਆ ਅਕਾਲੀਆਂ ਦੇ ਲਈ ਕਿਉਂਕਿ ਪੰਥਕ ਏਜੰਡੇ ਵੱਲ ਇਹਨਾਂ ਨੇ ਮੁੜਨਾ ਨਹੀਂ ਹੈ, ਇਹਨਾਂ ਨੇ ਜਾਣਾ ਬੀਜੇਪੀ ਵੱਲ ਹੈ। ਸੋ ਇਸ ਵੇਲੇ ਇੱਕ ਵੱਡਾ ਗੈਪ ਹੈ ਔਰ ਕਿਉਂਕਿ ਉਸ ਗੈਪ ਨੂੰ ਭਰਨ ਲਈ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਸਾਰਿਆਂ ਨੇ ਨੌਜਵਾਨੀ ਨੂੰ ਲਾਮਬੱਧ ਕੀਤਾ। ਉਹਦੀ ਤਾਕਤ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਨੂੰ ਵੀ ਮਿਲੀ, ਉਹਦੀ ਬਦੌਲਤ ਹੀ ਉਹ ਐਮਪੀ ਵੀ ਬਣੇ। ਔਰ ਦੂਸਰੇ ਹੁਣ ਦੇਖਣਾ ਇਹ ਹੋਏਗਾ ਵੀ ਇਸ ਸਾਰੇ ਪੀਰੀਅਡ 'ਚ ਜਿੱਥੇ ਮਲਟੀਪਲ ਇਸ਼ੂਜ਼ ਇਸ ਵੇਲੇ ਪੰਜਾਬ ਦੇ ਵਿੱਚ ਖੜੇ ਨੇ, ਤੁਹਾਨੂੰ ਸੁਖਬੀਰ ਬਾਦਲ ਦਾ ਕੋਈ ਬਿਆਨ ਨਾ ਉਹ ਕੋਈ ਡਟ ਕੇ ਕਿਸਾਨਾਂ ਦੇ ਹੱਕ 'ਚ ਤੁਹਾਨੂੰ ਨਜ਼ਰ ਆਏਗਾ, ਨਾ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਜਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਆਏਗਾ। ਹਾਂ ਇੱਕ ਵਕਤੀ ਤੌਰ ਤੇ ਇਹਨਾਂ ਲਈ ਵੱਡੀ ਐਮਬੈਰਸਮੈਂਟ ਬਣ ਚੱਲਿਆ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ, ਪਰ ਤੁਸੀਂ ਦੇਖੋ ਵੀ ਉਹ ਵੀ ਉਹਨਾਂ ਨੇ ਮੈਨੇਜ ਕਰ ਲਿਆ। ਔਰ ਇਧਰ ਉਹਨਾਂ ਨੇ ਉਹਨੂੰ ਹਰਜਿੰਦਰ ਸਿੰਘ ਧਾਮੀ ਨੂੰ ਅੱਗੇ ਕੀਤਾ ਹੋਇਆ ਬਿਆਨ ਦੇਣ ਲਈ। ਹੁਣ ਜਿਹੜੀ ਆ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਉਹਨਾਂ 'ਚ ਵੀ ਉਹ ਰੱਖ ਕੇ ਉਹ ਦੱਸਣ ਦੇ ਲਈ ਦੇਖੋ ਅਸੀਂ ਕੁਛ ਤਾਂ ਕਰ ਰਹੇ ਹਾਂ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕੋਈ ਪੰਥਕ ਏਜੰਡੇ ਦੇ ਉੱਤੇ ਨਹੀਂ ਆਣਾ, ਇਸ ਲਈ ਪੰਥ ਪ੍ਰਸਤ ਸਿੱਖ ਜਿਹੜੇ ਨੇ ਉਹ ਪੰਜਾਬ 'ਚ ਇਵੇਂ ਹੀ ਡਿਵਾਈਡ ਹੋਣਗੇ ਜਿਵੇਂ ਪਹਿਲਿਆਂ 'ਚ ਹੋਇਆ ਕਿ ਜੀ ਭਾਈ ਕਾਲਾ ਚੋਰ ਇਹਨਾਂ ਨੂੰ ਕੱਢੋ। ਕਾਂਗਰਸ ਵੀ ਐਂਟੀ ਸਿੱਖ, ਬਾਦਲ ਵੀ ਐਂਟੀ ਸਿੱਖ, ਕਾਲਾ ਚੋਰ ਆ ਜਾਏ 92 ਲਿਆ ਕੇ ਬਿਠਾ ਦਿੱਤੇ। ਸੋ ਮੈਨੂੰ ਨਹੀਂ ਲੱਗਦਾ ਵੀ ਜੇ ਇਸ ਸ਼ਾਰਟ ਟਰਮ ਦੇ ਵਿੱਚ ਕੋਈ ਤੀਸਰੀ ਧਿਰ ਜਿਹੜੀ ਹੈ ਉਹ ਕੋਈ ਹੋਰ ਐਮਰਜ ਹੋ ਸਕਦੀ ਹੈ। ਇਹ 13 ਸੀਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਲਈ ਇੱਕ ਦੂਜੇ ਨੂੰ 2-2 4-4 2-4 ਕਾਂਗਰਸ ਦੇ ਤੋਂ ਖੋਹ ਲੈਣਗੇ ਆਮ ਆਦਮੀ ਵਾਲੇ, 2-3-4 ਹੋਰ ਬੀਜੇਪੀ ਜਿਸ ਕਿਸਮ ਦੇ ਨਾਲ ਪੈਸਾ ਔਰ ਰਿਸੋਰਸ ਔਰ ਦੂਸਰੀਆਂ ਚੀਜ਼ਾਂ ਲਾ ਰਹੀ ਹੈ, ਲੇਕਿਨ ਕੋਈ ਵੀ ਸਿੱਖਾਂ ਦਾ ਮੁੱਦਾ ਕਿਸੇ ਲੈਵਲ ਤੇ ਵੀ ਹਾਈਲਾਈਟ ਨਹੀਂ ਹੋਏਗਾ। ਸਿੱਖਾਂ ਨੂੰ ਕੁੱਟਣਾ ਹੀ ਹੈ ਸਾਰੀਆਂ ਧਿਰਾਂ ਨੇ, ਕਿਤੇ ਇਹਨਾਂ ਨੇ ਚੁੱਪ ਰਹਿ ਕੇ ਕੁੱਟਵਾਣਾ ਜਿਵੇਂ ਜੋ ਇਸ ਭਗਵੰਤ ਮਾਨ ਰਾਹੀਂ ਹੋ ਰਿਹਾ। ਤੇ ਜੇ ਇਹਨਾਂ ਦੇ ਹੱਥ ਪਾਵਰ ਆਈ ਤਾਂ ਜੋ ਕੁਝ ਪਹਿਲਾਂ ਚੱਲ ਹੀ ਰਿਹਾ ਸੀ, ਉਹਨਾਂ ਨੇ ਤਾਂ ਈਵਨ ਪੰਜਾਬ ਦੀਆਂ ਜੇਲ੍ਹਾਂ ਦੇ ਨੇੜੇ ਵੀ ਜਿਹੜਾ ਘਰਾਂ ਦੇ ਨੇੜੇ ਵੀ ਨਹੀਂ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਏ ਜਾਂ ਦੂਜੇ ਹੋਣ, ਅਕਾਲੀਆਂ ਦੀਆਂ ਹਕੂਮਤਾਂ ਨੇ ਲਿਖ ਕੇ ਭੇਜਿਆ ਸੀ ਜੀ ਕਿ ਬੜੇ ਖਤਰਨਾਕ ਨੇ ਔਰ ਲਾ ਐਂਡ ਆਰਡਰ ਨੂੰ ਪ੍ਰਭਾਵਿਤ ਕਰਨਗੇ। ਸੋ ਇਹਨਾਂ ਨੇ ਕੋਈ ਮੁੱਦਾ ਸਿੱਖਾਂ ਦਾ ਨਹੀਂ ਚੁੱਕਣਾ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇਹ ਤਰਾਸਦੀ ਵੀ ਹੈ ਐਂਡ ਐਟ ਦ ਸੇਮ ਟਾਈਮ ਹੁਣ ਇਹ ਦੇਖਣ ਵਾਲੀ ਗੱਲ ਹੈ ਖਾਸ ਤੌਰ ਤੇ ਬੀਜੇਪੀ ਦੇ ਹਵਾਲੇ ਨਾਲ, ਜਿੱਥੇ ਪਿਛਲੇ ਸਾਰੇ ਸਾਲਾਂ ਦੇ ਵਿੱਚ ਦਹਾਕਿਆਂ ਦੇ ਵਿੱਚ ਇਹ ਦੇਖਿਆ ਗਿਆ, ਮੰਨਿਆ ਗਿਆ ਕਿ ਬੀਜੇਪੀ ਦੀ ਜਿਹੜੀ ਸਾਰੀ ਵੇਵ ਵੀ ਹੈ ਉਹ ਚਲਦੀ ਆਉਂਦੀ ਪੰਜਾਬ ਦੇ ਬਾਰਡਰ ਦੇ ਉੱਤੇ ਆ ਕੇ ਉਹ ਰੁਕ ਜਾਂਦੀ ਹੈ। ਪਰ ਇਸ ਵਕਤ ਸਿਚੁਏਸ਼ਨ ਇਹ ਬਣੀ ਹੋਈ ਹੈ ਜਿਵੇਂ ਜਿਸ ਕਿਸਮ ਦੀਆਂ ਇਨਰੋਡਸ ਉਹਨਾਂ ਨੇ
ਪੰਜਾਬ ਦੇ ਆਗੂਆਂ ਤੱਕ ਬਣਾਈਆਂ ਨੇ। ਉਹ ਆਗੂ ਜੇ ਬੀਜੇਪੀ ਦਾ ਸਾਥ ਦਿੰਦੇ ਆ, ਬੀਜੇਪੀ ਦੇ ਨਾਲ ਜਾ ਕੇ ਖੜਦੇ ਆ, ਜਿਹੜੇ ਕਿ ਅੱਧ ਪਚੱਧ ਆਲਰੇਡੀ ਉਹਨਾਂ ਦੇ ਨਾਲ ਖੜਾ, ਤੇ ਬਾਕੀ ਹੁਣ ਵੋਟਾਂ ਦੇ ਲਾਗੇ ਤਾਗੇ ਜਾ ਕੇ ਪਤਾ ਲੱਗਣੀ ਹੈ ਗੱਲ ਕਿਸ ਹਿਸਾਬ ਨਾਲ ਕਿੱਧਰ ਨੂੰ ਜਾਂਦੀ ਹੈ। ਤੇ ਇਹ ਨਾ ਹੋਵੇ ਵੀ ਇਹ ਸਾਰਾ ਜਿਹੜਾ ਹੈਗਾ ਉਹ ਡਿਵਾਈਡ ਹੁੰਦਾ ਹਾਊਸ ਜਿਹੜਾ ਪੰਜਾਬ ਦਾ ਹੈ, ਉਹ ਜਾ ਕੇ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹਦੇ ਵਿੱਚੋਂ ਵੱਡਾ ਫਾਇਦਾ ਲੈ ਜਾਵੇ। ਇਹ ਇੱਕ ਦੇਖਣ ਵਾਲੀ ਗੱਲ ਹੈ, ਜਿਹੜਾ ਪੁਆਇੰਟ ਹੈ ਮੈਂ ਸਮਝਦਾ ਵੀ ਜਾਂਦੇ ਜਾਂਦੇ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਇੱਕ ਦੇਖਣ ਵਾਲੀ ਤੇ ਨੋਟ ਕਰਨ ਵਾਲੀ ਗੱਲ ਹੈਗੀ ਹੈ। ਸੋ ਵੀਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ, ਅਸੀਂ ਪੰਜਾਬ ਦੀ, ਭਾਰਤ ਦੀ ਗੱਲ ਕੀਤੀ ਹੈ। ਥੋੜਾ ਜਿਹਾ ਹੁਣ ਜਿਹੜੀ ਗਜ਼ਾ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਜਿਹੜਾ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉਹਦੇ ਬਾਰੇ ਇਸ ਵਕਤ ਮਤਲਬ ਇੱਕ ਆਸ ਦੀ ਕਿਰਨ ਸੀ ਥੋੜੀ ਜੀ, ਜਿਹਨੂੰ ਕਿਹਾ ਜਾ ਰਿਹਾ ਸੀ ਵੀ ਹੋ ਸਕਦਾ ਜਿਹੜਾ ਟਰੂਸ ਹੈ ਹੋ ਜਾਵੇ। ਰਮਜ਼ਾਨ ਨੂੰ ਮੁੱਖ ਰੱਖਦਿਆਂ ਹੋਇਆਂ ਗੱਲਬਾਤ ਚੱਲ ਰਹੀ ਸੀ, ਪਰ ਹੁਣ ਕਤਰ ਵੱਲੋਂ ਜਿਹੜੀ ਮੀਡੀਏਸ਼ਨ ਕੀਤੀ ਜਾ ਰਹੀ ਸੀ, ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਹੈਗੀਆਂ ਨੇ ਉਹਦੇ ਵਿੱਚ ਇਹੀ ਹੈ ਵੀ ਹਮਾਸ ਤੇ ਇਜ਼ਰਾਈਲ ਕਿਤੇ ਵੀ ਨੇੜੇ ਤੇੜੇ ਨਹੀਂ ਹੈਗੇ ਕਿ ਉਹ ਇਸ ਪਾਰਟ ਨੂੰ ਰਿਜ਼ੋਲਵ ਕਰ ਸਕਣ, ਤੇ ਕੋਈ ਸੀਜ਼ ਫਾਇਰ ਦੀ ਜਿਹੜੀ ਆਸ ਵੀ ਸੀਗੀ ਉਹ ਵੀ ਜਿਹੜੀ ਆ ਉਹ ਹੁਣ ਮੱਧਮ ਹੋ ਗਈ ਹੈ। ਤੇ ਇਹਦੇ ਵਿੱਚ ਜਿਹੜਾ ਅਮਰੀਕਾ ਦਾ ਰੋਲ ਹੈ ਉਹਦੇ ਤੇ ਬੜੇ ਵੱਡੇ ਲੈਵਲ ਦੇ ਉੱਤੇ ਕੁਐਸਚਨ ਮਾਰਕ ਲੱਗਿਆ। ਇਜ਼ਰਾਈਲ ਦੇ ਨਾਲ ਵੀ ਖਲੋਤੇ ਆ, ਨਾਲ ਹੀ ਨਾਲ ਉਹਨਾਂ ਨੂੰ ਜਿਹੜੀ ਏਡ ਤੇ ਹਥਿਆਰ ਦਿੱਤੇ ਆ ਉਹ ਵੀ ਪਾਰਟ ਨਿਰੰਤਰ ਜਾਰੀ ਹੈ, ਚੱਲ ਰਿਹਾ। ਤੇ ਦੂਜੇ ਪਾਸੇ ਇੱਕ ਲਾਈਨ ਵੀ ਰੱਖੀ ਹੋਈ ਹੈ ਜੀ, ਨਹੀਂ ਇਹ ਤੁਸੀਂ ਐ ਨਹੀਂ ਕਰਨਾ। ਹੁਣ ਉੱਥੇ ਜਿਹੜਾ ਸਾਊਥ ਦੇ ਵਿੱਚ ਗਜ਼ਾ ਸਟ੍ਰਿਪ ਦੀ ਸਾਊਥ ਦੇ ਵਿੱਚ ਜਿਹੜਾ ਇਲਾਕਾ ਹੈਗਾ ਰਫਾ, ਉੱਥੇ ਜਾ ਕੇ ਵੀ ਉਹ ਹੈਗਾ ਵੀ ਨਹੀਂ ਤੁਸੀਂ ਉੱਥੇ ਨਹੀਂ ਜਾਣਾ। ਤੇ ਜਿਹੜੀ ਨਤਨਯਾਹੂ ਦੀ ਸਰਕਾਰ ਹੈਗੀ ਹੈ, ਨਤਨਯਾਹੂ ਆਪ ਉਹ ਬਜਿੱਦ ਨੇ ਕਿ ਉਹਨਾਂ ਨੇ ਜਿਹੜਾ ਮਿਲਟਰੀ ਐਕਸ਼ਨ ਹੈ ਉਹ ਅੱਗੇ ਕੰਟੀਨਿਊ ਕਰਨਾ ਆ। ਸੋ ਇਹ ਜਿਹੜੀ ਸਾਰੀ ਇਸ ਵਕਤ ਬਣੀ ਹੋਈ ਹੈ, ਮਤਲਬ ਇਹਦੇ 'ਚ ਇੱਕ ਫੈਕਟਰ ਨਹੀਂ ਹੈਗਾ, ਕਈ ਕੁਛ ਹੀ ਮਿਡਲ ਈਸਟ ਦਾ ਵੀ ਕਈ ਕੁਛ ਇਹਦੇ 'ਚ ਚੱਲ ਰਿਹਾ ਹੈ। ਹਿਜ਼ਬੁੱਲਾ ਵੱਲੋਂ ਫਿਰ 100 ਜਿਹੜੇ ਰਾਕਟ ਹੈਗੇ ਆ ਉਹ ਦਾਗੇ ਗਏ ਨੇ ਇਜ਼ਰਾਈਲ ਦੇ ਸ਼ਿਪਸ ਦੇ ਉੱਤੇ। ਸੋ ਮਤਲਬ ਕਈ ਕੁਛ ਹੀ ਜਿਹੜਾ ਪਾਰਟ ਹੈ ਇਹਦੇ 'ਚ ਚੱਲ ਰਿਹਾ। ਤੇ ਪਰ ਜਿਹੜਾ ਘਾਣ ਹੈ ਮਨੁੱਖਤਾ ਦਾ, ਜਿਹੜਾ ਹਿਊਮੈਨਿਟੀ ਦਾ, ਜਿਹੜੀ ਲੋਕਾਈ ਜਿਸ ਕਿਸਮ ਦੀਆਂ ਮਤਲਬ ਉੱਥੋਂ ਖਬਰਾਂ, ਵੀਡੀਓਜ਼, ਪਿਕਚਰਸ ਆ ਰਹੀਆਂ ਨੇ, ਕਿਵੇਂ ਪ੍ਰਾਈਸਿਸ ਵਧੇ ਹੋਏ ਆ ਤੇ ਭੁੱਖਮਰੀ ਤੱਕ ਦੇ ਜਿਹੜੀ ਕਗਾਰ ਤੇ ਪਹੁੰਚੇ ਹੋਏ ਆ ਲੋਕ, ਮਤਲਬ ਦੇਖਿਆ ਵੀ ਨਹੀਂ ਜਾਂਦਾ ਹੈਗਾ। ਉਹ ਦੇਖ ਕੇ ਵੀ 2-4 ਮਿੰਟ ਤੁਸੀਂ ਖਬਰ ਪੜ੍ਹਨ ਲੱਗਦੇ ਹੋ ਤੇ ਹੁੰਦਾ ਵੀ ਕਿਵੇਂ ਤੁਸੀਂ ਅੱਗੇ ਕੰਟੀਨਿਊ ਕਰੋਗੇ। ਸੋ ਥੋੜਾ ਜਿਹਾ ਇਹਦੇ ਬਾਰੇ ਗੱਲ ਕਰ ਲਈਏ ਤੇ ਦੱਸੋ ਇਸ ਵਕਤ ਕੀ ਸਿਚੁਏਸ਼ਨ ਨਜ਼ਰ ਆ ਰਹੀ ਹੈ। ਅਫਸੋਸਨਾਕ, ਦਰਦਨਾਕ, ਪੇਨਫੁਲ, ਫੁੱਲ ਆਫ ਪੇਨ। ਦੇਖੋ, ਅਸੀਂ
ਦੂਸਰੇ ਸੰਸਾਰ ਜੰਗ ਵੇਲੇ ਸਾਡੀ ਜਨਰੇਸ਼ਨ ਅਰਾਊਂਡ ਨਹੀਂ ਸੀ। ਅਸੀਂ ਜਦੋਂ ਮਿਊਜ਼ੀਅਮਸ ਜਾਂਦੇ ਆ, ਹੋਲੋਕਾਸਟ ਮਿਊਜ਼ੀਅਮ ਜਦੋਂ ਮੈਂ ਪਹਿਲੀ ਵਾਰ ਵਾਸ਼ਿੰਗਟਨ DC ਗਿਆ, ਇਹ ਉਹ ਪੀਰੀਅਡ ਸੀ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਕਿ ਸਿੱਖ ਸਟਰਗਲ ਦੇ ਉੱਤੇ ਕੰਮ ਕਰ ਰਹੇ ਸੀ, ਜਿਹਦੇ 'ਚ ਉਹਨਾਂ ਦੀ ਫਾਈਨਲ ਐਕੈਡੈਮਿਕ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਨਿਕਲੀ। ਤੇ ਉਹ ਕੁਦਰਤੀ ਮੈਂ ਵੀ ਉਹਨਾਂ ਦਿਨਾਂ 'ਚ ਵਾਸ਼ਿੰਗਟਨ ਗਿਆ, ਔਰ ਇਹ ਜਿਹੜਾ ਅਸੀਂ ਹੋਲੋਕਾਸਟ ਮਿਊਜ਼ੀਅਮ ਹੈ, ਡਾਕਟਰ ਸਿੰਥੀਆ ਮੇਰੇ ਨਾਲ ਸੀ, ਆਲਮੋਸਟ ਪੂਰਾ ਦਿਨ ਉਹਦੇ ਤੇ ਲੱਗ ਗਿਆ ਕਰਦੇ। ਪਰ ਉਸ ਸ਼ਾਮ ਨੂੰ ਅਸੀਂ ਡਿਨਰ ਨਹੀਂ ਸੀ ਕਰ ਸਕੇ, ਕਿਉਂਕਿ ਜਦੋਂ ਤੁਸੀਂ ਉਸ ਸਾਰਿਆਂ ਨੂੰ ਦੇਖਦੇ ਹੋ ਔਰ ਉਹ ਤੁਹਾਡੇ ਅਹਿਸਾਸ ਔਰ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ, ਪਰ ਉਦੋਂ ਸਾਨੂੰ ਲੱਗਦਾ ਸੀ ਕਿ ਵੀ ਦੁਨੀਆ ਇੰਨੀ ਬੇਖਬਰ ਔਰ ਇੰਨੀ ਪੱਥਰ ਦਿਲ ਸੀ ਕਿ ਵੀ ਇਸ ਕਿਸਮ ਦੇ ਜ਼ੁਲਮ ਹੋ ਰਹੇ ਸੀ, ਔਰ ਇਹ ਯੂਰਪੀਅਨ ਪਾਵਰਸ ਨੂੰ ਇੱਕ ਦੂਜੇ ਨੂੰ ਹਰਾਉਣ ਜਾਂ ਇੱਕ ਦੂਜੇ ਨੂੰ ਜਿੱਤਣ ਦੀ ਪਈ ਹੋਈ ਸੀ। ਪਰ ਅੱਜ ਜਦੋਂ ਇਹ ਕੁਝ ਸਾਡੇ ਸਾਹਮਣੇ ਹੋ ਰਿਹਾ, ਹਾਲਾਂ ਅਸੀਂ ਆਪਣੇ ਹੋਮਲੈਂਡ ਦੇ ਵਿੱਚ ਆਪਣੀ ਕੌਮ ਦੇ ਨਾਲ ਹੁੰਦਿਆਂ ਦੇਖਿਆ 84 ਤੋਂ 94 95, ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਡਿਬਰੂਗੜ੍ਹ ਹੈ, ਉੱਥੇ ਭੁੱਖ ਹੜਤਾਲ ਤੇ ਸਾਡੇ 10 ਵੀਰ ਬੈਠੇ ਨੇ, ਉਹਨਾਂ ਦੇ ਮਾਤਾ ਪਿਤਾ ਬਾਕੀ ਇਧਰ ਭੁੱਖ ਹੜਤਾਲ ਤੇ ਬੈਠੇ ਨੇ। ਕਿਸਾਨਾਂ ਦੇ ਨਾਲ ਕੀ ਹੋ ਰਿਹਾ ਹੈ, ਕਸ਼ਮੀਰ ਦੀ ਕਹਾਣੀ ਅਸੀਂ ਰੋਜ਼ਾਨਾ ਬਿਆਨ ਕਰਦੇ ਹਾਂ। ਪਰ ਜਿਸ ਲੈਵਲ ਦੇ ਉੱਤੇ ਇਹ ਜੋ ਗਜ਼ਾ ਦੇ ਵਿੱਚ 7 ਅਕਤੂਬਰ ਤੋਂ ਬਾਅਦ ਹੁਣ ਤੱਕ ਇਹਨਾਂ 6 ਮਹੀਨੇ ਤੋਂ ਜ਼ਿਆਦਾ ਦੇ ਸਮੇਂ 'ਚ ਹੋਇਆ ਕਿ ਭਾਈ ਤੁਸੀਂ 30,000 ਤੋਂ ਜ਼ਿਆਦਾ ਫਲਸਤੀਨੀ ਜਿਨ੍ਹਾਂ ਦਾ ਇੰਨਾ ਹੀ ਕਸੂਰ ਹੈ ਵੀ ਉਹ ਗਜ਼ਾ 'ਚ ਰਹਿੰਦੇ, ਉਹਨਾਂ ਨੂੰ ਤੁਸੀਂ ਹਮਾਸ ਕਹਿ ਕੇ ਮਾਰ ਰਹੇ ਹੋ। ਉਹਨਾਂ 'ਚ 2/3 ਮਰਨ ਵਾਲੇ ਜਿਹੜੇ ਨੇ ਉਹ ਬੱਚੇ ਔਰ ਔਰਤਾਂ ਨੇ, ਔਰ ਜੇ 80% ਜਿਹੜੇ ਨੇ ਉਹ ਉੱਥੋਂ ਉਜੜ ਕੇ ਉਸ ਸਾਊਥ ਦੇ ਵਿੱਚ ਆਉਂਦੇ ਨੇ, ਰਫਾ ਜਾਂ ਜਿਹਦਾ ਤੁਸੀਂ ਮੈਂਸ਼ਨ ਕੀਤਾ, ਔਰ ਉਹ ਕਹਿੰਦੇ ਨੇ ਜੀ ਅਸੀਂ ਨਾ ਹੁਣ ਨੈਕਸਟ ਅਟੈਕ ਇਹਦੇ ਤੇ ਹੋਣਾ। ਹੁਣ ਇੱਕ ਛੋਟਾ ਜਿਹਾ ਮੁਲਕ ਜਿਹੜਾ ਜਿਹਨੂੰ ਹਥਿਆਰ ਵੀ ਅਮਰੀਕਾ ਦੇ ਰਿਹਾ ਹੈ, ਜਿਹਦੀ ਏਡ ਵੀ ਅਮਰੀਕਾ ਦੇ ਨਾਲ ਜੁੜੀ ਹੋਈ ਹੈ, ਜਿਹਦੇ ਨੂੰ ਪ੍ਰੋਟੈਕਟਿਵ ਅੰਬਰੇਲਾ ਵੀ ਅਮਰੀਕਾ ਦੇ ਰਿਹਾ, UN ਸਿਕਿਉਰਿਟੀ ਕੌਂਸਲ ਔਰ ਦੂਸਰੇ ਮਤਿਆਂ ਨੂੰ ਵੀ ਵੀਟੋ ਕਰ ਰਿਹਾ, ਉਹਨਾਂ ਦਾ ਪ੍ਰੈਜ਼ੀਡੈਂਟ ਇਸ ਕਦਰ ਜਿਹੜਾ ਹੈ ਉਹ ਕਰ ਰਿਹਾ, ਮੈਸੇਜ ਰਮਾਦਾਨ ਦਾ ਦੇ ਰਿਹਾ ਸੀ। ਕੱਲ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਜੀ ਖੜੇ ਨੇ ਸਾਰੇ ਰਮਾਦਾਨ 'ਚ ਰੋਜ਼ੇ ਰੱਖਣਗੇ, ਹੋਣਗੇ, ਸਾਡਿਆਂ ਖਿਆਲਾਂ 'ਚ ਹੈ, ਮੇਰੇ ਵੀ ਖਿਆਲਾਂ 'ਚ ਹੈ। ਪਰ ਇਵੇਂ ਨਹੀਂ ਹੁੰਦਾ, ਔਰ ਇਹੀ ਕਾਰਨ ਹੈ ਕਿ ਵੀ ਇਸ ਵੇਲੇ ਹਿਊਮਨ ਲਾਈਫ ਜਿਹੜੀ ਹੈ ਉਹ ਤਾਂ ਪੋਲੀਟੀਕਲ ਫੁੱਟਬਾਲ ਬਣ ਗਈ। ਉਹਦੇ ਨੈਤਨਯਾਹੂ ਜਾਂ ਉਹਨਾਂ ਦੇ ਗ੍ਰੇਟਰ ਇਜ਼ਰਾਈਲ ਦੇ ਆਪਣੇ ਡਿਜ਼ਾਈਨ ਨੇ। ਹਾਲਾਂ ਬਾਈਡਨ ਨੂੰ ਇਸ ਦਾ ਕਾਫੀ ਹੈਵੀ ਪ੍ਰਾਈਸ ਪੇ ਕਰਨਾ ਪਏਗਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ, ਕਿਉਂਕਿ ਵਿਦਨ ਡੈਮੋਕ੍ਰੈਟਿਕ ਪਾਰਟੀ ਦੇ ਵੀ ਜਿਹੜੇ ਲੋਕ ਕੋਈ ਜਿਨ੍ਹਾਂ ਦਾ ਦਿਲ ਧੜਕਦਾ, ਜਿਨ੍ਹਾਂ 'ਚ ਅਹਿਸਾਸ ਨੇ, ਜਿਨ੍ਹਾਂ ਨੂੰ ਭਾਵੇਂ ਪੋਲੀਟੀਕਲ ਲੈਫਟ ਕਹਿ ਦੇਣ ਜਾਂ ਉਹਨਾਂ ਨੂੰ ਨੀ ਜਰਕ ਲਿਬਰਲਸ ਕਹਿ ਦੇਣ, ਉਹ ਇਸ ਤੋਂ ਖਫਾ ਨੇ ਕਿ ਵੀ ਬਾਈਡਨ ਨੇ ਐਸਰਟ ਨਹੀਂ ਕੀਤਾ ਹੈ। ਔਰ ਲੇਕਿਨ ਹੁੰਦਾ ਇਹ ਹੈ ਵੀ ਤੁਸੀਂ ਇੱਕ ਪਾਸੇ ਰੌਕ, ਇੱਕ ਪਾਸੇ ਸਮੁੰਦਰ, ਤਾਂ ਦੋਨੋਂ ਪਾਸੇ ਨਜ਼ਰ ਆਉਂਦਾ ਹੀ ਹੈ। ਪਰ ਇਧਰ ਕਈਆਂ ਨੂੰ ਇਹ ਨਜ਼ਰ ਆਉਂਦਾ ਜੀ ਜੇ ਟਰੰਪ ਆ ਗਿਆ ਉਹ ਤਾਂ ਇਹਦੇ ਤੋਂ ਵੀ ਖਤਰਨਾਕ ਸਾਬਤ ਹੋਏਗਾ। ਸੋ ਇਹ ਜਿਹੜਾ ਟਰੂਸ ਰਮਦਾਨ ਦੇ ਮਹੀਨੇ ਦੇ ਵਿੱਚ ਕਰਨ ਦੀ ਲਾਈਨ ਜਿਹਨੂੰ ਇਨੀਸ਼ੀਏਟ ਅਮਰੀਕਾ ਨੇ, ਕਤਰ ਨੇ ਔਰ ਇਜਿਪਟ ਵੀ ਇਸ ਦੇ ਵਿੱਚ ਤੇ ਜਿਹਦੇ ਨਾਲ ਗੱਲਬਾਤ ਚੱਲਦੀ ਰਹੀ ਹੈ। ਹੁਣ ਕਿਉਂਕਿ ਇਜ਼ਰਾਈਲ ਦਾ ਡਿਜ਼ਾਈਨ ਤਾਂ ਉਹਨਾਂ ਨੂੰ ਉੱਥੋਂ ਬਖੇਰ ਕੇ ਉਹ ਤਾਂ ਸਮਝਦੇ ਨੇ ਵੀ ਇਹ ਖਾਲੀ ਕਰ ਦੇਣ ਵੈਸਟ, ਇਹ ਅਜੇ ਗਜ਼ਾ ਦੀ ਗੱਲ ਹੈ, ਨੈਕਸਟ ਇਹੀ ਵੈਸਟ ਬੈਂਕ ਦੇ ਨਾਲ ਵੀ ਉਹਨਾਂ ਨੇ ਇਹੀ ਕਹਾਣੀ ਦੁਹਰਾਣੀ ਹੈ। ਆਲਰੇਡੀ ਸੈਟਲਮੈਂਟਸ ਤਾਂ ਉੱਥੇ ਕਰ ਹੀ ਰਹੇ ਨੇ। ਉਹ ਇਹ ਕਹਿੰਦੇ ਨੇ ਜੀ ਇੱਥੋਂ ਨਿਕਲੋ, ਜਾ ਕੇ ਮੁਸਲਮਾਨ ਮੁਲਕਾਂ ਦੇ ਵਿੱਚ ਵਸੋ, ਅਸੀਂ ਤਾਂ ਉਹ ਜਾਰਡਨ ਰਿਵਰ ਤੋਂ ਲੈ ਕੇ ਦੂਜੇ ਕੰਢੇ ਤੱਕ ਗ੍ਰੇਟਰ ਇਜ਼ਰਾਈਲ ਬਣਾਉਣਾ। ਇਹੀ ਏਜੰਡਾ ਜਿਹੜੇ ਇੱਥੇ ਐਕਸਟ੍ਰੀਮ ਬਿਬਲੀਕਲ ਬੈਲਟ ਵਾਲੇ ਲੋਕ ਬੈਠੇ ਹੋਏ ਨੇ, ਐਕਸਟ੍ਰੀਮ ਜਿਹੜੇ ਉਹ ਬਾਈਬਲ ਦੀ ਇੰਟਰਪ੍ਰੀਟੇਸ਼ਨ ਦੂਸਰੇ ਲਿਹਾਜ਼ ਨਾਲ ਕਰਦੇ ਨੇ, ਔਰ ਯਹੂਦੀਆਂ ਲਈ ਚੋਜ਼ਨ ਪੀਪਲ ਆਫ ਗॉड, ਔਰ ਉਹਨਾਂ ਦਾ ਏਜੰਡਾ ਵੀ ਇਸ ਦੇ ਵਿੱਚ ਫਿੱਟ ਹੁੰਦਾ। ਜੇ ਤੁਸੀਂ ਇੰਡੀਅਨ ਸਿਸਟਮ ਦੀ ਗੱਲ ਕਰੋ, ਜਿਸ ਬੇਸ਼ਰਮੀ ਦੇ ਨਾਲ ਇੰਡੀਆ ਨੇ ਇਸ ਮੁੱਦੇ ਦੇ ਉੱਤੇ UN ਦੇ ਵਿੱਚ ਜਾਂ ਅਦਰਵਾਈਜ਼ ਪਹੁੰਚ ਲਈ ਹੈ, ਫਿਰ ਕੱਲਾ ਇਹੀ ਨਹੀਂ ਕਿ ਵੀ ਉਹ ਮਾਰੇ ਜਾ ਰਹੇ ਨੇ ਜਾਂ ਉਹ ਇਸ ਵੇਲੇ ਭੁੱਖ ਪਿਆਸ ਦੇ ਨਾਲ ਜੂਝ ਰਹੇ ਨੇ, ਅਨਇੰਪਲੋਇਮੈਂਟ ਜੀ। ਹੁਣ ਜੇ ਮੋਦੀ ਡੀਲ ਕਰਦਾ ਨੈਤਨਯਾਹੂ ਨਾਲ ਕਿ ਜੀ 1 ਲੱਖ ਅਸੀਂ ਬੰਦਾ ਤੁਹਾਨੂੰ ਦੇਵਾਂਗੇ ਹਿੰਦੁਸਤਾਨੀ ਕੰਮ ਕਰਨ ਦੇ ਲਈ ਉੱਥੇ, ਔਰ ਆਲਰੇਡੀ ਹਰਿਆਣਾ ਸਰਕਾਰ ਔਰ UP ਸਰਕਾਰ ਭਰਤੀ ਕਰਕੇ ਭੇਜ ਰਹੀ, ਪਹਿਲੀ ਕੰਸਾਈਨਮੈਂਟ ਉਹਨਾਂ ਲੋਕਾਂ ਦੀ ਜਿਹੜਾ ਪਹਿਲੇ ਬੈਚ ਆ ਵੀ ਚੁੱਕੇ ਨੇ, ਇੱਕ ਦੀ ਆਲਰੇਡੀ ਡੈਡ ਬਾਡੀ ਵੀ ਕੇਰਲਾ ਦੇ ਜਿਹਨੂੰ
ਉਹ ਇੱਕ ਮਿਸਲ ਅਟੈਕ 'ਚ ਮਰਿਆ, ਉੱਥੇ ਕੇਰਲਾ 'ਚ ਪਹੁੰਚ ਗਈ ਹੈ ਜੀ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਿੱਥੇ ਕਿ ਔਰ ਇਹ ਗੱਲ ਪੰਜਾਬ ਦੇ ਹਵਾਲੇ ਨਾਲ ਜਦੋਂ 80s ਦੇ ਵਿੱਚ ਬਲੱਡ ਬਾਥ ਸੈਂਟਰਲ ਏਜੰਸੀਆਂ ਕਰ ਰਹੀਆਂ ਸੀ ਤੇ ਕਿਸੇ ਨੇ ਸਿਆਣੇ ਨੇ ਕਿਹਾ ਸੀ ਵੀ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਅੱਜ ਹਾਲਾਤ ਇਹੀ ਹੈ ਵੀ ਇਹਨਾਂ ਦੀ ਡਰਟੀ ਪੋਲਿਟਿਕਸ। ਇਹ ਗੱਲ ਇਹ ਨਹੀਂ ਹੈ ਵੀ ਬਲੱਡ ਮੁਸਲਮਾਨ ਦਾ ਹੈ ਕਿ ਈਸਾਈ ਦਾ ਹੈ ਕਿ ਯਹੂਦੀ ਦਾ ਹੈ ਕਿ ਕਿਸੇ ਹੋਰ ਦਾ ਹੈ, ਇਨਸਾਨੀ ਖੂਨ ਹੈ। ਉਸ ਰੱਬ ਦਾ ਕੋਈ ਖੌਫ ਕਰੋ। ਤੁਸੀਂ ਕਿਹੜਾ ਮੂੰਹ ਲੈ ਕੇ ਜਿਹੜੇ ਲੋਕ ਹੁਣ ਅਮਰੀਕਾ ਇਨ ਗੋਡ ਵੀ ਟਰਸਟ, ਤੁਸੀਂ ਕੈਥੋਲਿਕ ਹੈ ਬਾਈਡਨ ਵੀ, ਨੈਤਨਯਾਹੂ ਵੀ ਕਿਹੜੇ ਪਾਸਿਓਂ ਇਹ ਮੌਜ਼ਿਕ ਜਾਂ ਡੇਵਿਡ ਜਾਂ ਦੂਸਰਿਆਂ ਦੇ ਜਿਹੜੇ ਨੇ ਉਹ ਆਪਣੇ ਆਪ ਨੂੰ ਟੈਸਟਾਮੈਂਟ ਦੇ ਸਾਹਮਣੇ ਕਰਦੇ ਆ ਜਾਂ ਟੋਰਾ ਦੇ ਸਾਹਮਣੇ ਉਹਨਾਂ ਦੇ ਉਹ ਪੜ੍ਹਦੇ ਆ ਹਿਬਰੀਓ ਦੇ ਮੰਤਰ, ਇਹ ਕਿਵੇਂ ਆਪਣੇ ਆਪ ਨੂੰ ਸਕੂਨ ਚ ਲਿਜਾਂਦੇ ਹੋਣਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਅਜੇ ਵੀ ਬੇਸ਼ੱਕ ਹੋਪ ਇਹ ਹੈ ਕਿ ਵੀ ਕਈ ਵਾਰ ਜਦੋਂ ਇਹ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਹੁੰਦਾ ਹੈ, ਦੋਨੋਂ ਧਿਰਾਂ ਪ੍ਰੈਸ਼ਰ ਬਣਾ ਰਹੀਆਂ ਹੁੰਦੀਆਂ ਨੇ, ਇੱਕ ਸਟੇਜ ਦੇ ਉੱਤੇ ਗੱਲਬਾਤ ਇਹ ਨਿਬੜ ਵੀ ਗਈ ਸੀ ਕਿ ਭਾਈ ਇਜ਼ਰਾਈਲ ਕਹਿੰਦਾ ਜੀ ਪਹਿਲਾਂ ਤਾਂ ਲਿਸਟ ਦਿਓ ਤੁਹਾਡੇ ਕਿੰਨੇ ਤੁਹਾਡੇ ਕੋਲ ਨੇ ਸਾਡੇ ਕਿਡਨੈਪਡ। ਉਹਨਾਂ ਨੇ ਕਿਹਾ ਜੀ ਉਹ ਅਸੀਂ ਛੱਡਾਂਗੇ, ਇੱਕ ਦੇ ਬਦਲੇ 10। ਇਹ ਵੀ ਹੋ ਗਿਆ। ਲੇਕਿਨ ਕਿਉਂਕਿ ਨੈਤਨਯਾਹੂ ਦਾ ਏਜੰਡਾ ਤਾਂ ਉੱਥੋਂ ਉਹਨਾਂ ਨੂੰ ਫਿਨਿਸ਼ ਕਰਕੇ ਕਬਜ਼ਾ ਕਰਨ ਦਾ, ਤੇ ਫਿਰ ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਉਹ ਕਿ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਜਦੋਂ ਤੁਹਾਡਾ ਇਸ ਲੈਵਲ ਦਾ ਏਜੰਡਾ ਹੁੰਦਾ ਹੈ ਡਰਟੀ, ਉਦੋਂ ਸਮਝੌਤੇ ਦੀ ਕੋਈ ਥਾਂ ਨਹੀਂ ਹੁੰਦੀ। ਸੋ ਇਹ ਬਲੱਡ ਬਾਥ ਜੇ ਨਹੀਂ ਰੁਕੇਗਾ, ਜੇ ਇਸ ਦੀਆਂ ਸੰਭਾਵਨਾਵਾਂ ਮੱਧਮ ਹੁੰਦੀਆਂ ਜਾਂਦੀਆਂ, ਕਿਉਂਕਿ ਰਮਜ਼ਾਨ ਤੋਂ ਪਹਿਲਾਂ ਲੱਗਦਾ ਸੀ ਕਿ ਭਾਈ ਇਹ ਇੱਕ ਹੋਏਗਾ। ਬਾਈਡਨ ਨੇ ਵੀ ਕਿਹਾ ਸੀ, ਐਂਡ ਜਿਹੜੀ ਆਪਣਾ ਸੈਕਟਰੀ ਆਫ ਸਟੇਟ ਹੈ ਮਿਸਟਰ ਬਲਿੰਕਨ, ਇਹ ਵੀ ਮਿਡਲ ਈਸਟ 'ਚ ਬੈਠਾ ਸੀ। ਪਰ ਅੱਜ ਪਹਿਲਾ ਰੋਜ਼ਾ ਖਤਮ ਹੋ ਗਿਆ ਔਰ ਆਲਰੇਡੀ ਉਹ ਜਿਹੜੀ ਇਹ ਗੱਲ ਕਿਸੇ ਤਨ ਪਤਨ ਨਹੀਂ ਲੱਗੀ। ਇਹ ਅਫਸੋਸਨਾਕ ਹੈ। ਅਸੀਂ ਤਾਂ ਇਹ ਅਕਾਲ ਪੁਰਖ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਜਿੱਥੇ ਅਸੀਂ ਉਸ ਧਰਮ ਨੂੰ ਮੰਨਣ ਵਾਲੇ ਹੈ ਜਿਹਦੀ 2 ਵੇਲੇ ਦੀ ਅਰਦਾਸ ਜਿਹੜੀ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਮੰਗਦੇ, ਤੇ ਨਾਲ ਦੀ ਨਾਲ ਜਦੋਂ ਅਸੀਂ ਗੁਰੂ ਅਮਰਦਾਸ ਸਾਹਿਬ ਦਾ ਇਹ ਫਰਮਾਨ ਸਾਡੇ ਮਨ ਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ, ਤੇ ਫਿਰ ਸਾਨੂੰ ਦੁਨੀਆ ਦੇ ਅੰਦਰ ਕਿਤੇ ਵੀ ਜਿਹੜੀ ਸਟ੍ਰਾਈਫ ਹੈ, ਕਿਤੇ ਵੀ ਇਸ ਵੇਲੇ, ਕਿਉਂਕਿ ਇੱਕ ਪਾਸਾ ਮਿਡਲ ਈਸਟ ਹੈ, ਦੂਸਰੇ ਪਾਸੇ ਅਸੀਂ ਰੂਸ ਦਾ ਯੂਕਰੇਨ ਦੇ ਉੱਤੇ ਹਮਲਾ, ਔਰ ਉਸ ਪਾਸੇ ਵੀ ਇਨੋਸੈਂਟ ਬਲੱਡ ਦਾ, ਔਰ ਸਾਡੇ ਆਪਣੇ ਖਿੱਤੇ ਦੇ ਵਿੱਚੋਂ ਕਸ਼ਮੀਰ ਹੋਏ, ਸਾਡੀ ਆਪਣੀ ਧਰਤੀ ਪੰਜਾਬ ਦੀ ਹੋਏ, ਮਨੀਪੁਰ ਹੋਏ, ਭਾਰਤ ਭਰ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਕੋਈ ਵੀ ਨਵਾਂ ਜੈਨੋਸਾਈਡ ਜਿਹੜਾ ਹੈ ਉਹ ਸਿੱਖਾਂ ਮੁਸਲਮਾਨਾਂ ਦਾ ਕਰਨ ਦੀਆਂ ਤਿਆਰੀਆਂ ਹਿੰਦੂਤਵੀਆਂ ਨੇ ਕੀਤੀਆਂ ਹੋਈਆਂ ਨੇ। ਸੋ ਅਸੀਂ ਗੁਰੂ ਚਰਨਾਂ ਚ ਅਕਾਲ ਪੁਰਖ ਅੱਗੇ ਸਰਦਾਸ ਦੇ ਨਾਲ ਹੀ ਇਸ ਨੂੰ ਕਲੋਜ਼ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿੱਤੈ ਲੇਹੋ ਉਬਾਰ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਦੇ ਨਾਲ ਇੱਕ ਜਾਂਦੇ ਜਾਂਦੇ ਮੈਂ ਛੋਟਾ ਜਿਹਾ ਇਹਦੇ ਵਿੱਚ ਹੋਰ ਵੀ ਉਹ ਚਾਹੂੰਗਾ, ਕਿਉਂਕਿ ਜਦੋਂ ਇਜ਼ਰਾਈਲ ਹੁਣ ਜਿਵੇਂ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰ ਰਿਹਾ, ਪਰ ਜਸਟੀਫਾਈ ਕੀਤਾ ਨਹੀਂ ਜਾ ਸਕਦਾ ਜਿਸ ਲੈਵਲ ਤੱਕ ਜਾ ਕੇ ਬਰਬਰੀਅਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਆ। ਪਰ ਸਟਿਲ ਇੱਕ ਫੈਕਟਰ ਇਹ ਹੁੰਦਾ ਜਾਂ ਇਹ ਕਿਹਾ ਜਾਂਦਾ ਵੀ ਭਾਈ ਪਹਿਲਾ ਅਟੈਕ ਜਿਹੜਾ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤਾ ਗਿਆ, ਵੀ ਜੇ ਉਹ ਨਾ ਕੀਤਾ ਜਾਂਦਾ ਤੇ ਹੋ ਸਕਦਾ ਸਿਚੁਏਸ਼ਨ ਡਿਫਰੈਂਟ ਹੁੰਦੀ, ਇੰਨੀ ਵਰਸਟ ਨਾ ਹੁੰਦੀ। ਕਿਵੇਂ ਦੇਖਦੇ ਹੋ ਜੇ ਉਸ ਪਹਿਲੇ ਅਟੈਕ ਨੂੰ ਦੇਖਣਾ ਹੋਵੇ ਵੀ ਉਹ ਕਿਉਂ ਹੋਇਆ, ਉਹਦੀ ਪਲੈਨਿੰਗ ਕੀ ਸੀ ਜਾਂ ਉਹਦੇ ਤੋਂ ਪਹਿਲਾਂ ਕੀ ਚੱਲ ਰਿਹਾ ਸੀ, ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾ ਕੇ? ਦੇਖੋ, ਇਹ ਤਾਂ ਉਸ ਜਿਹੜੀ ਵੁਲਫ ਐਂਡ ਲੈਂਬ ਵਾਲੀ ਕਹਾਣੀ ਹੈ, ਲੇਲੇ ਔਰ ਬਘਿਆੜ ਵਾਲੀ, ਕਿ ਭਾਈ ਉਹਨੇ ਬਘਿਆੜ ਨੇ ਦੇਖਿਆ ਪਾਣੀ ਦਾ ਸਟ੍ਰੀਮ ਹੈ, ਉਹਦੇ ਉੱਪਰਲੇ ਪਾਸੇ ਲੇਲਾ, ਉਹਦੇ ਮੂੰਹ 'ਚ ਪਾਣੀ ਆਇਆ, ਉਹਨੇ ਕਿਹਾ ਓਏ ਤੂੰ ਮੈਨੂੰ ਜੂਠਾ ਪਾਣੀ ਭੇਜ ਰਿਹਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ, ਮੈਂ ਥੱਲੜੇ ਹਿੱਸੇ 'ਚ ਐ, ਤੁਹਾਡਾ ਪਾਣੀ ਮੈਨੂੰ ਆ ਰਿਹਾ, ਤੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਸੀ ਮੈਨੂੰ। ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ ਸਾਲ ਦੀ ਹੈ, ਮੈਂ ਤੁਹਾਨੂੰ ਕਦੋਂ ਗਾਲਾਂ ਕੱਢੀਆਂ? ਨਹੀਂ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਹ ਬਹਾਨਾ 7 ਅਕਤੂਬਰ ਦੇ ਹਵਾਲੇ ਨਾਲ ਜੋ ਇਜ਼ਰਾਈਲ ਉੱਥੇ ਕਰ ਰਿਹਾ ਹੈ, ਉਹ ਤਾਂ 1948 ਤੋਂ ਬਾਅਦ ਹੀ ਉਹਨਾਂ ਦਾ ਸ਼ੁਰੂ ਹੋ ਗਿਆ। ਜਿਸ ਢੰਗ ਨਾਲ ਉਹਨਾਂ ਨੇ ਇੰਟਰਨੈਸ਼ਨਲ ਲਾਅ ਫਲਾਊਟ ਕਰਦੇ ਆ, UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਫਲਾਊਟ ਕਰਦੇ ਆ, ਜਿਵੇਂ ਸੈਟਲਮੈਂਟਸ ਬਣਾਉਣ ਦੇ ਉੱਤੇ ਉਹ ਆਏ ਨੇ, ਔਰ ਹੁਣ ਵੀ ਇਸ ਇੱਕ ਪਾਸੇ ਗਜ਼ਾ ਦੇ ਵਿੱਚ ਚੱਲ ਰਿਹਾ, ਔਰ ਅਜੇ ਪਿਛਲੇ ਹਫਤੇ ਉਹਨਾਂ ਨੇ ਹੋਇਆ ਜੀ ਅਸੀਂ
ਫਲਾਂ ਜਿਹੜਾ ਹੈ ਉਹ ਵੈਸਟ ਬੈਂਕ ਦੇ ਵਿੱਚ ਇੱਕ ਹੋਰ 4000 ਬੰਦਿਆਂ ਦੇ ਰਹਿਣ ਦੀ ਸੈਟਲਮੈਂਟ ਜਿਹੜੀ ਆ ਉਹ ਬਣਾ ਰਹੇ ਆ। ਸੋ ਉਹਨਾਂ ਦਾ ਇਹ ਬੜਾ ਵੈਲ ਪਲੈਨਡ ਜਿਹੜੀ ਐਥਨਿਕ ਕਲੀਨਜ਼ਿੰਗ ਹੈ, ਡੈਮੋਗ੍ਰਾਫੀ ਨੂੰ ਬਦਲਣਾ ਹੈ ਔਰ ਉਹਨਾਂ ਨੂੰ ਫਲਸਤੀਨੀਆਂ ਨੂੰ ਜਿਹੜਾ ਬੇਘਰੇ ਕਰਨਾ ਹੈ। ਅਦਰਵਾਈਜ਼ ਅਸੀਂ ਸਮਝਦੇ ਹਾਂ ਕਿ ਔਸਲੋ ਅਕਾਰਡ ਜਿਹੜਾ ਕਿ ਰੈਬਿਨ ਪ੍ਰਾਈਮ ਮਿਨਿਸਟਰ ਇਜ਼ਰਾਈਲ ਦੇ ਔਰ ਯਾਸਰ ਅਰਾਫਾਤ ਦੇ ਵਿਚਾਲੇ 1992-93 ਚ ਔਸਲੋ ਵਿਖੇ ਹੋਇਆ, ਦੋਨਾਂ ਨੂੰ ਜਿਹੜਾ ਇਸ ਦੇ ਉੱਤੇ ਨੋਬਲ ਪ੍ਰਾਈਜ਼ ਵੀ ਮਿਲਿਆ ਔਰ ਨਤੀਜੇ ਦੇ ਤੌਰ ਤੇ ਇਹ ਹੋਪ ਵੀ ਬਣੀ, 2 ਸਟੇਟ ਫਾਰਮੂਲਾ ਸੀ ਕਿ ਇਵੈਂਚੁਅਲੀ ਜਿਹੜਾ ਹੈ ਉਹ ਈਸਟ ਜੈਰੂਸ਼ਲਮ ਕੈਪੀਟਲ ਹੋਏਗੀ, ਫਲਸਤੀਨੀ ਸਟੇਟ ਇੱਕ ਵਾਇਬਲ ਸਟੇਟ ਦੇ ਤੌਰ ਤੇ ਉਭਰੇਗੀ। ਲੇਕਿਨ ਹੋਇਆ ਬਿਲਕੁਲ ਇਸ ਦੇ ਉਲਟ। ਅਸੀਂ ਦੇਖਦੇ ਹਾਂ ਕਿ ਈਵਨ ਰੈਬਿਨ ਦਾ ਮਰਡਰ ਵੀ ਜਿਹੜਾ ਐਕਸਟ੍ਰੀਮ ਆਰਥੋਡਾਕਸ ਯਹੂਦੀ ਨੇ ਕੀਤਾ, ਕਿਉਂਕਿ ਜਿਹੜੀ ਉਸ ਕਿਸਮ ਦੀ ਕਲਾਸ ਜਿਵੇਂ ਅਸੀਂ ਉਹ ਹਿੰਦੂ ਤਵੀਆਂ ਦਾ ਜਨੂਨ ਦੇਖਦੇ ਹਾਂ, ਉਹਨਾਂ 'ਚ ਵੀ ਉਹੀ ਜਨੂਨ ਵਾਲੇ ਲੋਕ ਨੇ। ਹਾਲਾਂਕਿ ਅਮਰੀਕਾ ਦੇ ਵਿੱਚ ਲਿਬਰਲ ਥਿੰਕਿੰਗ ਵਾਲੇ ਯਹੂਦੀ ਵੀ ਨੇ ਔਰ ਬਹੁਤ ਸਾਰਿਆਂ ਨੇ ਜਿਹੜੇ ਫਲਸਤੀਨੀਆਂ ਦੇ ਹੱਕ 'ਚ ਇੱਥੇ ਪ੍ਰੋਟੈਸਟ ਹੋਏ ਨੇ ਨਿਊਯਾਰਕ DC 'ਚ, ਉਹਨਾਂ ਦੇ ਵਿੱਚ ਲੀਡ ਕੀਤਾ। ਉਹਨਾਂ 'ਚ ਈਵਨ ਉਹਨਾਂ ਦੇ ਜਿਹੜੇ ਟ੍ਰੈਡੀਸ਼ਨਲ ਆਪਣੇ ਪਹਿਰਾਵੇ ਵਾਲੇ ਯਹੂਦੀ ਨੇ ਉਹ ਵੀ ਉਸ ਦਾ ਹਿੱਸਾ ਬਣੇ। ਪਰ ਅਲਟੀਮੇਟਲੀ ਤਾਂ ਸਟੇਟ ਦੀ ਨੀਤੀ ਹੁੰਦੀ ਹੈ ਔਰ ਐਜ਼ ਲੌਂਗ ਐਜ਼ ਅਮਰੀਕਾ ਖੁੱਲ ਕੇ ਇਜ਼ਰਾਈਲ ਦੇ ਨਾਲ ਖਲੋਤਾ ਹੈ। ਔਰ ਹੁਣ ਈਵਨ ਕੱਲ ਦੀ ਖਬਰ ਸੀ ਕਿ ਭਾਈ ਉਹਨਾਂ ਨੇ ਈਵਨ ਉੱਥੇ ਜਾ ਕੇ ਈਵਨ ਡਾਕਟਰਾਂ ਔਰ ਮੈਡੀਕਲ ਸਟਾਫ ਨੂੰ ਕਿਵੇਂ ਹਿਊਮਿਲੇਟ ਕੀਤਾ ਹੈ, ਕਿਵੇਂ ਮਾਰਿਆ, ਉਹਨਾਂ ਦੇ ਕੱਪੜੇ ਲਾਹ ਕੇ ਉਹਨਾਂ ਨੂੰ ਗੋਡਿਆਂ ਪਰਨੇ ਕਰਕੇ ਖੜਾ ਕੀਤਾ। ਜਦੋਂ ਡੇਵਿਡ ਕੈਮਰੌਨ ਜਿਹੜਾ ਕਦੇ ਖੁਦ ਪ੍ਰਾਈਮ ਮਿਨਿਸਟਰ ਰਿਹਾ UK ਦਾ, ਹੁਣ ਫੋਰਨ ਮਿਨਿਸਟਰ ਹੈ, ਉਹਨੂੰ ਜਦੋਂ ਅੱਜ ਪੁੱਛਿਆ ਗਿਆ ਕਿ ਕੀ ਹੈ, ਉਹ ਕਹਿੰਦਾ ਜੀ ਬਹੁਤ ਰਿਗਰੈਟੇਬਲ ਹੈ, ਬਹੁਤ ਰਿਗਰੈਟੇਬਲ ਹੈ, ਅਸੀਂ ਇਜ਼ਰਾਈਲ ਨੂੰ ਕਹਿ ਰਹੇ ਹਾਂ ਇਹ ਨਹੀਂ ਹੋਣਾ ਚਾਹੀਦਾ। ਸੋ ਮਤਲਬ ਇਹ ਹੈ ਵੀ ਜਦੋਂ ਜਿਹੜੇ ਲੋਕ ਉਹਨਾਂ ਦੇ ਜਿਹੜੇ ਨੇ ਉਹ ਰੱਖਿਅਕ ਬਣੇ ਹੋਏ ਨੇ ਜਾਂ ਜਿਨ੍ਹਾਂ ਦੀ ਛਤਰ ਛਾਇਆ ਥੱਲੇ ਇਜ਼ਰਾਈਲ ਕੁਝ ਕਰ ਰਿਹਾ, ਉਹ ਸਲੈਪ ਔਨ ਦਾ ਫੇਸ ਦੇਣ ਦੀ ਥਾਂ ਜਿਹੜਾ ਉਹ ਨੈਪ ਔਨ ਦਾ ਜਿਹੜਾ ਟੈਪ ਔਨ ਦਾ ਰਿਸਟ ਦੇਣ। ਤੇ ਉਹਨਾਂ ਨੂੰ ਵੀ ਪਤਾ ਹੈ ਕਿ ਬਈ ਇਹ ਟੈਪ ਔਨ ਦਾ ਰਿਸਟ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸੋ ਇਹ ਦੁਖਦ ਕਹਾਣੀ ਹੈ। ਅਸੀਂ ਬਤੌਰੇ ਸਿੱਖ ਨੇਸ਼ਨ ਕਿਤੇ ਵੀ ਜ਼ੁਲਮ ਹੋਏ, ਅਸੀਂ ਹਮਾਸ ਦੇ ਉਸ ਸੈਕਸ਼ਨ ਨੂੰ ਵੀ ਕੰਡੈਮ ਕਰਦੇ ਹਾਂ ਜਿਹਦੇ 'ਚ 1200-1300 ਬੇਗੁਨਾਹ ਮਾਰੇ ਗਏ ਜਾਂ ਜਿਹੜੇ ਕਿਡਨੈਪ ਹੋਏ। ਪਰ ਅਸੀਂ ਸਮਝਦੇ ਹਾਂ ਵੀ ਜਦੋਂ ਤੱਕ ਸਿੰਸੈਰਿਟੀ ਦੇ ਨਾਲ 2 ਨੇਸ਼ਨ ਜਾਂ 2 ਸਟੇਟ ਫਾਰਮੂਲੇ ਦੇ ਉੱਤੇ ਜਿਹੜਾ ਉਹ ਕੰਮ ਨਹੀਂ ਹੁੰਦਾ ਔਰ ਇਸ ਨੂੰ ਅਮਰੀਕਾ ਔਰ ਵੈਸਟਰਨ ਕੰਟਰੀਜ਼ ਹੀ ਅਲਟੀਮੇਟਲੀ ਲਾਗੂ ਕਰ ਸਕਦੀਆਂ ਨੇ, ਉਦੋਂ ਤੱਕ ਇਹੀ ਹੋਏਗਾ। ਇਹ ਕੁਝ ਚੱਲਦਾ ਰਹੇਗਾ ਤੇ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਇਹੀ ਕੁਝ ਨਾਜ਼ੀਆਂ ਨੇ, ਇਹੀ ਜ਼ੁਲਮ ਯਹੂਦੀਆਂ ਤੇ ਕੀਤੇ ਸੀ ਤੇ ਨਾਜ਼ੀ ਕਿੱਥੇ ਚਲੇ ਗਏ, ਤੇ ਅੱਜ ਜੇ ਉਹੀ ਸਹਾਰਾ ਲੈ ਕੇ ਇਹੀ ਕੁਝ ਇਹ ਕਰ ਰਹੇ ਨੇ ਤੇ ਅਲਟੀਮੇਟਲੀ ਇਹ ਜਿਹੜੀ ਜ਼ੁਲਮ ਦੀ ਚੱਕੀ ਜਿੰਨੀ ਮਰਜ਼ੀ ਤੇਜ਼ ਚੱਲ ਰਹੀ ਹੋਏ, ਪਰ ਫਿਰ ਰੱਬ ਦੀ ਜਿਹੜੀ ਚੱਕੀ ਹੈ ਉਸ ਵੀ ਇਨਸਾਫ ਭਾਵੇਂ ਉਹ ਜਦੋਂ ਪੀਸਦੀ ਹੈ ਤੇ ਬਹੁਤ ਬਰੀਕ ਪੀਂਦੀ ਹੈ। ਸੋ ਉਹ ਵੀ ਅਲਟੀਮੇਟਲੀ ਹਰ ਇੱਕ ਨੂੰ ਸਾਨੂੰ ਜਵਾਬਦੇਹ ਹੋਣਾ ਪੈਣਾ ਉਸ ਰੱਬ ਦੀ ਚੱਕੀ ਦੇ ਸਾਹਮਣੇ ਵੀ ਜਿਹੜੀ ਇਨਸਾਫ ਦੀ ਚੱਕੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸਾਡੇ ਦਰਸ਼ਕਾਂ ਕੋਲੋਂ ਇਸੇ ਦੇ ਨਾਲ ਇਜਾਜ਼ਤ ਲੈਣ ਦਾ ਸਮਾਂ ਵੀ ਆ ਗਿਆ ਆ। ਜਿਹੜੇ ਸਾਡੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਡੇ ਸੁਝਾਅ, ਤੁਹਾਡੇ ਸਵਾਲ ਜਿਹੜੇ ਹੈਗੇ ਆ ਉਹ ਸਾਡੇ ਲਈ ਕੀਮਤੀ ਨੇ। ਤੁਸੀਂ ਸਾਨੂੰ ਭੇਜ ਸਕਦੇ ਹੋ, ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਤੁਸੀਂ ਪਹੁੰਚ ਕਰ ਸਕਦੇ ਹੋ ਜਾਂ ਫਿਰ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ ਤੇ sos@tv84.tv ਦੇ ਉੱਤੇ ਤੁਸੀਂ ਸਾਡੇ ਤੱਕ ਈਮੇਲ ਰਾਹੀਂ ਵੀ ਪਹੁੰਚ ਕਰ ਸਕਦੇ ਹੋ। ਸੋ ਡੋਨੇਟ ਕਰਨ ਦੇ ਲਈ ਤੁਸੀਂ TV84 ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਮੁਲਾਕਾਤ ਹੋਵੇਗੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।